ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब अर्ज़ वहां ਤੁਹਾਡੀ ਹੋਸਟ ਅਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੇ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब, जी आयन प्रोग्राम सचो सच विच बहुत शुक्रिया। जी राज साहब, अज 11 अक्तूबर 2022 2700 नानकशाही संमत 554 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲਕਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਅਮਰਪਾਲ ਸਿੰਘ ਵੱਲੋਂ। ਸੋ ਇਹਨਾਂ ਨੇ ਅੱਜ ਦੀ ਸਪਾਂਸਰਸ਼ਿਪ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਹੈ ਅਤੇ ਬੇਨਤੀ ਕੀਤੀ ਹੈ ਕਿ ਨੌਜਵਾਨਾਂ ਨੂੰ ਕਿ ਸਾਨੂੰ ਆਪਣੇ ਅੰਦਰ ਦੇਖਣ ਦੀ ਲੋੜ ਹੈ ਅਤੇ ਯਕੀਨੀ ਬਣਾਈਏ ਕਿ ਕੌਮ ਦੇ ਹਿੱਤ ਸੁਰੱਖਿਅਤ ਰਹਿਣ। ਸਾਡੇ ਨੌਜਵਾਨਾਂ ਸਿਰ ਵੱਡੀ ਜ਼ਿੰਮੇਵਾਰੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਰਪਾਲ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲ ਹੋਵੇਗੀ ਭਾਰਤ ਦੇ ਹਵਾਲੇ ਨਾਲ ਕਿ ਯੂਕਰੇਨ ਦੇ ਮੁੱਦੇ ਤੇ ਭਾਰਤ ਦੀ ਹਾਲਤ ਵਾੜ ਵਿੱਚ ਫਸੇ ਹੋਏ ਇੱਕ ਬਿੱਲੇ ਦੀ ਤਰ੍ਹਾਂ ਹੈ। ਜਿਵੇਂ ਬਿੱਲਾ ਵਾੜ ਵਿੱਚੋਂ ਭੱਜਣਾ ਵੀ ਚਾਹੁੰਦਾ ਹੈ ਪਰ ਵਾੜ ਚੋਂ ਨਿਕਲ ਨਹੀਂ ਸਕਦਾ। ਸੋ UN ਜਨਰਲ ਅਸੈਂਬਲੀ ਵਿੱਚ ਯੂਕਰੇਨ ਦੇ ਮੁੱਦੇ ਤੇ ਭਾਰਤ ਵੱਲੋਂ ਰੂਸ ਦੇ ਖਿਲਾਫ ਸਟੈਂਡ ਲੈਣਾ ਭਾਰਤ ਦੀ ਇਹੋ ਜਿਹੀ ਹਾਲਤ ਨੂੰ ਦਰਸਾਉਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਨੌਜਵਾਨ ਅਮਰਪਾਲ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹਾਂਜੀ। ਔਰ ਜਿਵੇਂ ਕੱਲ ਦਾ ਪ੍ਰੋਗਰਾਮ ਆਸਟ੍ਰੇਲੀਆ ਦੇ ਪੰਥ ਸੇਵਕ ਜਥਾ ਵੱਲੋਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ ਸੀ, ਇਵੇਂ ਹੀ ਅੱਜ ਦਾ ਪ੍ਰੋਗਰਾਮ ਵੀ ਵੀਰ ਅਮਰਪਾਲ ਸਿੰਘ ਹੋਰਾਂ ਵੱਲੋਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਔਰ ਜਿਵੇਂ ਕੱਲ ਅਸੀਂ ਡੀਟੇਲ ਸੈਗਮੈਂਟ ਇਹਨਾਂ ਦੋ ਯੋਧਿਆਂ ਦੇ ਉੱਤੇ ਕੀਤਾ ਸੀ ਕਿ ਕਿਵੇਂ ਉਹਨਾਂ ਦੀ ਜ਼ਿੰਦਗਾਨੀ ਵੀ ਹਯਾਤੀ ਵੀ ਇੱਕ ਵੱਡੀ ਮੋਟੀਵੇਸ਼ਨ ਸੀ ਹੈ ਔਰ ਉਹਨਾਂ ਦੀ ਸ਼ਹਾਦਤ ਵੀ 30 ਵਰ੍ਹੇ ਪਹਿਲਾਂ 9 ਅਕਤੂਬਰ 1992 ਨੂੰ ਉਹਨਾਂ ਦੀ ਸ਼ਹਾਦਤ ਉਹ ਸਾਰੇ ਦੌਰ 'ਚ ਮੂਵਮੈਂਟ ਦੇ ਲਈ ਇੱਕ ਬਹੁਤ ਵੱਡੀ ਮੋਟੀਵੇਸ਼ਨ ਸੀ। ਔਰ 30 ਵਰ੍ਹਿਆਂ ਬਾਅਦ ਜਦੋਂ ਅਸੀਂ ਹੁਣ ਵੀ ਦੇਖਦੇ ਹਾਂ ਕਿ ਕਿਵੇਂ ਥਾਂ ਥਾਈਂ ਜਿੰਦਾ ਸੁੱਖਾ ਦੀ ਯਾਦ ਸ਼ਹੀਦੀ ਸਮਾਗਮ ਹੋਏ ਨੇ ਅਕਾਲ ਤਖਤ ਸਾਹਿਬ, ਔਰ ਇਹ ਕੌਮ ਦਾ ਇੱਕ ਪ੍ਰੈਸ਼ਰ ਸੀ ਕਿ ਇੱਕ ਪਾਸੇ ਇਹੀ ਬਾਦਲ ਦਲ ਜਿਹੜਾ ਪਿਛਲੀ ਅੱਧੀ ਸਦੀ ਤੋਂ RSS ਦੇ ਘਨੇੜੇ ਚੜ੍ਹਿਆ ਹੋਇਆ ਕਿ ਇਹਨਾਂ ਨੇ ਮੂਵਮੈਂਟ ਨੂੰ ਕਿਲ ਕਰਨ ਲਈ ਜੋ ਵੀ ਕਰ ਸਕਦੇ ਸੀ ਕੀਤਾ, ਸਿੱਖ ਸੰਸਥਾਵਾਂ ਵੀ ਤਬਾਹ ਕੀਤੀਆਂ, ਪਰ ਕੌਮ ਦੇ ਅੰਦਰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਔਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਇਹਨਾਂ ਪ੍ਰਤੀ ਇਸ ਕਦਰ ਜਿਹੜਾ ਰਿਗਾਰਡ ਸੀ ਔਰ ਹੈ ਕਿ ਉਹਨਾਂ ਦੇ ਥਾਪੇ ਹੋਏ ਜਿਹੜੇ ਤਨਖਾਹੀਏ ਕਿਸਮ ਦੇ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਦੀ ਵੀ ਮਜਬੂਰੀ ਬਣਿਆ ਕਿ ਉਹਨਾਂ ਨੂੰ ਵੀ ਅਕਾਲ ਤਖਤ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਸ਼ਹੀਦ ਭਾਈ ਦਿਲਾਵਰ ਸਿੰਘ,
ਇਹਨਾਂ ਸਭ ਨੂੰ ਉਹਨਾਂ ਨੂੰ ਸ਼ਹੀਦ ਐਲਾਨਣਾ ਪਿਆ। ਔਰ ਇਹੀ ਕਾਰਨ ਹੈ ਕਿ 31 ਅਕਤੂਬਰ ਦਾ ਦਿਨ ਹੋਏ, ਜਿਸ ਦਿਨ ਸ਼ਹੀਦ ਬੇਅੰਤ ਸਿੰਘ ਦਾ ਸ਼ਹੀਦੀ ਦਿਨ ਹੈ, ਉਸ ਦਿਨ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਦੀ ਯਾਦ ਸਮਾਗਮ ਹੁੰਦਾ ਹੈ ਜਿਹੜਾ ਸ਼੍ਰੋਮਣੀ ਕਮੇਟੀ ਕਰਵਾਉਂਦੀ ਹੈ। ਇਸੇ ਤਰ੍ਹਾਂ 9 ਅਕਤੂਬਰ ਦਾ ਦਿਨ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਭੋਗ ਪਾਏ ਜਾਂਦੇ ਨੇ ਅਖੰਡ ਪਾਠ ਤੇ, ਔਰ ਇਹ ਦਿਨ ਉਹਨਾਂ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ। ਇਸ ਵਾਰ ਮੈਂ ਦੇਖਿਆ ਕਿ ਵੀ ਜਿੰਨਾ ਉਭਾਰ ਇਸ ਵੇਲੇ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ 'ਚ ਹੈ, ਉਹਦੀ ਬਦੌਲਤ ਬਹੁਤ ਸਾਰੀਆਂ ਥਾਵਾਂ ਤੇ ਭਾਈ ਜਿੰਦਾ ਸੁੱਖਾ ਦੀ ਯਾਦ ਦੇ ਵਿੱਚ ਸਮਾਗਮ ਹੋਏ ਨੇ। ਔਰ ਅਕਾਲ ਤਖਤ ਸਾਹਿਬ ਤੋਂ ਇਲਾਵਾ ਦੂਸਰਾ ਵੱਡਾ ਸਮਾਗਮ ਉਹਨਾਂ ਦੇ ਜੱਦੀ ਪਿੰਡ ਗਦਲੀ ਵਿਖੇ ਹੋਇਆ। ਔਰ ਬਾਹਰ ਵੀ ਜੇ ਤੁਸੀਂ ਦੇਖੋ ਤੇ ਅਖਬਾਰਾਂ ਔਰ ਮੀਡੀਆ ਭਰਿਆ ਹੋਇਆ ਹੈ ਰਿਪੋਰਟਿੰਗਸ ਦੇ ਨਾਲ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵਰਜੀਨੀਆ ਸਿੱਖ ਗੁਰਦੁਆਰਾ ਸਾਹਿਬ ਮੈਨੇਸਸ 'ਚ ਵੀ ਜਿਹੜਾ 9 ਅਕਤੂਬਰ ਦਾ ਸਮਾਗਮ ਸੀ ਭਾਈ ਜਿੰਦਾ ਸੁੱਖਾ ਦੀ ਯਾਦ ਨੂੰ ਸਮਰਪਿਤ ਸੀ, ਉਸ ਪ੍ਰੋਗਰਾਮ ਨੂੰ ਅਸੀਂ ਬਹੁਤ ਜਲਦੀ ਆਪਣੇ ਵਿਊਅਰਸ ਤੱਕ ਲਿਆਵਾਂਗੇ। ਲੇਕਿਨ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਕਿਉਂਕਿ ਹਰ ਸਾਲ ਉਹ ਪ੍ਰੋਗਰਾਮ ਕਰਵਾਉਂਦੇ ਨੇ, ਇਸ ਵਾਰ ਉਹਨਾਂ ਵੱਲੋਂ ਜਦੋਂ ਤੱਕ ਮੈਨੂੰ ਦੱਸਿਆ ਗਿਆ, ਮੈਂ ਆਲਰੇਡੀ ਵਰਜੀਨੀਆ 'ਚ ਪ੍ਰੋਗਰਾਮ ਬਣਾ ਲਿਆ ਸੀ, ਲੇਕਿਨ ਫਿਰ ਵੀ ਬੜਾ ਚੜ੍ਹਦੀ ਕਲਾ 'ਚ ਪ੍ਰੋਗਰਾਮ ਹੋਇਆ ਔਰ ਸਾਡੀ ਟੀਮ ਨੇ ਉਸ ਨੂੰ ਰਿਕਾਰਡ ਕੀਤਾ। ਔਰ ਬਹੁਤ ਜਲਦੀ ਅਸੀਂ ਜਿਹੜਾ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਵੀ ਭਾਈ ਜਿੰਦਾ ਸੁੱਖਾ ਦੀ ਯਾਦ ਸਮਾਗਮ ਸੀ, ਇਸ ਨੂੰ ਦਰਸ਼ਕਾਂ ਤੱਕ ਪਹੁੰਚਾਵਾਂਗੇ। ਔਰ ਅਸੀਂ ਇਹ ਵੀ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਕਿ ਅੱਜ ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਪ੍ਰੋਗਰਾਮ ਚੱਲ ਰਿਹਾ ਸੀ, ਜ਼ਾਹਰ ਹੈ ਕਿ ਉਹਨਾਂ ਨੇ 11 ਤਰੀਕ ਨੂੰ ਉੱਥੇ ਮਨਾਇਆ, ਸੋ ਉਸ ਦਾ ਲਾਈਵ ਟੈਲੀਕਾਸਟ TV 84 ਦੇ ਉੱਤੇ ਹੋਇਆ, ਜਿਹਦੇ 'ਚ ਕਿ ਪ੍ਰੋਮੀਨੈਂਟ ਰਾਗੀ ਜਥੇ ਔਰ ਗੁਰੂ ਪ੍ਰੇਮ 'ਚ ਜੁੜੀ ਹੋਈ ਸੰਗਤ ਦਾ ਜਿਹੜਾ ਨਜ਼ਾਰਾ ਹੈ ਉਹ ਤੁਹਾਨੂੰ ਅੰਦਰ ਤੱਕ ਜਿਹੜਾ ਉਹ ਖਿੱਚ ਪਾਉਣ ਵਾਲਾ ਸੀ ਕਿ ਜਦੋਂ ਸਾਰੀ ਫਜ਼ਾ ਦੇ ਵਿੱਚ ਗੂੰਜਿਆ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਕਿਉਂਕਿ ਜਦੋਂ ਅਸੀਂ ਭਾਈ ਜਿੰਦਾ ਸੁੱਖਾ ਦੀ ਯਾਦ ਨੂੰ ਸਮਰਪਿਤ ਗੱਲ ਕਰਦੇ ਤੇ ਫਿਰ ਗੁਰੂ ਰਾਮਦਾਸ ਜੀ ਔਰ ਅੰਮ੍ਰਿਤਸਰ ਦੀ ਨਗਰੀ, ਉਹੀ ਜੂਨ 84 ਦਾ ਪਹਿਲਾ ਹਫਤਾ ਜਦੋਂ ਦੁਸ਼ਮਣ ਦੇ ਜਿਹੜਾ ਟੈਂਕਾਂ, ਤੋਪਾਂ, ਹਵਾਈ ਜਹਾਜ਼ਾਂ ਨੇ ਚਾਰ ਚਫੇਰੇ, ਜ਼ਹਿਰੀਲੀਆਂ ਗੈਸਾਂ ਖਿਲਾਰੀਆਂ, ਬੰਬ ਮਾਰੇ ਔਰ ਹਜ਼ਾਰਾਂ ਦੀ ਗਿਣਤੀ 'ਚ ਸਿੱਖ, ਜਿਨ੍ਹਾਂ 'ਚ ਬਿਰਧ, ਮਾਤਾਵਾਂ, ਛੋਟੇ ਛੋਟੇ ਬੱਚੇ, ਉਹ ਗੁਰੂ ਰਾਮਦਾਸ ਦੀ ਉਸ ਨਗਰੀ 'ਚ, ਜਿਸ ਨਗਰੀ 'ਚ ਕੋਈ ਭੁੱਖਾ ਨਹੀਂ ਸੌਂਦਾ, ਜਿੱਥੇ ਚਤੇ ਪੈਰ ਲੰਗਰ ਨੇ, ਜਿਸ ਸ਼ਹਿਰ 'ਚ ਕਦੇ ਗੁਰੂ ਸਾਹਿਬ ਨੇ 52 ਕਿੱਤਿਆਂ ਦੇ ਲੋਕਾਂ ਨੂੰ, 52 ਅੱਡ-ਅੱਡ ਪ੍ਰੋਫੈਸ਼ਨਸ ਦੇ ਲੋਕਾਂ ਨੂੰ ਇਨਵਾਈਟ ਕਰਕੇ ਜਿਹੜਾ ਉਸ ਸ਼ਹਿਰ ਨੂੰ ਉਸ ਵੇਲੇ ਤੋਂ ਬਾਅਦ ਦੇ ਪੀਰੀਅਡ ਤੱਕ ਦੇਖਦੇ ਹਾਂ ਕਿ ਏਸ਼ੀਆ ਦੇ ਵਿੱਚ ਇੱਕ ਵੱਡਾ ਵਪਾਰਕ ਕੇਂਦਰ ਅੰਮ੍ਰਿਤਸਰ ਸਥਾਪਿਤ ਹੋਇਆ, ਉਹਨੂੰ ਕਿਵੇਂ ਇਹਨਾਂ ਨੇ ਜਿਹੜਾ ਉਸ ਸ਼ਹਿਰ ਨੂੰ, ਪੰਜਾਬ ਨੂੰ ਆਰਮੀ ਜੈਕ ਬੂਟ ਦੇ ਥੱਲੇ ਫਿਰ ਅਗਲੇ ਕਈ ਮਹੀਨੇ ਰੱਖਿਆ, ਕੀ ਕੁਝ ਨਹੀਂ ਕੀਤਾ। ਔਰ ਇਹ ਮੈਂ ਸਮਝਦਾ ਵੀ ਇਤਿਹਾਸ ਦਾ ਕ੍ਰਿਸ਼ਮਾ। ਔਰ ਅਕਸਰ ਇਹ ਮੈਂ ਕਹਿੰਦਾ ਕਿ ਜੇ ਇੰਦਰਾ ਗਾਂਧੀ ਜਾਂ ਜਨਰਲ ਵੈਦਿਆ ਭਾਵੇਂ ਕੋੜ ਨਾਲ ਮਰ ਜਾਂਦੇ, ਅਸੀਂ ਜਿਹੜੇ ਵਿਸ਼ਵਾਸ ਵਾਲੇ ਲੋਕ ਹੈ ਉਹਨਾਂ ਨੇ ਕਹਿਣਾ ਸੀ ਕਿ ਭਾਈ ਦੇਖੋ ਰੱਬ ਨੇ ਸਜ਼ਾ ਦਿੱਤੀ, ਕਿਵੇਂ ਕੋੜ ਹੋਇਆ, ਮਰੇ, ਲੇਕਿਨ ਇਤਿਹਾਸ 'ਚ ਇਨਸਾਫ ਨਹੀਂ ਸੀ ਹੋਣਾ। ਹੁਣ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੇ ਹਿਸਟਰੀ ਦਾ ਉਹ ਚੈਪਟਰ ਲਿਖੇ ਨੇ ਜਿਹੜੇ ਸਾਨੂੰ ਹਮੇਸ਼ਾ, ਕਿਉਂਕਿ ਅਸੀਂ ਇੱਕਦਮ ਭਾਈ ਸੁੱਖਾ ਸਿੰਘ, ਮਤਾਬ ਸਿੰਘ ਦੇ ਵਾਰਸਾਂ ਦੇ ਤੌਰ ਤੇ ਇਹਨਾਂ ਨੂੰ ਦੇਖਦੇ ਹਾਂ, ਜਿਨ੍ਹਾਂ ਨੇ ਮੱਸਾ ਰੰਗੜ ਨੂੰ ਸਜ਼ਾ ਯਾਫਤਾ ਕੀਤਾ ਸੀ, ਜਿਸ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਔਰ ਇਹੀ ਸਜ਼ਾ ਇੰਦਰਾ ਗਾਂਧੀ ਔਰ ਜਨਰਲ ਵੈਦਿਆ ਦੇ ਲਈ ਸੀ। ਔਰ ਇਸ ਨੇ ਇਹ ਸਬਕ ਵੀ ਦਿੱਤਾ ਸੀ ਕਿ ਜਦੋਂ ਤੱਕ ਅਕਾਲ ਤਖਤ ਬੇਸ਼ੱਕ ਉਸ ਨੂੰ ਦੁਸ਼ਮਣ ਇਹ ਸਮਝੇ ਕਿ ਟੈਂਕਾਂ ਤੋਪਾਂ ਨਾਲ ਉਹਨੂੰ ਖੰਡਰਾਤ ਬਣਾ ਕੇ ਉਹਨੇ ਸਪਿਰਿਟ ਨੂੰ ਖਤਮ ਕਰ ਦਿੱਤਾ ਹੈ, ਪਰ ਇਸ ਅਕਾਲ ਤਖਤ ਦੇ ਸਪੁੱਤਰ ਸਪੁੱਤਰੀਆਂ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਜਿਉਂਦਾ, ਇਹ ਮੈਸੇਜ ਰਹੇਗਾ ਕਿ ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ ਹੈ। ਸੋ ਅਸੀਂ ਵੀਰ ਅਮਰਪਾਲ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜ਼ਾਹਰ ਹੈ ਇਹ ਸਾਰੇ ਨੌਜਵਾਨ ਆਜ਼ਾਦ ਦੇਸ਼ ਖਾਲਿਸਤਾਨ ਦੇਖਣ ਦੇ ਲਈ ਨਹੀਂ, ਸਗੋਂ ਖੁਦ ਵੀ ਜੋ ਇਹਨਾਂ ਨੂੰ ਗੁਰੂ ਨੇ ਸਮਰੱਥਾ ਦਿੱਤੀ ਹੈ ਆਪਣਾ ਯੋਗਦਾਨ ਪਾਉਂਦੇ ਨੇ, ਖਾਸ ਤੌਰ ਤੇ ਫਾਈਨੈਂਸ਼ੀਅਲੀ। ਔਰ ਅਸੀਂ ਹਮੇਸ਼ਾ ਹੀ
ਨੌਜਵਾਨੀ ਵੱਲ ਦੇਖਦੇ ਹਾਂ, ਸਾਡੀ ਹੋਪ ਵੀ ਨੌਜਵਾਨ ਨੇ। ਔਰ ਜਿਵੇਂ ਉਹ ਇੱਕ ਰਿਲੇ ਰੇਸ ਦੇ ਵਿੱਚ ਦੌੜਦੇ ਆ, ਇੱਕ ਟੀਮ ਜਿਹੜੀ ਆ ਉਹ ਬੈਟਾਂ ਦੂਜੇ ਨੂੰ ਫੜਾ ਦਿੰਦੀ ਸੀ, ਫਿਰ ਦੂਸਰੀ ਦੌੜਦੀ ਸੀ। ਅਸੀਂ ਸਮਝਦੇ ਹਾਂ ਵੀ ਸਾਡੀ ਜਨਰੇਸ਼ਨ ਜਿਹੜੀ ਹੁਣ ਆਪਣੀ ਇਨਿੰਗਸ ਦੇ ਆਲਮੋਸਟ ਅਖੀਰਲੇ ਮਿੰਟਾਂ 'ਚ ਹੈ, ਤੇ ਇਹ ਸਾਡੀ ਹੋਪ ਨੌਜਵਾਨ ਹੀ ਨੇ। ਔਰ ਸਾਨੂੰ ਖੁਸ਼ੀ ਹੈ ਕਿ ਖਾਲਿਸਤਾਨ ਦੀ ਲਹਿਰ ਦੇ ਵਾਰਸ ਵੀ ਔਰ ਜ਼ਿਆਦਾ ਸਮਝ, ਸਿਆਣਪ ਔਰ ਦ੍ਰਿੜਤਾ ਦੇ ਨਾਲ ਸਾਡੀ ਨੌਜਵਾਨ ਜਨਰੇਸ਼ਨ ਜਿਹੜੀ ਹੁਣ ਆਲਮੋਸਟ ਤੀਸਰੀ ਜਨਰੇਸ਼ਨ ਹੈ, ਜੇ ਇਹਨਾਂ ਨੂੰ 20 ਸਾਲ ਦੀ ਜਨਰੇਸ਼ਨ ਕਹਿਣਾ ਹੋਏ 80s ਦੇ ਦੌਰ ਤੋਂ, ਕਿ ਉਹਨਾਂ ਨੇ ਗੱਲ ਨੂੰ ਅੱਗੇ ਤੋਰਿਆ। ਔਰ ਇਹ ਸਾਡੀ ਹੋਪ ਜਿਹੜੀ ਹੈ ਕਿ ਬਹੁਤ ਜਲਦੀ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡਾ ਕ੍ਰੇਡਲ ਹੈ, ਸਾਡੀ ਸਿੱਖ ਸਿਵਲਾਈਜੇਸ਼ਨ ਦਾ ਪੰਗੂੜਾ ਹੈ, ਇਸ ਨੂੰ ਪੰਥ ਲਿਬਰੇਟ ਕਰਵਾਏਗਾ। ਅਸੀਂ ਇਹ ਵੀ ਦੱਸ ਦਈਏ, ਕਿਉਂਕਿ ਮੈਂ ਇਹ ਮਹਿਸੂਸ ਕਰ ਰਿਹਾ ਸੀ ਕਿ ਪਿਛਲੇ 2-3 ਮਹੀਨੇ ਤੋਂ ਜਿਹੜਾ ਸਾਡਾ ਮੇਲ ਸਿਸਟਮ ਸੀ, ਕਿ ਬਹੁਤਾ ਸਾਨੂੰ ਲਿਖਤਾਂ ਮਿਲ ਨਹੀਂ ਸੀ ਰਹੀਆਂ। ਕਾਮੈਂਟਸ ਦੇ ਵਿੱਚ ਕੁਛ ਨੇ ਲਿਖਿਆ ਵੀ ਔਰ ਉਹ ਆਪਣੇ ਕਾਮੈਂਟ ਤਾਂ ਕਰਦੇ ਸੀ, ਜਾਂ ਜਿਵੇਂ ਟੋਰਾਂਟੋ ਤੋਂ ਯਵਾਰ ਸ਼ਾਹ ਜਿਹੜੇ ਸਿੱਧੇ ਤੌਰ ਤੇ ਸਾਡੀ ਡਾਇਰੈਕਟ ਈਮੇਲ ਤੇ ਭੇਜਦੇ ਨੇ, ਜਾਂ 2-3 ਹੋਰ ਜਿਨ੍ਹਾਂ ਨਾਲ ਪਰਸਨਲ ਰਾਬਤੇ ਸੀ, ਉਹਨਾਂ ਦੀਆਂ ਲਿਖਤਾਂ ਤੇ ਆ ਜਾਂਦੀਆਂ ਸੀ। ਪਰ ਫਿਰ ਅਸੀਂ ਇਹ ਫਾਈਂਡ ਆਊਟ ਕੀਤਾ ਕਿ ਸਾਡੇ ਉਹ ਸਾਰੇ ਸਿਸਟਮ ਦੇ ਵਿੱਚ ਉਹ ਗਲਿਚ ਸੀ ਜਾਂ ਡੈਲੀਬਰੇਟ ਸੀ ਜਾਂ ਕੀ ਸੀ। ਅੱਜ ਜਦੋਂ ਦੇਖਿਆ ਤਾਂ 100 ਤੋਂ ਜ਼ਿਆਦਾ ਲਿਖਤਾਂ ਜਿਹੜੀਆਂ ਪਿਛਲੇ ਹਫ਼ਤਿਆਂ ਜਾਂ 2-3 ਮਹੀਨਿਆਂ ਦੀਆਂ ਨੇ, ਉਹ ਸਾਰੀਆਂ ਹੀ ਡਾਊਨਲੋਡ ਹੋਈਆਂ ਨੇ। ਸੋ ਉਹਨਾਂ 'ਚੋਂ ਅਸੀਂ ਕੁਝ ਚੀਜ਼ਾਂ ਤਾਂ ਪਿਕ ਕਰਾਂਗੇ, ਪਰ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਜਿਹੜੀ ਹੈ ਇਹਦੇ 'ਚ ਜਿਹੜੀ ਵੀ ਕੋਈ ਰੁਕਾਵਟ ਸੀ ਉਹ ਦੂਰ ਹੋਈ ਹੈ। ਔਰ ਖ਼ਾਸ ਤੌਰ ਤੇ ਮੈਂ ਫਿਕਰਮੰਦ ਵੀ ਸੀ। ਭੈਣ ਜੀ ਅਮਨਜੋਤ ਕੌਰ ਸਾਨੂੰ ਲਗਾਤਾਰ ਲਿਖਦੇ ਰਹੇ। ਫਿਰ ਕੁਝ ਨੈਸਟੀ ਈਮੇਲਸ ਜਿਹੜੀਆਂ ਮੈਨੂੰ ਮਿਲੀਆਂ, ਜਿਹਦੇ 'ਚ ਧਮਕੀਆਂ ਸੀ ਮੈਨੂੰ ਵੀ, ਉਹਨਾਂ ਨੂੰ ਲੈ ਕੇ ਵੀ, ਔਰ ਮੈਨੂੰ ਲੱਗਾ ਵੀ ਉਹਨਾਂ ਦੀ ਈਮੇਲ ਆਈਡੀ ਤੱਕ ਕੋਈ ਨਾ ਕੋਈ ਪਹੁੰਚ ਹੋਈ ਹੈ ਜਾਂ ਕੁਝ ਖਰਾਬ ਹੈ। ਔਰ ਉਹਨਾਂ ਦੀਆਂ ਲਿਖਤਾਂ ਵੀ 2-3 ਇਹਨਾਂ ਦਿਨਾਂ 'ਚ ਪਿਛਲੇ ਹਫ਼ਤਿਆਂ ਦੀਆਂ ਆਈਆਂ ਨੇ। ਸੋ ਇਸ ਗੱਲ ਦਾ ਸਕੂਨ ਹੈ ਕਿ ਭੈਣ ਜੀ ਚੜ੍ਹਦੀ ਕਲਾ 'ਚ ਨੇ। ਗੱਲ ਤੁਸੀਂ ਵਾਰਡ 'ਚ ਫਸੇ ਬਿੱਲੇ ਦੀ ਕੀਤੀ। ਹੁਣ ਪਤਾ ਨਹੀਂ ਅਸੀਂ ਬਹੁਤਾ, ਕਿਉਂਕਿ ਸਾਡੀ ਕਰਾਊਡ ਸੁਣਨ ਵਾਲਿਆਂ ਜਾਂ ਦੂਜਿਆਂ ਤਾਂ ਪੰਜਾਬੀ ਓਰੀਜਨ ਦੇ ਲੋਕ ਹੀ ਨੇ, ਅਮਰੀਕਾ ਦੇ ਜੰਮੇ ਪੜੇ ਬੱਚੇ ਹੋਣਗੇ ਥੋੜੇ ਬਹੁਤ, ਉਹਨਾਂ ਨੂੰ ਤਾਂ ਨਾ ਵਾਰਡ ਦਾ ਪਤਾ ਹੋਣਾ, ਨਾ ਬਿੱਲੇ ਦਾ ਪਤਾ ਹੋਣਾ, ਨਾ ਬਿੱਲਾ ਵਾਰਡ 'ਚ ਫਸਦਾ ਕਿਵੇਂ ਔਰ ਹੁੰਦਾ ਕਿਵੇਂ ਹੈ। ਕਿਉਂਕਿ ਜਿਨ੍ਹਾਂ ਨੇ ਉਹ ਨਜ਼ਾਰਾ ਦੇਖਿਆ ਕਿ ਵੀ ਤੁਹਾਡੇ ਯਾਰਡ ਦੇ ਵਿੱਚ ਜਿਹੜੀਆਂ ਨੇ ਉਹ ਕੁਕੜੀਆਂ ਉਹ ਚੁਗ ਰਹੀਆਂ ਨੇ, ਜਾਂ ਉਹਨਾਂ ਨੂੰ ਤੁਸੀਂ ਫੂਡ ਪਾਇਆ ਹੋਇਆ ਤੇ ਤੁਸੀਂ ਥੋੜੇ ਜਿਹੇ ਬੇਧਿਆਨੇ ਪਿੱਛੇ ਗਏ, ਅਚਾਨਕ ਕਿਸੇ ਪਾਸਿਓਂ ਬਿੱਲੇ ਨੇ ਆ ਕੇ ਜੰਪ ਕੀਤਾ, ਉਹਨੇ ਇੱਕ ਨੂੰ ਚੁੱਕਿਆ ਤੇ ਇਨ ਦਾ ਮੀਨ ਟਾਈਮ ਤੁਸੀਂ ਅਪੀਅਰ ਹੋਏ ਦੌੜਿਆ, ਉਹਨੇ ਅੱਧ ਜ਼ਖਮੀ ਹਾਲਤ 'ਚ ਕੁੱਕੜ ਜਾਂ ਕੁਕੜੀ ਨੂੰ ਤਾਂ ਛੱਡਤਾ, ਤੇ ਆਪ ਜਦੋਂ ਜੰਪ ਕੀਤਾ ਤੇ ਉਹਨਾਂ ਜੰਪ ਮਾਰਿਆ ਨਹੀਂ ਗਿਆ। ਤੁਹਾਡੀ ਸਾਈਡ ਤੇ ਕਿਆਰੀ ਦੀ ਵਾਰਡ ਦੇ ਵਿੱਚ ਉਹ ਫਸਿਆ ਹੋਇਆ ਥੱਲੇ, ਅੱਖਾਂ ਉਹਦੀਆਂ ਤੁਹਾਡੇ ਵੱਲ ਦੇਖ ਰਹੀਆਂ ਨੇ, ਨਿਕਲਣਾ ਵੀ ਚਾਹੁੰਦਾ, ਹਾਲਾਂ ਨਿਕਲ ਜਾਂਦਾ ਉਹਦੇ 'ਚ ਹੁੰਦਾ, ਪਰ ਉਹ ਜਿਹੜੇ ਕੁਛ ਪਲ ਹੁੰਦੇ ਨੇ ਕਿ ਵਾਰਡ 'ਚ ਬਿੱਲਾ ਕਿਵੇਂ ਫਸਿਆ ਹੋਇਆ, ਹਾਲਾਤ ਉਦੋਂ ਬਿੱਲੇ ਦੇ ਅੰਦਰ ਖੌਫ ਵੀ ਹੈ ਤੇ ਇੱਕ ਜਿਹੜਾ ਸ਼ਿਕਾਰ ਮਾਰਿਆ ਹੱਥੋਂ ਨਿਕਲ ਗਿਆ ਉਹਦਾ ਵੀ ਹੈ, ਔਰ ਡਰ ਵੀ ਹੈ ਕਿ ਮਾਲਕ ਜਿਹੜੇ ਨੇ ਉੱਤੋਂ ਆ ਰਹੇ ਨੇ, ਤੇ ਉਸ ਵਿਚਲੀ ਇੰਪਲਸ ਨੂੰ ਕੱਢਣ ਲਈ ਵੀ ਜਿਹੜੀ ਹੈ ਕਿ ਵੀ ਇਹਦੇ ਚੋਂ ਨਿਕਲੀਏ, ਉਹਦੀ ਜਿਹੜੀ ਛਟਪਟਾਹਟ ਹੁੰਦੀ, ਕਿਉਂਕਿ ਮੈਂ ਇਹ ਦੇਖਿਆ ਹੋਇਆ ਸੀਨ, ਬਹੁਤਿਆਂ ਨੇ ਦੇਖਿਆ ਹੋਣਾ। ਸੋ ਮੇਰਾ ਖਿਆਲ ਹੈ ਕਿ ਵੀ ਮੈਂ ਆਪਣੀ ਗੱਲ ਕਹਿਣ 'ਚ, ਸੋ ਭਾਰਤ ਦੀ ਹਾਲਤ ਯੂਕਰੇਨ ਦੇ ਮੁੱਦੇ ਤੇ ਇਹੋ ਜਿਹੀ ਹੈ। ਹੁਣ ਇਹ ਕਹਾਣੀ ਤਾਂ ਮੈਂ ਦੱਸਾਂਗਾ ਕਿ ਵੀ ਕਿਉਂ ਇਹ ਵਾਰਡ 'ਚ ਫਸੇ ਬਿੱਲੇ ਵਾਂਗ ਹੈ, ਪਰ ਅੱਜ ਇੱਕ ਪਾਕਿਸਤਾਨੀ ਟਾਕ ਸ਼ੋਅ 'ਚ, ਅੱਜ ਜਾਂ 2 ਦਿਨ ਪੁਰਾਣਾ, ਉਹਦੇ ਤੇ ਇੱਕ ਕਹਾਣੀ ਕਿ ਹੁਣ ਜਿਹੜੀ ਉਹਨਾਂ ਦੀ ਅਸਲ ਸਥਿਤੀ ਹੈ ਯੂਕਰੇਨ ਦੇ ਮੁੱਦੇ ਤੇ, ਉਹਦੇ 'ਚ ਕੀ ਹੈ, ਪਰ ਜਿਹੜਾ ਉਹ ਆਪਣੇ ਲੋਕਾਂ ਨੂੰ ਪ੍ਰੈਜ਼ੈਂਟ ਕਰ ਰਹੇ ਨੇ, ਜਦੋਂ ਉਹਨਾਂ ਨੂੰ ਵਿਦਨ ਕੰਟਰੀ ਪੁੱਛਿਆ ਜਾ ਰਿਹਾ ਕਿ ਵੀ ਇਹ ਹੋ ਕੀ ਰਿਹਾ, ਵੀ ਤੁਹਾਡਾ ਜਿਹੜਾ ਕਲਾਊਟ ਹੈ, ਤੁਹਾਨੂੰ ਅਸੀਂ ਜਿਵੇਂ ਕੱਲ ਇੱਕ ਅਸੀਂ ਸੈਗਮੈਂਟ ਕੀਤਾ ਕਿ ਅਮਰੀਕਾ ਨੇ ਟਰੈਵਲ ਐਡਵਾਈਜ਼ਰੀ ਦਿੱਤੀ, ਕੈਨੇਡਾ ਨੇ ਟਰੈਵਲ ਐਡਵਾਈਜ਼ਰੀ ਵੀ ਦਿੱਤੀ, ਔਰ ਇੰਡੀਆ ਨੇ ਗੁੱਸੇ 'ਚ ਅੱਗੋਂ ਡਿਮਾਰਸ਼ੇ ਵੀ, ਔਰ ਜਿਵੇਂ ਐਸ ਜੈ ਸ਼ੰਕਰ ਆਸਟ੍ਰੇਲੀਆ ਦੀ ਧਰਤੀ ਤੇ ਬੈਠਾ ਕੈਨੇਡਾ ਦੇ ਖਿਲਾਫ ਜ਼ਹਿਰ ਘੋਲ ਰਿਹਾ ਹੈ। ਫਿਰ ਜਰਮਨ ਦੀ ਫੋਰਨ ਮਿਨਿਸਟਰੀ ਨੇ ਬਿਲਾਵਲ ਭੁੱਟੋ ਪਾਕਿਸਤਾਨ ਦੇ ਫੋਰਨ ਮਿਨਿਸਟਰ ਨਾਲ ਜੁਆਇੰਟ ਪ੍ਰੈਸ ਕਾਨਫਰੰਸ ਕਸ਼ਮੀਰ ਦੇ ਮੁੱਦੇ ਦੀ ਆਪਣੀ ਰਿਸਪੌਂਸਿਬਿਲਿਟੀ ਦਾ ਹਵਾਲਾ ਦਿੰਦੇ ਆ UN ਦੀ ਗੱਲ ਕੀਤੀ। ਔਰ ਇਸੇ ਤਰ੍ਹਾਂ UK ਦੇ ਨਾਲ ਜਿਹੜੀ ਇਹਨਾਂ ਦੀ ਟ੍ਰੇਡ ਡੀਲ ਸੀ ਆਉਣ ਵਾਲੇ ਮੰਥ 'ਚ ਹੋਣੀ ਸੀ, ਉਹ ਵੀ ਹੋਇਆ ਜੀ ਕਿ ਡੇਟਾ ਦੇ ਮੁੱਦੇ ਤੇ ਡੈਡਲੌਕ ਹੈ।
ਹੁਣ ਇਹ ਸਾਰੀਆਂ ਚੀਜ਼ਾਂ ਆਪਣੇ ਲੋਕਾਂ ਨੂੰ ਐਕਸਪਲੇਨ, ਔਰ ਉਹਨਾਂ ਦੇ ਕੁਝ ਜਿਹੜੇ ਸ਼ਾਰਪ ਕਾਲਮਨਿਸਟ ਨੇ ਉਹ ਚੁੱਕਤਾ ਰਹੇ ਨੇ ਸਵਾਲ ਕਿ ਵੀ ਭਾਰਤ ਦਾ ਤਾਂ ਰਿਵਰਸ ਗੇਅਰ ਲੱਗ ਗਿਆ। ਪਹਿਲਾਂ ਉਹ ਸਮਝਦੇ ਸੀ ਕਿ ਜੀ ਚਲੋ ਹੁਣ ਅਮਰੀਕਾ ਵੱਲ ਹੋ ਗਿਆ, ਲੌਜਿਸਟਿਕਸ ਸ਼ੇਅਰ ਕਰਨ ਦੀ ਲਾਈਨ ਆ ਗਈ, ਅਮਰੀਕਾ ਨੇ ਇੰਡੋ ਪੈਸੀਫਿਕ ਵਰਡ ਇਸਤੇਮਾਲ ਕੀਤਾ। ਫਿਰ ਕਿਹਾ ਜੀ ਦੇਖੋ ਇੰਡੀਆ ਕੁਆਡ 'ਚ ਆ ਗਿਆ। ਹਾਲਾਂ ਇਹਨਾਂ ਦਾ ਬੈਕ ਮਾਰਚ ਤਾਂ ਉਦੋਂ ਹੀ ਜਦੋਂ ਆਕਸ ਕ੍ਰੀਏਟ ਕੀਤਾ ਔਰ ਅਮਰੀਕਾ, ਯੂਕੇ ਔਰ ਆਸਟ੍ਰੇਲੀਆ ਦਾ ਜਿਹੜਾ ਡਿਫੈਂਸ ਪੈਕਟ ਹੋਇਆ ਉਹ ਕੁਆਡ ਤੋਂ ਬਾਅਦ ਦੀ ਡਿਵੈਲਪਮੈਂਟ ਸੀ। ਉਦੋਂ ਹੀ ਸਿਆਣਿਆਂ ਨੂੰ ਨਜ਼ਰ ਆ ਗਿਆ ਸੀ ਕਿ ਇੰਡੀਆ ਨੂੰ ਅਮਰੀਕਾ ਨੇ ਦੇਖ ਲਿਆ ਵੀ ਇਹ ਯੂਜ਼ਲੈਸ ਐਲਾਈ ਹੈ, ਇਹਨੂੰ ਬਾਹਰ ਕੱਢੋ, ਔਰ ਮਿਲੀਟੈਰਲੀ ਜਿਹੜਾ ਹੈ ਉਹ ਅਲਾਇੰਸ ਆਕਸ ਦੇ ਥੱਲੇ ਬਣਾਇਆ। ਹੁਣ ਜਦੋਂ ਇਹ ਕੈਨੇਡਾ ਦੇ ਵਿੱਚ ਰਿਪੀਟਡਲੀ ਇਹਨਾਂ ਦਾ ਬਿਹਾਈਂਡ ਦਾ ਕਰਟਨ ਡਿਪਲੋਮੇਸੀ ਔਰ ਹੁਣ ਖੁੱਲ੍ਹ ਕੇ ਡਿਮਾਰਸ਼ੇ ਤੱਕ ਕੋਈ ਅਸਰਅੰਦਾਜ਼ ਨਹੀਂ ਹੋ ਰਹੇ। ਅਮਰੀਕਾ ਦੀ ਟਰੈਵਲ ਐਡਵਾਈਜ਼ਰੀ ਨੇ ਈਵਨ ਜਿਹੜਾ ਇੰਡੋ ਅਮਰੀਕਨ ਚੈਂਬਰ ਆਫ ਕਮਰਸ ਹੈ ਉਹਦਾ ਪ੍ਰੈਜ਼ੀਡੈਂਟ ਵੀ ਉਹਨੂੰ ਰੀਵਿਜ਼ਿਟ ਕਰਨ ਲਈ ਕਹਿ ਰਿਹਾ, ਔਰ ਮਿਸਪਲੇਸ ਤੇ ਫਲਾਣਾ ਤੇ ਟਿਮਕਾ। ਤੇ ਲੋਕਾਂ ਦੇ ਵਿੱਚ ਉੱਥੇ ਹੁਣ ਚਰਚਾ ਹੋ ਰਹੀ ਹੈ ਕਿ ਵੀ ਇਹ ਬਣ ਕੀ ਰਿਹਾ ਹੈ, ਜਾ ਕਿੱਧਰ ਨੂੰ ਰਹੇ ਨੇ, ਇਹਨਾਂ ਦਾ ਹਾਲ ਕੀ ਹੈ। ਤੇ ਉਹਦੇ 'ਚ ਫਿਰ ਉਹਨਾਂ ਆਪਣੇ ਲੋਕਾਂ ਨੂੰ ਜੋ ਕਹਿ ਰਹੇ ਨੇ, ਇੱਕ ਕਹਾਣੀ ਅੱਜ ਜਿਹੜੀ ਮੈਂ ਦੇਖੀ ਜਾਂ ਸੁਣੀ ਉਹਦੇ 'ਚ ਇਹ ਹੈ ਕਿ ਵੀ ਇੱਕ ਬੰਦਾ ਕਿਸੇ ਘੁਮਾਰ ਤੋਂ ਖੋਤਾ ਮੰਗਣ ਆਇਆ ਕਿ ਵੀ ਮੈਂ ਕੋਈ ਢੋਆ ਢਵਾਈ ਕਰਨੀ ਹੈ ਔਰ ਮੈਨੂੰ ਜਿਹੜਾ ਹੈ ਉਹ ਖੋਤਾ ਦੇ। ਉਹਨੇ ਕਿਹਾ ਵੀ ਨਹੀਂ, ਖੋਤਾ ਤਾਂ ਕੋਈ ਹੋਰ ਲੈ ਗਿਆ ਹੋਇਆ ਤੇ ਹੈ ਨਹੀਂ। ਔਰ ਉਹ ਬੰਦਾ ਵਾਪਸ ਮੁੜ ਨਹੀਂ ਲੱਗਾ ਤਾਂ ਉਹਨੂੰ ਇੱਕਦਮ ਖੋਤੇ ਦੀ ਉਹ ਡੈਂਚੂ ਡੈਂਚੂ ਕਹਿੰਦੇ ਨੇ ਅਕਸਰ, ਉਹਦੀ ਜਿਹੜੀ ਆਵਾਜ਼ ਹੁੰਦੀ ਹੈ ਖੋਤੇ ਦੀ ਉਹ ਉਹਨੂੰ ਸੁਣ ਪਈ। ਉਹ ਬੰਦਾ ਉਹਨੂੰ ਕਹਿੰਦਾ ਮੈਂ ਖੋਤੇ ਦੀ ਆਵਾਜ਼ ਸੁਣੀ, ਖੋਤਾ ਤਾਂ ਇੱਥੇ ਹੀ ਹੈ। ਉਹ ਕਹਿੰਦਾ ਜੇ ਮੈਂ ਤੈਨੂੰ ਦੇਣਾ ਵੀ ਸੀ ਤੇ ਹੁਣ ਬਿਲਕੁਲ ਨਹੀਂ ਦੇਣਾ ਕਿ ਤੂੰ ਮੇਰੇ ਤੇ ਇਤਬਾਰ ਨਹੀਂ ਕਰਦਾ, ਤੂੰ ਖੋਤੇ ਤੇ ਇਤਬਾਰ ਕਰ ਰਿਹਾ। ਹੁਣ ਇਹਨਾਂ ਦਾ ਹਾਲ ਇਹ ਹੈ ਵੀ ਆਪਣੇ ਲੋਕਾਂ ਨੂੰ ਕਹਿ ਰਹੇ ਨੇ ਕਿ ਜੀ ਜੋ ਆ ਰਿਹਾ ਬਾਹਰਲੇ ਮੀਡੀਆ ਜਾਂ ਦੂਸਰੇ 'ਚ ਤੁਸੀਂ ਉਹਦੇ ਤੇ ਇਤਬਾਰ ਕਰ ਰਹੇ ਹੋ, ਅਸੀਂ ਖੋਤੇ ਤੁਹਾਡੇ ਸਾਹਮਣੇ ਖੜੇ ਨਹੀਂ ਹੋ ਗਏ। ਹਾਂ, ਉਹਨਾਂ ਤੇ ਤੁਸੀਂ ਖੋਤਿਆਂ ਦੇ ਇਤਬਾਰ ਕਰ ਰਹੇ ਸੀ, ਤੁਹਾਡੇ ਸਾਹਮਣੇ ਖੜੇ ਆ, ਸਾਡੇ ਤੇ ਇਤਬਾਰ ਨਹੀਂ ਕਰ ਰਹੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਲਈ ਜੇ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਇਹ ਕਹਿਣੀ ਹੋਏ ਕਿ ਡੌਗ ਇਨ ਦਾ ਮੈਂਜਰਸ ਪਾਲਿਸੀ, ਉਹ ਵੀ ਇਹਨਾਂ ਦਾ ਹਾਲ ਹੈ। ਵਾਰਡ 'ਚ ਫਸੇ ਬਿੱਲੇ ਵਾਂਗ ਵੀ ਹੈ। ਤੇ ਵੈਸੇ ਸਾਡੇ ਇੱਕ ਲਾਹੌਰੀ ਵਿਊਅਰ ਨੇ ਬੜਾ ਖੂਬਸੂਰਤ ਕੱਲ੍ਹ ਇੱਕ ਕਾਮੈਂਟ ਲਿਖਿਆ ਸੀ। ਉਹਨੇ ਕਿਹਾ ਜੀ ਇਹਨਾਂ ਨੇ 100 ਗੰਢੇ ਵੀ ਖਾਧੇ ਨੇ, ਹੁਣ 100 ਜੁੱਤੀਆਂ ਵੀ ਖਾਣੀਆਂ। ਮੈਂ ਕਿਹਾ ਵੀ ਇਹ ਸਾਰਿਆਂ ਨੂੰ ਰਲਾ ਮਿਲਾ ਕੇ ਜੇ ਕਹੀਏ ਤਾਂ ਫਿਰ ਭਾਰਤ ਦੀ ਜਿਹੜੀ ਪਾਲਿਸੀ ਹੈ। ਔਰ ਜਦੋਂ ਐਸ ਜੈ ਸ਼ੰਕਰ, ਹਾਲਾਂਕਿ ਬੜਾ ਸੀਜ਼ਨ ਡਿਪਲੋਮੈਟ ਹੈ, ਇਹਦਾ ਪਿਓ ਵੀ ਕਿਸੇ ਜ਼ਮਾਨੇ 'ਚ ਚੀਨ 'ਚ ਐਂਬੈਸਡਰ ਵੀ ਰਿਹਾ, ਉਹਨੂੰ ਮੈਂਡਰੀਨ ਚਾਈਨੀਜ਼ ਜ਼ਬਾਨ ਵੀ ਆਉਂਦੀ ਸੀ ਤੇ ਪਿਓ ਨੂੰ। ਇਹ ਵੀ ਐਜ਼ ਏ ਫੋਰਨ ਸਰਵਿਸ ਤੋਂ ਬਹੁਤ ਜਿਹੜਾ ਉਹ ਪ੍ਰੋਫੈਸ਼ਨਲ ਸੀ ਔਰ ਬਿਨਾਂ ਕਿਸੇ ਪੰਚਾਇਤ ਦਾ ਮੈਂਬਰ ਬਣੇ ਵੀ ਇਹਨੂੰ ਅਪਰ ਹਾਊਸ ਰਾਹੀਂ ਨਰਿੰਦਰ ਮੋਦੀ ਲੈ ਕੇ ਆਇਆ। ਔਰ ਤੁਸੀਂ ਇਹਦੇ ਪਿਛਲੇ ਪੀਰੀਅਡ ਦੇ ਪ੍ਰੈਸ ਕਾਨਫਰੰਸਿਸ ਦੇਖੋ ਔਰ ਹੁਣ ਇਹਦਾ ਹਾਲ ਦੇਖੋ। ਹੁਣ ਇਵੇਂ ਹੀ ਲੱਗਦਾ ਹੁੰਦਾ ਹੈ ਕਿ ਜਿਵੇਂ ਕਿਸੇ ਖੂਹ 'ਚੋਂ ਬੋਲ ਰਿਹਾ ਹੋਵੇ। ਕਿਉਂਕਿ ਮੈਂ ਆਸਟ੍ਰੇਲੀਆ 'ਚ ਵੀ ਜਿਹੜੀ ਉਹਨਾਂ ਦੀ ਫੋਰਨ ਮਿਨਿਸਟਰ ਦੇ ਨਾਲ ਕਾਊਂਟਰ ਪਾਰਟ ਨਾਲ ਪ੍ਰੈਸ ਕਾਨਫਰੰਸ ਦੇਖੀ, ਬਾਹਰ ਵੀ ਮੈਂ ਯੂਰਪ 'ਚ ਵੀ ਦੇਖਿਆ ਕਿ ਵੀ ਜਿਹਨੂੰ ਕਹਿੰਦੇ ਨੇ ਵੀ ਫੂਕ ਨਿਕਲੀ ਹੋਈ ਹੈ। ਕਿਉਂਕਿ ਇਹ ਐਸ ਜੈ ਸ਼ੰਕਰ ਦੀ ਐਗਰੈਸਿਵਨੈਸ ਵੀ ਸੀ ਇਸ ਮੁੱਦੇ ਤੇ, ਜਿਹੜਾ ਚੀਨ ਨਾਲ ਟਕਰਾਅ ਦੀ ਲਾਈਨ ਦਾ ਲੈਣਾ ਹੈ ਜਾਂ ਈਵਨ ਅਮਰੀਕਾ ਵੱਲ ਪੂਰੀ ਤਰ੍ਹਾਂ ਝੁਕਾਅ ਦੀ ਲਾਈਨ ਹੈ, ਇਹ ਜਿਹੜੀ ਹੈ ਇਹਦਾ ਬ੍ਰੇਨ ਚਾਈਲਡ ਸੀ। ਔਰ ਇਹਨੂੰ ਉਹ ਸਮਝਦਾ ਸੀ ਮੋਦੀ ਜਾਂ ਦੂਜੇ ਵੀ ਕਿ ਜੀ ਅਸੀਂ ਜਿਹੜਾ ਹੁਣ ਇੱਕ ਸ਼ਿਫਟ ਕਰ ਰਹੇ ਹਾਂ ਰਸ਼ੀਆ ਵੱਲੋਂ ਜਾ ਕੇ ਦੂਜੇ। ਪਰ ਹੁਣ ਜਿੱਥੇ ਜਾ ਕੇ ਐਸ ਜੈ ਸ਼ੰਕਰ ਦੀ ਇਹ ਨੀਤੀ ਜਿਹਦੇ 'ਚ ਬਹੁਤ ਜ਼ਿਆਦਾ ਇੱਕ ਸਟੇਜ ਤੇ ਅਮਰੀਕਾ ਵੱਲ ਝੁਕੇ, ਜੋ ਲੌਜਿਸਟਿਕ ਦੀ ਸ਼ੇਅਰਿੰਗ ਔਰ ਕੁਆਡ ਦਾ ਹਿੱਸਾ ਬਣਨਾ ਉਹਦਾ ਹਾਈਟ ਸੀ ਉਹ ਸਾਰੇ ਦੀ। ਲੇਕਿਨ ਇੱਕ ਪਾਸੇ ਤਾਂ ਜਦੋਂ ਚੀਨ ਨੇ ਕੁੱਟਿਆ ਗਲਵਾਨ ਵੈਲੀ 'ਚ ਜੂਨ 2020 ਦੇ, ਪਹਿਲਾਂ ਅਪ੍ਰੈਲ ਦੇ ਵਿੱਚ, ਫਿਰ ਜੂਨ ਦੇ ਵਿੱਚ, ਫਿਰ ਉਹ ਸਾਰੀ ਹਿਊਮਿਲੇਸ਼ਨ 'ਚ 15 ਆਲਮੋਸਟ ਇਹਨਾਂ ਦੀਆਂ ਕਮਾਂਡਰ ਲੈਵਲ ਮੀਟਿੰਗਸ ਤੋਂ ਦੇ ਬਾਵਜੂਦ ਜਿਹੜੀ ਈਵਨ ਬਫਰ ਜ਼ੋਨ ਸੀ ਇਹਨਾਂ ਦਾ, ਉਹ ਪੈਂਗੋਂਗ ਸੋ ਲੇਕ ਤੇ ਹੋਏ, ਉਹਦੇ ਨਾਲ ਲੱਗਦੇ ਦੂਸਰੇ ਏਰੀਆਜ਼ ਤੇ ਹੋਏ। ਇੰਡੀਆ ਨੇ ਆਪਣੀ ਟੈਰੀਟਰੀ ਦੇ ਵਿੱਚ ਹੀ ਜਿਹੜਾ ਇਹਨਾਂ ਨੂੰ ਉਹ ਜਿਹੜਾ ਜ਼ੋਨ ਬਣਾ ਕੇ ਦੇਣਾ ਪਿਆ, ਜਿੱਥੇ ਉਹ ਅੱਗੇ ਖੁਦ ਪੈਟਰੋਲਿੰਗ ਕਰਦੇ ਸੀ ਉੱਥੇ ਉਹ ਨਹੀਂ ਕਰ, ਉਹ ਡੈਪਸੋਂਗ ਹੋਏ, ਡੈਮਚੌਕ ਹੋਏ। ਹੁਣ ਇਹ ਸਾਰੀ ਜਿਹੜੀ ਫੋਰਨ ਪਾਲਿਸੀ ਦੀ ਫੇਲਿਅਰ ਹੈ ਔਰ ਉਹ ਨਜ਼ਰ ਆ ਰਿਹਾ ਹੈ ਤੁਹਾਨੂੰ
ਕਦੋਂ ਤੁਸੀਂ ਬਬਲਿੰਗ ਹੁੰਦੇ ਹੋ, ਜਦੋਂ ਤੁਹਾਡੀ ਕੋਈ ਅਚੀਵਮੈਂਟ ਹੁੰਦੀ ਹੈ। ਆਸਟ੍ਰੇਲੀਆ ਦੇ ਉਸ ਆਪਣੀ ਪ੍ਰੈਸ ਕਾਨਫਰੰਸ ਵੀ ਤੁਸੀਂ ਦੇਖ ਸਕਦੇ ਹੋ, ਔਰ ਅਸੀਂ ਨੈਕਸਟ ਟੌਪਿਕ 'ਚ ਡਿਸਕਸ ਕਰਾਂਗੇ ਕਿ ਕਿਵੇਂ ਜਿਹੜਾ ਸਿੱਖ ਇਸ਼ੂ ਹੈ ਉਹਨੇ ਵੀ ਇਹਨਾਂ ਦੀਆਂ ਨਾਸਾਂ 'ਚ ਧੂੰ ਦਿੱਤਾ ਹੋਇਆ, ਔਰ ਖ਼ਾਸ ਤੌਰ 'ਤੇ ਰੈਫਰੈਂਡਮ 2020 ਦੇ ਹਵਾਲੇ ਨਾਲ ਇਹਨਾਂ ਦੀ ਅਟਰ ਫੇਲਿਅਰ। ਪਹਿਲਾਂ UK 'ਚ ਫਰਸਟ੍ਰੇਟ ਹੋ ਕੇ ਨਿਕਲੇ, ਫਿਰ ਕੈਨੇਡਾ 'ਚ ਤਾਂ ਗੱਲ ਡਿਮਾਰਸ਼ੇ ਤੱਕ ਗਈ, ਔਰ ਹੁਣ ਜਿਹੜਾ ਅਮਰੀਕਾ, ਜਿਨ੍ਹਾਂ ਨੇ ਅਜੇ ਅਮਰੀਕਾ 'ਚ ਤਾਂ ਇਸ ਦੀ ਸ਼ੁਰੂਆਤ ਵੀ ਨਹੀਂ ਸੀ ਹੋਈ, ਲੇਕਿਨ ਉਹਨਾਂ ਦੀ ਟਰੈਵਲ ਐਡਵਾਈਜ਼ਰੀ ਔਰ ਇੰਡੀਆ ਕੈਪੀਟਲ ਆਫ ਕ੍ਰਾਈਮ ਐਂਡ ਰੇਪ ਐਂਡ ਟੈਰਰਿਜ਼ਮ ਐਂਡ ਅਨਸਿਕਿਉਰ ਬਾਰਡਰ, ਉਹ ਸਾਰੇ ਦੇ ਥੱਲੇ ਜਿਹੜਾ ਇਹ ਸ਼ੋਅ ਹੋ ਰਿਹਾ ਕਿ ਭਾਈ ਇਹਨਾਂ ਦੀ ਫੋਰਨ ਪਾਲਿਸੀ, ਹਾਲਾਂਕਿ ਅਨਫੋਰਚੂਨੇਟਲੀ ਪਾਕਿਸਤਾਨ ਦੇ ਕੁਝ ਪੋਲੀਟੀਸ਼ੀਅਨਸ ਉਹ ਇੰਡੀਆ ਦੀ ਤਾਰੀਫ ਤੱਕ ਚਲੇ ਜਾਂਦੇ ਨੇ ਕਿ ਜੀ ਦੇਖੋ ਉਹ ਕਿਵੇਂ ਕਰ ਰਿਹਾ ਐਵੇਂ। ਨਹੀਂ, ਇਹ ਤੁਸੀਂ ਘੱਟੋ ਘੱਟ ਹੋਰ ਕਿਸੇ ਦੀ ਤਾਰੀਫ ਕਰ ਲਓ ਜਿਹੜਾ ਨਹੀਂ ਵੀ ਕਾਬਲੇ ਤਾਰੀਫ ਹੈ। ਇਹ ਤਾਂ ਵੈਸੇ ਹੀ ਨਹੀਂ ਹੈ ਕਾਬਲੇ ਤਾਰੀਫ, ਇਹਨਾਂ ਦਾ ਆਪਣਾ ਅੰਦਰੋਂ ਜਿਹੜਾ ਹੈ ਉਹ ਬਿਲਕੁਲ ਜਲੂਸ ਨਿਕਲ ਰਿਹਾ। ਲੇਕਿਨ ਇਸ ਦਾ ਜਿਹੜਾ ਆਧਾਰ ਅੱਜ ਜੇ ਅਸੀਂ ਇਹਨੂੰ ਡੀ ਟੌਪਿਕ 'ਚ ਡਿਸਕਸ ਕਰ ਰਹੇ ਤੇ ਉਸ ਦਾ ਆਧਾਰ ਹੈ ਕਿ ਇੱਕ ਪਾਸੇ ਇੰਡੀਆ, ਔਰ ਪਹਿਲਾਂ ਹੁਣ ਕਿਉਂਕਿ ਐਸ ਜੈਸ਼ੰਕਰ ਦੇ ਹਵਾਲੇ ਨਾਲ ਹੀ ਗੱਲ ਕੀਤੀ ਹੈ, ਇਹ ਨਾ ਕਹਿਣ ਕਿ ਭਾਈ ਜੀ ਗਧੇ ਤੇ ਇਤਬਾਰ ਕਰਦੇ ਹੋ ਸਾਡੇ ਤੇ ਨਹੀਂ। ਉਹਨੇ ਜਿਹੜਾ ਇਸ਼ੂ ਇਸ ਵੇਲੇ G7 ਦੀ ਮੀਟਿੰਗ ਦੇ ਵਿੱਚ, G7 ਉਹ ਦੇਸ਼ ਨੇ ਇੱਕ ਸਟੇਜ ਦੇ ਉੱਤੇ ਜਿਹੜੀਆਂ 7 ਵੱਡੀਆਂ ਇਕੋਨਮੀ ਸੀ, ਹਾਲਾਂਕਿ ਐਕਸਪੈਂਡ ਕਰਦੇ ਕਰਦੇ ਹੁਣ G20 ਤੱਕ ਚਲੇ ਗਏ। ਉਹਨਾਂ 'ਚ ਕੈਨੇਡਾ, ਫਰਾਂਸ, ਇਟਲੀ, ਅਮਰੀਕਾ, UK, ਜਰਮਨੀ ਔਰ ਜਾਪਾਨ। ਕਿਉਂਕਿ G7 ਦੇ ਜਿਹੜੇ 7 ਦੇਸ਼ ਨੇ, ਇਹਨਾਂ ਨੇ ਖੁੱਲ੍ਹ ਕੇ ਯੂਕਰੇਨ ਦੀ ਸਪੋਰਟ ਕੀਤੀ ਪਹਿਲਾਂ ਵੀ, ਔਰ ਹੁਣ ਜਿਨ੍ਹਾਂ 4 ਖਿੱਤਿਆਂ ਦੇ ਵਿੱਚ ਜਿਹੜੇ ਰੂਸ ਨੇ ਯੂਕਰੇਨ ਤੋਂ ਫੌਜੀ ਤਾਕਤ ਦੇ ਨਾਲ ਖੋਏ, ਉਹਨਾਂ 'ਚ ਉਹਨੇ ਆਪਣੇ ਲੈਵਲ ਦੇ ਉੱਤੇ ਰੈਫਰੈਂਡਮ ਕਰਵਾ ਕੇ ਉਹਨਾਂ ਨੂੰ ਐਨੈਕਸ ਕਰਨ ਦਾ ਲਾਈਨ ਲਈ। ਯੂਕਰੇਨ ਨੇ ਰੀਟੈਲੀਏਟ ਕੀਤਾ ਬੜਾ ਸਮਾਰਟ ਕਿ ਵੀ ਉਹਨਾਂ ਨੇ ਕ੍ਰੀਮੀਆ ਜਿਹੜਾ 2017 ਦੇ ਵਿੱਚ ਸ਼ਾਇਦ ਜਾਂ 18 'ਚ ਰੂਸ ਨੇ ਐਨੈਕਸ ਕੀਤਾ ਸੀ, ਉਸ ਦਾ ਜਿਹੜਾ ਰੂਸ ਨਾਲ ਜੁੜਦਾ ਲਿੰਕ ਵਾਲਾ ਪੁਲ ਸੀ ਉਹ ਉਡਾ ਦਿੱਤਾ। ਹੁਣ ਇਸ ਸਾਰੇ ਤੋਂ ਬਾਅਦ ਰੂਸ ਨੇ ਬੜਾ ਜ਼ੋਰਦਾਰ ਅੱਗੋਂ ਕਾਊਂਟਰ ਰੀਟੈਲੀਏਸ਼ਨ ਕਰਦੇ ਆ। ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਥਾਵਾਂ ਦੇ ਉੱਤੇ ਮਿਸਾਈਲਾਂ ਦਾਗੀਆਂ, ਸ਼ਹਿਰਾਂ ਦੇ ਅੱਧ 'ਚ ਆ ਕੇ ਡਿੱਗੀਆਂ, ਈਵਨ ਮੀਡੀਆ ਵਾਲੇ ਵੀ ਪ੍ਰਭਾਵਿਤ ਹੋਏ ਔਰ ਸਿਵਿਲੀਅਨਸ ਵੀ ਹੋਏ। ਹੁਣ ਇਸ ਤੋਂ ਬਾਅਦ ਇੱਕ ਰੋਹ ਹੈ, ਔਰ G7 ਦੇਸ਼ਾਂ ਨੇ ਪਹਿਲਾਂ ਹੀ ਆਇਲ ਕੈਪ, ਪ੍ਰਾਈਸ ਕੈਪ ਤਾਂ ਲਾਈ ਹੈ, ਲੇਕਿਨ ਹੁਣ ਪਹਿਲਾਂ ਖਬਰ ਅਸੀਂ ਇਹ ਦੇਖ ਲਈ ਹੈ, ਯੂਕਰੇਨ ਰਸ਼ੀਆ ਵਾਰ, G7 ਕੰਟਰੀਜ਼ ਵਿਲ ਬੈਕ ਕੀਵ ਫॉर ਐਜ਼ ਲੌਂਗ ਐਜ਼ ਇਟ ਟੇਕਸ। ਸੋ ਉਹਨਾਂ ਨੇ ਬੜੀ ਸਟਰੋਂਗ ਦਿੱਤਾ, ਕਿਉਂਕਿ ਜਿਹੜੀ ਰਸ਼ੀਆ ਨੇ ਲੇਟੈਸਟ ਮਿਸਾਈਲ ਅਟੈਕ ਕੀਤੇ ਨੇ ਉਹਨਾਂ 'ਚ 19 ਮੌਤਾਂ ਹੋਈਆਂ ਨੇ, ਹੋਰ ਸੈਂਕੜਿਆਂ ਜ਼ਖਮੀ ਨੇ। ਔਰ ਇਹ ਜਿਹੜਾ, ਔਰ ਉਹਨੇ ਪੁਤਿਨ ਨੇ ਤਾਂ ਬਿਲਕੁਲ ਖੁੱਲ੍ਹ ਕੇ ਕਿਹਾ ਜੀ ਕਿ ਜਿਹੜਾ ਕੀ ਬ੍ਰਿਜ ਲਿੰਕਿੰਗ ਰਸ਼ੀਆ ਔਰ ਆਕੂਪਾਈਡ ਕ੍ਰੀਮੀਆ 'ਚ ਸੀ, ਉਸ ਦੇ ਉੱਤੇ ਜਿਹੜਾ ਅਟੈਕ ਹੋਇਆ ਉਹਦੇ ਜਵਾਬ 'ਚ ਅਸੀਂ ਕੀਤਾ। ਲੇਕਿਨ ਇਹਨਾਂ G7 ਮੁਲਕਾਂ ਨੇ ਜਿਹੜਾ ਰੈਜ਼ੋਲੂਸ਼ਨ ਕੀਤਾ ਉਹਦੇ 'ਚ ਉਹਨਾਂ ਨੇ ਕਿਹਾ ਵੀ ਵਿਲ ਕੰਟੀਨਿਊ ਟੂ ਪ੍ਰੋਵਾਈਡ ਫਾਈਨੈਂਸ਼ੀਅਲ, ਹਿਊਮੈਨਿਟੇਰੀਅਨ, ਮਿਲਟਰੀ, ਡਿਪਲੋਮੈਟਿਕ ਐਂਡ ਲੀਗਲ ਸਪੋਰਟ and will stand firmly with Ukraine for as long as it takes। ਹੁਣ ਇਹ ਬੜੀ ਸਟਰੋਂਗ ਸਟੇਟਮੈਂਟ ਹੈ। ਕੱਲੀ ਇਹ ਹੈਲਪ ਹਿਊਮੈਨਿਟੇਰੀਅਨ ਜਾਂ ਫਾਈਨੈਂਸ਼ੀਅਲ ਜਾਂ ਡਿਪਲੋਮੈਟਿਕ ਜਾਂ ਕਾਨੂੰਨੀ ਨਹੀਂ ਹੈ, ਉਹਨਾਂ ਨੇ ਓਪਨਲੀ ਮਿਲਟਰੀ ਕਰ ਤਾਂ ਪਹਿਲਾਂ ਵੀ ਰਹੇ ਨੇ, ਪਰ ਜਦੋਂ ਕੋਈ ਚੀਜ਼ ਔਨ ਪੇਪਰ ਆਉਂਦੀ ਹੈ ਫਿਰ ਇਹਦਾ ਮਤਲਬ ਹੈ ਕਿ ਹੁਣ ਇੱਕ ਯੂਕਰੇਨ ਦੇ ਨਾਲ ਜਿੱਥੇ ਨੈਟੋ ਤਾਂ ਖੜੀ ਹੈ ਉੱਥੇ ਇਹ, ਔਰ ਇਹਦੇ 'ਚ ਕਿਉਂਕਿ ਜਾਪਾਨ ਵੀ ਇਸ ਦਾ ਹਿੱਸਾ ਹੈ, ਇਸ ਲਈ ਇਹ ਜਿਹੜੀ ਸਟੇਟਮੈਂਟ ਹੈ ਹੋਰ ਵੀ ਇੰਪੋਰਟੈਂਟ ਬਣ ਜਾਂਦੀ ਹੈ। ਜਰਮਨੀ ਜਿਹੜਾ ਕਈ ਵਾਰ ਖੱਬੇ ਸੱਜੇ ਹੁੰਦਾ ਹੈ ਸੀ ਰੂਸ ਦੇ ਮੁੱਦੇ ਤੇ, ਕਿਉਂਕਿ ਉਹਦੀ ਸਪਲਾਈ ਲਾਈਨ ਉਹਦੇ ਨਾਲ ਜੁੜੀ ਹੋਈ ਹੈ, ਔਰ ਇਸ ਦੇ G7 ਦੀ ਪੂਰੀ ਮਦਦ। ਹਾਲਾਂਕਿ ਜੇ ਰੂਸ ਦੀ ਮਦਦ ਦੀ ਗੱਲ ਦੇਖੀਏ ਤਾਂ ਮਿਲੀਟੈਰਲੀ ਸਿਰਫ ਬੈਲਾਰੂਸ, ਜਿਸ ਇਹਨਾਂ ਨੇ ਪਹਿਲਾਂ ਹੀ ਜਾ ਕੇ ਰੂਸ ਨੇ ਆਪਣਾ ਜਿਹੜਾ ਉਹਨੂੰ ਹੱਕ ਜਿਤਾਇਆ ਹੋਇਆ, ਉਹਨੇ ਆਪਣੀਆਂ ਫੌਜਾਂ ਜਿਹੜੀਆਂ ਨੇ ਉਹ ਰੂਸ ਦੀਆਂ ਫੌਜਾਂ ਦੇ ਨਾਲ ਜਾ ਕੇ ਖੜੀਆਂ ਕੀਤੀਆਂ। ਅਦਰ ਦੈਨ ਦੈਟ ਰੂਸ ਦੀ ਜਿਹੜੀ ਹੈ ਕੋਈ ਵੀ ਇੰਟਰਨੈਸ਼ਨਲ ਇਸ ਵੇਲੇ ਉਹਦੀ ਆਈਸੋਲੇਸ਼ਨ ਵੱਧਦੀ ਜਾ ਰਹੀ ਹੈ। ਔਰ ਭਾਰਤ ਦੇ ਬ੍ਰਾਹਮਣੀ ਹਾਕਮ ਹਿੰਦੂ ਤਵੀ ਜਿਨ੍ਹਾਂ ਦਾ ਤਾਂ ਉਹ ਇੱਕ ਕਾਂਗੜਾ ਵੈਲੀ ਦੇ ਪਹਾੜੀਆਂ ਦੇ ਵਿੱਚ ਇੱਕ ਉਹਨਾਂ ਦਾ ਇੱਕ ਅਖਾਣ ਬੜਾ ਪਪੂਲਰ ਸੀ ਕਿ ਪਹਾੜੀਏ ਮਿੱਤਰ ਕਿਸਕੇ
ਭੱਤ ਖਾਇਆ ਖਿਸਕੇ ਚੌਲਾਂ ਨੂੰ ਭੱਤ ਕਹਿੰਦੇ ਨੇ ਕਿ ਵੀ ਇਹ ਭਾਤ, ਹਾਂ ਉਹ ਭਾਤ ਹਿੰਦੀ 'ਚ ਉਹ ਭੱਤ ਹੀ ਕਹਿੰਦੇ ਨੇ ਉਹ ਕਿ ਪਹਾੜੀਏ ਮਿੱਤਰ ਕਿਸਕੇ ਭੱਤ ਖਾਇਆ ਖਿਸਕੇ ਕਿ ਵੀ ਇਹ ਕਿਸੇ ਦੇ ਦੋਸਤ ਨਹੀਂ ਹੈ ਵੀ ਉਹਨਾਂ ਨੇ ਜਿੱਥੇ ਭੱਤ ਖਾਧਾ ਫਿਰ ਖਿਸਕਣ ਦਾ ਨਾਂ ਲੈਣਾ ਉਹਨਾਂ ਨੇ ਖਲੋਣਾ ਨਹੀਂ ਹੈ। ਅੱਛਾ। ਔਰ ਭਾਰਤ ਦਾ ਕੱਲਾ ਵਾਰਡ 'ਚ ਬਿੱਲਾ ਇਸ ਲਈ ਵੀ ਫਸਿਆ ਕਿ ਹੁਣ ਉਹ ਭੱਤ ਖਾਇਆ ਖਿਸਕੇ ਵਾਂਗ ਇੱਕ ਪਾਸੇ ਤਾਂ ਰਸ਼ੀਆ ਦੇ ਨਾਲ ਆਪਣੀਆਂ ਸਾਂਝਾਂ ਪਗਾਉਣ ਦੀ ਲਾਈਨ ਰਹੀ ਔਰ ਆਪਣੇ ਆਪ ਨੂੰ ਮਿਸਟਰ ਨਿਊਟਰਲ ਬਣਨ ਦੀ ਕੋਸ਼ਿਸ਼ ਕੀਤੀ, ਫਿਰ ਅਮਰੀਕਨਾਂ ਦੀਆਂ ਵੀ ਦਾਵਤਾਂ ਖਾਧੀਆਂ, 10 ਦਿਨ ਇੱਥੇ ਐਸ ਜੈਸ਼ੰਕਰ ਵੀ ਬੈਠਾ ਰਿਹਾ ਔਰ ਫਿਰ ਹੁਣ ਉਹ ਇਹ ਕਹਿਣ ਕਿ ਜੀ ਨਹੀਂ ਅਸੀਂ ਜਿਹੜਾ ਨਾ ਤੁਹਾਡੇ ਨਾਲ ਆ ਨਾ ਇਹਦੇ ਨਾਲ ਆ, ਗਲਤ ਵੈਸੇ ਇਹ ਵੀ ਨਹੀਂ ਹੈ ਤੇ ਵੈਸੇ ਠੀਕ ਤੁਸੀਂ ਵੀ ਨਹੀਂ ਹੋ। ਇਸ ਕਿਸਮ ਦੀ ਲਾਈਨ ਦਾ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਹੁਣ ਰਸ਼ੀਆ ਕਿਵੇਂ ਰਿਟੈਲੀਏਟ ਕਰੇਗਾ ਇੰਡੀਆ ਦੇ ਖਿਲਾਫ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਦੋ ਖਬਰਾਂ ਜਿਹੜੀਆਂ ਇਸ ਹਵਾਲੇ ਨਾਲ ਨੇ, ਪਹਿਲਾਂ ਤਾਂ ਐਸ ਜੈਸ਼ੰਕਰ ਦੀ ਗੱਲ ਕਰੀਏ ਕਿ ਉਹਨੇ ਉੱਥੇ ਇਹ ਕਿਹਾ ਜਦੋਂ ਉਹਨੂੰ ਪੁੱਛਿਆ ਗਿਆ ਐਸ ਜੈਸ਼ੰਕਰ ਨੂੰ, ਉਹ ਕਿਹਾ ਜੀ ਆਸਟ੍ਰੇਲੀਆ 'ਚ ਹੀ ਹੈ ਕਿ ਜਿਹੜਾ ਰਸ਼ੀਆ ਨੇ ਟਾਰਗੇਟ ਕੀਤਾ ਹੈ ਕੀਵ ਦੇ ਵਿੱਚ ਬਾਕੀ ਸਿਟੀਜ਼ ਦੇ ਵਿੱਚ ਸਿਵਿਲੀਅਨਸ ਔਰ ਇਨਫਰਾਸਟ੍ਰਕਚਰ ਡਿਸਟਰੋਏ ਕਰਨ ਦੀ ਲਾਈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਔਰ ਇਸ ਦੇ ਉੱਤੇ ਉਹਨੇ ਕਿਹਾ ਵੀ ਰੀਅਲੀ ਥਿੰਕ that targeting infrastructure and causing civilian deaths is not acceptable in any part of the world ਕਿ ਜੀ ਇਹ ਬਿਲਕੁਲ ਨਾਮਨਜ਼ੂਰ। ਸੋ ਹੁਣ ਇਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਭਾਈ ਇਹ ਜਿਹੜਾ ਹੁਣ ਤੱਕ ਬੈਲੈਂਸਿੰਗ ਲਾਈਨ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ, ਹੁਣ ਇਹਨਾਂ ਨੂੰ ਉਸ ਪਾਸੇ ਵੱਲ ਝੁਕਣਾ ਪੈ ਰਿਹਾ। ਔਰ ਇਹ ਕਮੈਂਟ ਜਿਹੜੇ ਨੇ 24 ਘੰਟੇ ਬਾਅਦ ਆਏ ਨੇ ਐਸ ਜੈਸ਼ੰਕਰ ਦੇ। ਇਸ ਤੋਂ 24 ਘੰਟੇ ਪਹਿਲਾਂ ਕਿਹੜੀ ਡਿਵੈਲਪਮੈਂਟ ਹੋਈ ਜਿਸ ਨੇ ਦੱਸਿਆ ਕਿ ਇੰਡੀਆ ਰੂਸ ਦੇ ਬਲੌਕ ਚੋਂ ਹੁਣ ਖਿਸਕਣ ਦੀ ਪੱਤ ਖਾਇਆ ਖਿਸਕੇ ਕੋਸ਼ਿਸ਼ ਕਰ ਰਿਹਾ। ਇਨ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਇੰਡੀਆ ਵੋਟਸ ਟੂ ਰਿਜੈਕਟ ਰਸ਼ੀਆਜ਼ ਡਿਮਾਂਡ ਫॉर ਸੀਕ੍ਰੇਟ ਬੈਲਟ ਔਨ ਡਰਾਫਟ ਰੈਜ਼ੋਲੂਸ਼ਨ ਔਨ ਯੂਕਰੇਨ। ਇਹ ਹੁਣ ਕਿਸੇ ਰਾਇਟਰ ਜਾਂ ਐਸੋਸੀਏਟਡ ਪ੍ਰੈਸ ਜਾਂ AFP ਜਾਂ ਕਿਸੇ ਹੋਰ ਨਿਊਜ਼ ਪੋਰਟਲ ਦੀ ਖਬਰ ਨਹੀਂ ਹੈ। ਇੰਡੀਆ ਦੀ ਆਪਣੀ ਜਿਹੜੀ ਆਫੀਸ਼ੀਅਲ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ PTI ਉਹਨਾਂ ਦੀ ਖਬਰ ਹੈ ਕਿ ਹੁਣ ਇਹ ਇਸ਼ੂ ਕੀ ਹੈ ਕਿ ਵੀ ਭਾਰਤ ਨੇ ਖੁੱਲ੍ਹ ਕੇ ਰੂਸ ਦੇ ਖਿਲਾਫ ਵੋਟ ਕੀਤਾ ਹੈ ਕਿ 100 ਤੋਂ ਜ਼ਿਆਦਾ ਮੁਲਕਾਂ ਨੇ ਜਿਹੜਾ ਰੂਸ ਦੇ ਖਿਲਾਫ ਜਿਹੜਾ ਉਹਨੇ ਖਾਸ ਤੌਰ ਤੇ ਰੈਫਰੈਂਡਮ ਨੂੰ ਇਲੀਗਲ ਜਿਹੜਾ ਇਹ ਮੁਲਕ ਕਹਿੰਦੇ ਨੇ ਕਿ ਰੂਸ ਨੇ ਜ਼ਬਰਦਸਤੀ ਕੀਤੀ। ਦੂਸਰਾ ਕੰਡੈਮਨੇਸ਼ਨ ਜੋ ਉਹਨੇ ਸਿਵਿਲੀਅਨਸ ਦੇ ਉੱਤੇ ਮਿਸਾਈਲਾਂ ਔਰ ਦੂਸਰੀਆਂ ਮਾਰੀਆਂ ਨੇ। ਹੁਣ ਇਸ ਦੇ ਵਿੱਚ 107 ਮੁਲਕਾਂ ਨੇ ਇੱਕ ਰੈਜ਼ੋਲੂਸ਼ਨ ਲਿਆਂਦਾ UN ਦੇ ਵਿੱਚ ਜਨਰਲ ਅਸੈਂਬਲੀ 'ਚ, ਉਸ ਨੂੰ ਕੰਡੈਮ ਕਰਦੇ ਆ ਔਰ ਉਸ ਰੈਫਰੈਂਡਮ ਨੂੰ ਅਨਐਕਸੈਪਟ ਕਰਦੇ ਆ। ਰੂਸ ਨੇ ਕਾਊਂਟਰ ਲਿਆਂਦਾ ਕਿ ਵੀ ਜਿਹੜੀ ਇਸ ਜਿਹੜਾ ਮਤਾ ਹੈ ਲਿਆਂਦਾ ਜਾ ਰਿਹਾ ਹੈ ਇਸ ਦੇ ਉੱਤੇ ਜਿਹੜੀ ਵੋਟ ਪਵਾਈ ਜਾਣੀ ਹੈ ਉਸ ਨੂੰ ਸੀਕ੍ਰੇਟ ਬੈਲਟ ਰਾਹੀਂ ਪਵਾਇਆ ਜਾਏ ਕਿ ਵੀ ਯੂਜਲੀ ਇਹ ਹੁੰਦਾ ਹੈ ਕਿ ਇਹ ਨੇ ਤਾਂ ਬ੍ਰਿਟਿਸ਼ ਪਾਰਲੀਮੈਂਟ ਦਾ ਕਿ ਵੀ ਸਾਹਮਣੇ ਕੇ ਦੱਸੋ ਕੌਣ ਫॉर ਹੈ ਕੌਣ ਅਗੇਂਸਟ ਹੈ। ਲੇਕਿਨ ਇਹ ਜਿਨ੍ਹਾਂ ਮੁਲਕਾਂ ਨੇ ਪੇਸ਼ ਕੀਤਾ 107 ਮੁਲਕ ਜਿਨ੍ਹਾਂ 'ਚ ਨੇ ਉਹਨਾਂ ਨੇ ਕਿਹਾ ਵੀ ਨਹੀਂ, ਇਹ ਉਹੀ ਜੋ ਪ੍ਰੋਸੀਜਰ ਆਮ ਹਾਲਤਾਂ ਦੇ ਵਿੱਚ ਹੁੰਦਾ ਹੈ ਓਪਨਲੀ ਮੁਲਕ ਜਿਹੜੇ ਨੇ ਉਹ ਵੋਟ ਕਰਨਗੇ। ਔਰ ਇੰਡੀਆ ਨੇ ਇਸ ਮੁੱਦੇ ਦੇ ਉੱਤੇ ਰਸ਼ੀਆ ਦੀ ਪ੍ਰਪੋਜ਼ਲ ਦੇ ਅਗੇਂਸਟ ਜਾਂਦੇ ਆ 107 ਮੁਲਕਾਂ ਦੀ ਪ੍ਰਪੋਜ਼ਲ ਕਿ ਵੀ ਉਹਦਾ ਉਵੇਂ ਹੀ ਇਹ ਬੈਲਟ ਪਵਾਈ ਜਾਏ ਜਿਵੇਂ ਬਾਕੀਆਂ 'ਚ ਹੁੰਦਾ ਉਹ ਵੋਟ ਕੀਤਾ। ਔਰ ਇਸ ਦੇ ਉੱਤੇ ਹੀ ਇਹ ਹੈਡਲਾਈਨਸ PTI ਨੇ ਬਣਾਇਆ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਪ੍ਰੋਸੀਜਰਲ ਮੈਟਰ ਦੇ ਉੱਤੇ ਬੇਸ਼ੱਕ ਵੋਟ ਹੈ ਔਰ ਅਲਬਾਨੀਆ ਨੇ ਇਹ 107 ਦੇਸ਼ਾਂ ਵੱਲੋਂ ਇਹ ਰੈਜ਼ੋਲੂਸ਼ਨ ਮੂਵ ਕੀਤਾ। ਅਲਬਾਨੀਆ ਹੈਜ਼ ਮੂਵਡ ਅ ਮੋਸ਼ਨ ਸੀਕਿੰਗ ਟੂ ਕੰਡੈਮ ਰਸ਼ੀਆਜ਼ ਇਲੀਗਲ ਸੋ ਕਾਲਡ ਰੈਫਰੈਂਡਮਸ। ਵੀ ਸੋ ਕਾਲਡ ਵੀ ਇਹ ਤਾਂ ਹੈ ਹੀ ਨਹੀਂ, ਉਹ ਤਾਂ ਇਲੀਗਲ, ਤੁਸੀਂ ਔਨ ਦਾ ਬੈਰਲ ਆਫ ਦਾ ਗਨ ਉਸ ਨੂੰ ਕਰ ਰਹੇ ਹੋ। ਐਂਡ ਅਟੈਂਪਟਡ ਇਲੀਗਲ ਐਨੈਕਸੇਸ਼ਨ ਕਿ ਤੁਹਾਡੇ ਰੈਫਰੈਂਡਮ ਵੀ ਜਾਲੀ ਨੇ ਔਰ ਤੁਸੀਂ ਰੈਫਰੈਂਡਮ ਦਾ ਆਧਾਰ ਬਣਾ ਕੇ ਜਿਹੜਾ ਇਹਨਾਂ ਇਲਾਕਿਆਂ ਨੂੰ ਐਨੈਕਸ ਕੀਤਾ ਹੈ ਉਹ ਵੀ ਨਾਮਨਜ਼ੂਰ ਹੈ। ਔਰ ਇਹ ਯੂਕਰੇਨ ਦੇ ਜਿਹੜੇ 4 ਏਰੀਆ ਨੇ ਜਿਨ੍ਹਾਂ ਦੇ ਵਿੱਚ ਡੋਨੈਸਕ, ਖਰਸੋਨ, ਲੁਹਾਂਸਕ ਐਂਡ ਜ਼ੈਪੋਰੀਜ਼ੀਆ ਇਹ ਉਹਨਾਂ ਦੇ ਆਪਣੀ ਯੂਕਰੇਨੀਅਨ ਲੈਂਗੁਏਜ ਦੇ ਲਫ਼ਜ਼ ਹੋਣਗੇ। ਔਰ ਸਿਰਫ ਇਹ ਹੁਣ
ਆਲਮੋਸਟ 193 ਜਾਂ 194 ਮੈਂਬਰ ਨੇ UN ਜਨਰਲ ਅਸੈਂਬਲੀ ਦੇ। ਸਿਰਫ 13 ਨੇਸ਼ਨਸ ਨੇ ਰੂਸ ਦੇ ਹੱਕ ਵਿੱਚ ਵੋਟ ਪਾਈ, ਜਿਨ੍ਹਾਂ 'ਚ ਭਾਰਤ ਸ਼ਾਮਲ ਨਹੀਂ ਹੈ। Only 13 nations voted in favor of Russia's call for a secret ballot, और 39 ਜਿਹੜੇ ਨੇ ਉਹਨਾਂ ਨੇ ਜਿਹੜਾ ਹੈ ਉਹ ਐਬਸਟੇਨ ਕੀਤਾ। ਉਹਨਾਂ ਨੇ ਨਾ ਇਧਰ ਵੋਟ ਪਾਈ ਨਾ ਉਧਰ ਪਾਈ। ਔਰ ਚਾਈਨਾ ਜਿਹੜਾ ਇੱਕ ਸਟੇਜ ਤੇ ਸੀ ਕਿ ਜੀ ਰਸ਼ੀਆ ਨੂੰ ਫੁੱਲੀ ਬੈਕ ਕਰ ਰਿਹਾ ਹੈ। ਸੋ ਹੁਣ ਈਵਨ ਯੂਕਰੇਨ ਦੇ ਮੁੱਦੇ ਤੇ ਇੰਟਰਸਟਿੰਗਲੀ ਚਾਈਨਾ ਔਰ ਇੰਡੀਆ ਵੀ ਇੱਕੋ ਥਾਂ ਤੇ ਆ ਗਏ ਨੇ, ਔਰ ਪੋਸੀਬਲ ਹੈ ਮੇਰੇ ਖਿਆਲ ਪਾਕਿਸਤਾਨ ਨੇ ਵੀ ਐਬਸਟੇਨ ਕੀਤਾ ਹੋਏਗਾ। ਸੋ ਹੁਣ ਇੰਡੀਆ ਜਿਹੜਾ ਕੱਲ ਤੱਕ ਕਦੇ ਅਮਰੀਕਾ ਦੇ ਕੁੱਛੜ ਵੜ ਜਾਂਦਾ ਹੈ, ਕਦੇ ਰਸ਼ੀਆ ਦੇ ਕੁੱਛੜ ਵੜ ਜਾਂਦਾ ਹੈ, ਫਿਰ ਹਾਲਤ ਹੁਣ ਕੀ ਹੋਏਗੀ ਇਹ ਜਿਹੜਾ ਉਹਦੇ 'ਚ ਜ਼ਾਹਰ ਹੈ ਕਿ ਰਸ਼ੀਆ ਦੀ ਜਿਹੜੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ UN ਦੇ ਵਿੱਚ ਵੈਸਲੀ ਨੈਬੈਂਜ਼ੀਆ, ਉਹਨੇ ਕਿਹਾ ਕਿ ਜੀ ਇਹ ਜਿਹੜਾ ਹੈ ਹੁਣ ਨਾਓ UN ਮੈਂਬਰ ਸਟੇਟਸ ਆਰ ਬੀਇੰਗ ਰੌਬਡ ਆਫ ਦੇਅਰ ਰਾਈਟ ਟੂ ਐਕਸਪ੍ਰੈਸ ਦੇਅਰ ਓਪੀਨੀਅਨ ਫਰੀਲੀ। ਔਰ ਉਹਨੇ ਕਿਹਾ ਜੀ ਅਸੀਂ ਜਿਹੜਾ ਹੈ ਇਹ ਹੁਣ UN ਜਿਹੜਾ ਹੈ ਇਹ ਤਾਂ ਐਵੇਂ ਇੱਕ ਐਸਾ ਪਲੇਟਫਾਰਮ ਬਣ ਗਿਆ ਜਿਹੜਾ ਲੋਕਾਂ ਨੂੰ ਜਿਹੜਾ ਮੁਲਕ ਮੈਂਬਰ ਕੰਟਰੀਜ਼ ਨੇ ਉਹਨਾਂ ਨੂੰ ਆਪਣੇ ਵਿਊਜ਼ ਵੀ ਐਕਸਪ੍ਰੈਸ ਨਹੀਂ ਕਰਨ ਦਿੰਦਾ। ਹੁਣ ਇਧਰ ਵੋਟ ਤਾਂ ਇੰਡੀਆ ਦਾ ਰੂਸ ਦੇ ਅਗੇਂਸਟ ਪਾਉਣਾ ਮਜਬੂਰੀ ਬਣ ਗਿਆ, ਕਿਉਂਕਿ ਜਿਹੜੀ ਹੈ ਉਹ ਬਾਂਹ ਅਮਰੀਕਾ ਨੇ ਮਰੋੜੀ ਹੋਈ ਹੈ। ਪਰ ਨਾਲ ਦੀ ਨਾਲ ਆਸਟ੍ਰੇਲੀਆ ਦੇ ਵਿੱਚ ਖਲੋ ਕੇ S ਜੈ ਸ਼ੰਕਰ ਜਿਹੜਾ ਹੈ ਉਹ ਇਹ ਵੀ ਕਹਿ ਰਿਹਾ ਕਿ ਇਹ ਜਿਹੜਾ UN ਦੇ ਵਿੱਚ ਰਿਫਾਰਮ ਕਰੋ, ਔਰ ਵੈਲ ਇਟ ਇਜ਼ ਹਾਰਡ ਨਟ ਬਟ ਹਾਰਡ ਨਟਸ ਕੈਨ ਬੀ ਕਰੈਕਟ, ਕਿ ਜੇ UN ਸਿਕਿਉਰਿਟੀ ਕਾਉਂਸਲ 'ਚ ਰਿਫਾਰਮ ਨਹੀਂ ਹੁੰਦੇ, ਹੁਣ ਰਿਫਾਰਮ ਦਾ ਮਤਲਬ ਇਹ ਹੈ ਕਿ ਇੰਡੀਆ ਚਾਹੁੰਦਾ ਵੀ ਮੈਨੂੰ UN ਸਿਕਿਉਰਿਟੀ ਕਾਉਂਸਲ 'ਚ ਵਾੜੋ, ਤਾਂ ਉਹਨੇ ਕਿਹਾ ਕਿ ਵੀ ਜੇ ਇਹ ਰਿਫਾਰਮ ਨਹੀਂ ਹੁੰਦੇ ਤਾਂ ਯੂਨਾਈਟਿਡ ਨੇਸ਼ਨ ਜਿਹੜਾ ਹੈ ਉਹ ਇੱਕ ਇਰਰੈਲੇਵੈਂਟ ਬਾਡੀ ਬਣ ਜਾਏਗੀ। ਸੋ ਅਸੀਂ ਸਮਝਦੇ ਹਾਂ ਕਿ ਵੀ ਭਾਰਤ ਦੇ ਲਈ ਇੱਕ ਬਹੁਤ ਵੱਡੀ ਇਹ ਡਿਜ਼ਾਸਟਰ ਹੈ ਐਜ਼ ਫਾਰ ਐਜ਼ ਦੇਅਰ ਫੋਰਨ ਪਾਲਿਸੀ ਗੋਜ਼। ਔਰ ਯੂਕਰੇਨ ਲੱਗਦਾ ਨਹੀਂ ਹੈ ਕਿ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇਸ ਦਾ ਹੱਲ ਨਿਕਲਣ ਦੀ ਪੋਸੀਬਿਲਿਟੀ ਹੈ, ਰਾਦਰ ਹੋਰ ਜਿਹੜਾ ਟੂਵਰਡਸ ਨਿਊਕਲੀਅਰ ਹੋਲੋਕਾਸਟ ਦਾ ਇਹ ਗੱਲ ਪੁਸ਼ ਹੋ ਸਕਦੀ ਹੈ। ਇਕਨੋਮੀ ਵੀ ਦੁਨੀਆ ਦੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਔਰ ਅੱਜ ਜਿਹੜੀ ਰਿਪੋਰਟ ਵਰਲਡ ਬੈਂਕ ਦੇ ਬਿਹਾਫ ਤੇ ਉੱਤੇ ਇਕਨੋਮਿਕ ਫੋਰਮ ਔਰ ਦੂਜਿਆਂ ਦੀ ਆਈ ਹੈ, ਜਿਹੜਾ ਵਰਾ 2023 ਹੈ, ਮਹਿੰਗਾਈ ਬਹੁਤ ਜ਼ਿਆਦਾ ਹੋਏਗੀ, ਇਕਨੋਮੀ ਦੁਨੀਆ ਦੇ ਮੁਲਕਾਂ ਦੀ, ਗਰੀਬ ਮੁਲਕ ਹੋਰ ਵੀ ਥੱਲੇ ਨੂੰ ਜਾਣਗੇ। ਇੰਡੀਆ ਦੀ ਵੀ ਜਿਹੜਾ ਡਿਵੈਲਪਮੈਂਟ ਗਰੋਥ ਰੇਟ ਹੈ ਕਾਫੀ ਥੱਲੇ ਨੂੰ ਡਿੱਗਿਆ, ਔਰ ਇਸ ਦੇ ਨਾਲ ਈਵਨ ਹੁਣ ਵੀ ਯੂਰਪ ਦੇ ਵਿੱਚ ਵੀ ਜਿਨ੍ਹਾਂ 'ਚ G7 ਮੁਲਕ ਵੀ ਸ਼ਾਮਲ ਨੇ, ਉੱਥੇ ਪ੍ਰੋਟੈਸਟ ਹੋ ਰਹੇ ਨੇ, ਮਹਿੰਗਾਈ ਇੰਨੀ ਜ਼ਿਆਦਾ ਹੈ। ਇੱਥੇ ਵੀ ਅਸੀਂ ਦੇਖ ਰਹੇ ਹਾਂ, ਹੁਣੇ ਹੀ ਸਾਡੇ ਸੱਜਣ ਉਹਨਾਂ ਦੇ ਨਾਲ ਗੱਲਬਾਤ ਸਾਰਿਆਂ ਨਾਲ ਹੋ ਰਹੀ ਸੀ, ਸਾਡੇ ਟੀਮ ਮੈਂਬਰਾਂ ਨਾਲ ਵੀ, ਕਿ ਈਵਨ ਟਰੱਕਿੰਗ ਇੰਡਸਟਰੀ ਜਿਹੜੀ 2 ਸਾਲ ਜਿਹਨੇ ਬਹੁਤ ਬੂਮਿੰਗ ਰਿਹਾ ਕੰਮ ਡਿਊਰਿੰਗ ਕੋਵਿਡ, ਉਸ ਤੋਂ ਬਾਅਦ ਵੀ, ਔਰ ਕਿਉਂਕਿ ਸਾਡੇ ਜਦੋਂ ਅਸੀਂ ਓਵਰਆਲ ਸਾਰਿਆਂ ਦੀ ਗੱਲ ਕਰਦੇ ਹਾਂ, ਆਪਣੇ ਲੋਕਾਂ ਦੀ ਗੱਲ ਕਰਨੀ ਖਾਸ ਬਣਦੀ ਹੈ ਕਿ ਉਹ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਨੇ। ਹੁਣ ਬਹੁਤ ਸਾਰੇ ਜਿਹੜੇ ਨੇ ਉਹ ਇੱਕ ਲੋਡ ਮਿਲਦਾ, ਇੱਕ ਪਾਸੇ ਤੁਸੀਂ ਲੈ ਕੇ ਗਏ, ਦੂਸਰੇ ਪਾਸੇ ਖਾਲੀ ਜਾ ਰਿਹਾ, ਨਾਲ ਦੀ ਨਾਲ ਪ੍ਰਾਈਸਿਸ ਵੀ ਥੱਲੇ ਡਿੱਗ ਪਈਆਂ। ਔਰ ਜਿਹੜੇ ਪਿਛਲੇ ਪੀਰੀਅਡ ਦੇ ਵਿੱਚ ਕੁਝ ਮਹੀਨੇ ਪਹਿਲਾਂ ਤੱਕ ਈਵਨ ਜਿਹੜੇ ਗਲੇ ਸੜੇ ਟਰਾਲੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਉਹਦੇ 'ਚ ਯਾਰਡਾਂ 'ਚ ਰੱਖੇ ਸੀ, ਉਹ ਵੀ ਦੁੱਗਣੇ ਭਾਅ ਜਿਹੜੇ ਨੇ, ਕੱਚੀਆਂ ਇੱਟਾਂ ਵੀ ਪੱਕਿਆਂ ਦੇ ਭਾਅ ਵਿਕੀਆਂ ਸੀ, ਤੇ ਹੁਣ ਪੱਕੀਆਂ ਇੱਟਾਂ ਵੀ ਜਿਹੜੀਆਂ ਨੇ ਉਹ ਮਿੱਟੀ ਦੇ ਭਾਅ ਜਾ ਰਹੀਆਂ ਨੇ, ਔਰ ਕਈ ਮਾਮਲਿਆਂ 'ਚ ਕਿਸ਼ਤਾਂ ਦੇਣ ਲਈ ਨਹੀਂ ਨੇ, ਔਰ 3 ਕਿਸ਼ਤਾਂ ਨਾ ਦਿਓ ਤਾਂ ਬੈਂਕ ਲੈ ਜਾਂਦੇ ਨੇ ਟਰੱਕ। ਸੋ ਹਾਲਾਤ ਜਿਹੜੇ ਨੇ ਆਉਣ ਵਾਲੇ ਪੀਰੀਅਡ ਦੇ ਵੀ ਬਹੁਤੇ ਠੀਕ ਨਹੀਂ ਨੇ, ਔਰ ਅਸੀਂ ਆਪਣੇ ਜਿਹੜੇ ਵਿਊਅਰਸ ਨੇ, ਔਰ ਖਾਸ ਤੌਰ ਤੇ ਅਮਰੀਕਾ ਵਿੱਚ ਜਿਹੜੇ ਬੈਠੇ ਹੋਏ ਜਾਂ ਕੈਨੇਡਾ 'ਚ ਵੀ, ਕਿ ਭਾਈ ਜੋ ਵੀ ਤੁਹਾਡੇ ਕੋਲ ਥੋੜਾ ਬਹੁਤ ਫਾਈਨੈਂਸ਼ੀਅਲ ਪੂੰਜੀ ਹੈ ਉਹਨੂੰ ਸੰਭਾਲ ਕੇ ਰੱਖੋ, ਵਕਤ ਬਹੁਤਾ ਠੀਕ ਨਹੀਂ ਹੈ, ਕਿਉਂਕਿ ਆਪਣੇ ਲੋਕ ਡੇਅਰਿੰਗ ਹੁੰਦਾ ਨੇ, ਕਈ ਵਾਰੀ ਤੁਸੀਂ 2 ਘਰ ਲੈ ਲਏ, 3 ਲੈ ਲਏ, ਇੱਧਰ ਡਾਊਨ ਕਰ ਲਿਆ, ਉੱਧਰ ਕਰ ਲਿਆ, ਜੀ ਅਸੀਂ ਦੋਨੋਂ ਕਮਾਈ ਕਰ ਰਹੇ ਹਾਂ, ਇੱਥੋਂ ਆ ਰਹੀ ਹੈ ਜਾਂ ਉੱਥੋਂ ਆ ਰਹੀ ਹੈ। ਸੋ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਬਦਤਰ ਹੋਣਗੇ ਇਕਨੋਮਿਕਲੀ ਵੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਵੱਡੀ
ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਤਮਰਸ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ। 10 ਤੋਂ 14 ਅਕਤੂਬਰ ਤੱਕ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੀਰਤਨ, ਢਾਡੀ ਵਾਰਾਂ ਅਤੇ ਕਥਾ ਦੇ ਦੀਵਾਨ 5335 ਵੈਸਟ ਹੈਨਾ ਐਵਨਿਊ, ਇੰਡੀਅਨੈਪੋਲਿਸ ਵਿਖੇ ਸਜਾਏ ਜਾਣਗੇ, ਜਿਸ ਵਿੱਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਹਰਚਰਨ ਸਿੰਘ, ਭਾਈ ਪਰਪਾਲ ਸਿੰਘ, ਮੋਹਨ ਸਿੰਘ ਵਡਾਣਾ ਦਾ ਢਾਡੀ ਜਥਾ ਅਤੇ ਕਥਾਵਾਚਕ ਭਾਈ ਬਲਜੀਤ ਸਿੰਘ ਸ਼ਮੂਲੀਅਤ ਕਰਨਗੇ। 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਕੀਰਤਨ ਉਪਰੰਤ ਨਗਰ ਕੀਰਤਨ ਲਈ ਸੰਗਤ ਉੱਥੋਂ ਰਵਾਨਾ ਹੋਵੇਗੀ। ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਅਤੇ ਸਮਾਪਤੀ ਉਪਰੰਤ ਉੱਥੇ ਸਟੇਜ ਲਾਈ ਜਾਵੇਗੀ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਆਪ ਸਭ ਸਿੱਖ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੂਸਰੇ ਇਸ਼ੂ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੀ ਚਹੇਤੀ ਐਕਸ ਕਾਂਗਰਸ ਵੂਮਨ ਤੁਲਸੀ ਗੈਬਰਡ ਨੇ ਡੈਮੋਕ੍ਰੈਟਿਕ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਆਪਣੀ ਅਸਲੀਅਤ ਜਗ ਜ਼ਾਹਰ ਕੀਤੀ ਹੈ। ਯਾਦ ਰਹੇ 2020 ਵਿੱਚ ਅਮਰੀਕਾ ਦੀ ਪ੍ਰੈਜ਼ੀਡੈਂਟ ਚੋਣ ਦੌਰਾਨ ਤੁਲਸੀ ਗੈਬਰਡ ਪ੍ਰਾਇਮਰੀ ਵਿੱਚ ਡੈਮੋਕ੍ਰੈਟਾਂ ਵੱਲੋਂ ਪ੍ਰੈਜ਼ੀਡੈਂਟ ਦੀ ਉਮੀਦਵਾਰ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ RSS ਦੇ ਗਲੋਬਲ ਨੈਟਵਰਕ ਦੀ ਗੱਲ ਕਰਦੇ ਹਾਂ, ਇੱਕ ਵਿਦਨ ਕੰਟਰੀ 72 ਦੇ ਕਰੀਬ ਆਰਗੇਨਾਈਜੇਸ਼ਨਾਂ, ਹਿੰਦੂ ਤਵੀ ਚਿਹਰੇ, ਕੋਈ ਬਜਰੰਗ ਦਲ, ਕੋਈ ਵਿਸ਼ਵ ਹਿੰਦੂ ਪਰਿਸ਼ਦ, ਕੋਈ ਸ਼ਿਵ ਸੈਨਾ, ਕੋਈ शिशु भारती, कोई अखिल भारतीय विद्यार्थी परिषद, कोई भारतीय मजदूर संघ और इस किस्म के ईवन अभिनव भारती जिहदे च कर्नल प्रोत और साधवी प्रज्ञा जिहड़ा बिल्कुल इन्हां दा मिलीटेंट ग्रुप, टैररिस्ट ग्रुप जिन्हां ने ईवन बाद दे विच हेमंत कारकरे दा एंड भी कीता और मालेगांव होए, समझौता एक्सप्रैस होए, उहदे च बंबार्डमेंट्स कीतियां। सो उत्थों बारे तो काफ़ी ज़्यादा एक्सपोजर रहा, पर किवें RSS ਦਾ ਜਿਹੜਾ ਅੰਦਰੂਨੀ ਸੈੱਲ ਹੈ ਉਹਨਾਂ ਨੇ ਅਮਰੀਕਾ ਦੇ ਵਿੱਚ ਇੱਕ ਪਾਸੇ ਤਾਂ ਉਹਨਾਂ ਨੇ ਰਿਪਬਲਿਕਨਸ ਜਿਹੜੇ ਉਹਨਾਂ ਦਾ ਇੱਥੇ ਵਾਈਟ ਸੁਪਰੈਮੈਸਿਸਟ ਨੇ ਉਹਨਾਂ ਦੇ ਖੈਮੇ ਨਾਲ ਕਿਵੇਂ ਉਹਨਾਂ ਨੇ ਤਾਲਮੇਲ ਬਣਾਇਆ, ਕਿਵੇਂ ਇਨਰ ਉਹਨਾਂ ਦੇ ਥਿੰਕ ਟੈਂਕਸ ਨੂੰ ਆਪਣੀ ਮਨੀ ਪਾਵਰ ਦੇ ਨਾਲ ਇਸ ਵੇਲੇ ਬੇਤਹਾ ਪੈਸਾ ਉਹਨਾਂ ਦੇ ਕੋਲ ਉਹ ਇਸ ਹੱਦ ਤੱਕ ਪਹੁੰਚੇ ਕਿ ਈਵਨ ਟਰੰਪ ਦੀਆਂ ਜਿਹੜੀਆਂ ਪ੍ਰੋ ਇੰਡੀਆ ਲਾਈਨਸ ਜੇ ਤੁਸੀਂ ਦੇਖੋ ਜਿਹਦੇ 'ਚ 5 ਅਗਸਤ 2019 ਨੂੰ ਜਿਵੇਂ ਭਾਰਤ ਨੇ ਆਈਨੀ ਗੁੰਡਾਗਰਦੀ ਕੀਤੀ ਕਸ਼ਮੀਰ ਦੇ ਮੁੱਦੇ ਤੇ ਔਰ ਅਮਰੀਕਾ ਨੇ ਜ਼ੁਬਾਨ ਨਹੀਂ ਖੋਲੀ। ਇਸ ਤੋਂ ਇਲਾਵਾ ਓਪਨਲੀ ਹੁਣ ਹਿੰਦੂ ਫਾਊਂਡੇਸ਼ਨ ਵਰਗੀ ਜਮਾਤ ਜਿਹੜੀ ਸਿੱਧੇ ਤੌਰ ਤੇ
RSS ਨਾਲ ਐਫੀਲੀਏਟਡ ਹੈ, ਉਹ ਨਿਊ ਜਰਸੀ ਦੇ ਵਿੱਚ ਟਰੰਪ ਦੇ ਲਈ ਫੰਡ ਰੇਜ਼ਿੰਗ ਕਰਦੀ ਹੈ ਔਰ $2 ਮਿਲੀਅਨ ਨੂੰ ਦਿੰਦੇ, ਔਰ ਉਹ ਪ੍ਰੈਜ਼ੀਡੈਂਟ ਕਹਿੰਦਾ ਹੈ ਜੀ ਆਈ ਲਾਈਕ ਹਿੰਦੂਜ਼। ਸੋ ਇਸ ਕਿਸਮ ਦਾ ਫਿਰ ਅਸੀਂ ਹਿਊਸਟਨ ਦੇ ਵਿੱਚ ਜਿਹੜਾ ਰੌਡੀ ਮੌਡੀ ਦਾ ਹਾਲ ਦੇਖਿਆ ਕਿ ਭਾਈ ਕਿਵੇਂ ਉਹਦੀ ਬਾਂਹ ਫੜ ਕੇ ਟਰੰਪ ਦੀ ਕਿ ਅਬ ਕੀ ਬਾਰ ਇੱਕ ਬਾਰ ਫਿਰ ਟਰੰਪ ਸਰਕਾਰ ਇਸ ਹੱਦ ਤੱਕ ਅਮਰੀਕਾ ਦੇ ਵਿੱਚ ਦਖਲ ਅੰਦਾਜ਼ੀ। ਪਰ ਇਹ ਜਿਵੇਂ ਹਰ ਸਿਆਣਾ ਬੰਦਾ ਇਹ ਰਾਏ ਦਿੰਦਾ ਹੈ ਕਿ ਡੋਂਟ ਪੁੱਟ ਯੋਰ ਐਗਸ ਇਨ ਵਨ ਬਾਸਕਟ, ਕਿ ਸਾਰੇ ਆਂਡੇ ਇੱਕੋ ਟੋਕਰੀ 'ਚ ਨਾ ਰੱਖੋ, ਟੋਕਰੀ ਹੱਥੋਂ ਡਿੱਗ ਪਈ ਤਾਂ ਵੀ ਟੁੱਟ ਜਾਣਗੇ, ਕਿਸੇ ਨੇ ਕੁਛ ਮਾਰਿਆ ਤਾਂ ਵੀ ਟੁੱਟ ਜਾਣਗੇ, ਖਿਲਾਰ ਕੇ ਰੱਖੋ। ਸੋ ਇੱਕ ਪਾਸੇ ਤਾਂ ਅਮਰੀਕਾ ਦੇ ਵਿੱਚ ਇਹਨਾਂ ਨੇ ਡੈਮੋਕ੍ਰੈਟ ਜਿਹੜਾ ਕਿ ਮੈਜੋਰਟੀ ਹਮੇਸ਼ਾ ਹੀ ਜਿਹੜੇ ਬਾਹਰਲੇ ਇਮੀਗ੍ਰੈਂਟ ਨੇ 90% ਦੀ ਡੈਮੋਕ੍ਰੈਟਾਂ ਦੀ ਸਟਰੈਂਥ ਹੀ ਉਹ ਰੋਕ ਰਹੇ ਨੇ। ਉਹ ਕਿਵੇਂ ਹਿੰਦੂ ਤਵੀਆਂ ਨੇ ਆਪਣਾ ਇੱਕ ਵੱਡਾ ਚੰਕ ਰਿਪਬਲਿਕਨਸ ਦੇ ਵਿੱਚ ਤੋੜ ਦਿੱਤਾ ਹੈ ਕਿ ਈਵਨ ਟਰੰਪ ਲੈਵਲ ਦੇ ਉੱਤੇ ਪ੍ਰਭਾਵਿਤ ਕੀਤਾ, ਕਿਉਂਕਿ ਇਹ ਉੱਪਰ ਤੱਕ ਐਵੇਂ ਪਹੁੰਚ ਨਹੀਂ ਹੁੰਦੀ, ਅੰਦਰੂਨੀ ਇਹਨਾਂ ਦੇ ਸਟਰਕਚਰ ਨੇ ਜਿਨ੍ਹਾਂ ਦੇ ਨਾਲ ਇਹ ਵਰਕ ਕਰਦੇ ਨੇ। ਪਰ ਡੈਮੋਕ੍ਰੈਟਾਂ 'ਚ ਉਹਨਾਂ ਨੇ ਆਪਣੀ ਕਿੰਨੀ ਪੈਂਠ ਬਣਾਈ ਹੋਈ ਸੀ ਜਾਂ ਬਣਾਈ ਹੋਈ ਆ ਅਜੇ ਵੀ ਕਿਸ ਲੈਵਲ ਦੇ ਉੱਤੇ ਕਿ ਵੀ ਅੱਜ ਵੀ ਜੇ ਤੁਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਦੇਖੋ ਤਾਂ ਉਹਦੇ 'ਚ 130 ਦੇ ਕਰੀਬ ਜਿਹੜੇ ਉਹਨਾਂ ਦੇ ਹਾਇਰ ਅਪਸ ਅਪਾਇੰਟਮੈਂਟਸ ਦੂਸਰੀਆਂ ਤੀਸਰੀਆਂ ਨੇ ਉਹ ਇੰਡੀਅਨ ਨੇ ਮੂਲ ਦੇ, ਬਹੁਤੇ ਕੋਈ ਗੁਜਰਾਤੀ ਹੈ, ਕੋਈ ਤਾਮਿਲ ਹੈ, ਕੋਈ ਦੂਜਾ ਹੈ ਪੋਲੀਟੀਕਲੀ। ਕਿਉਂਕਿ ਇੱਕ ਜ਼ਮਾਨਾ ਸੀ ਕਿ ਜਦੋਂ ਉਹਨਾਂ ਨੂੰ ਇੱਥੇ ਜਿਹੜਾ ਹੈ ਉਹ ਇਸ ਕਿਸਮ ਦੇ ਬੰਦੇ ਉਹਨਾਂ ਨੇ ਰੱਖੇ ਹੋਏ ਸੀ US ਕਾਂਗਰਸ ਦੇ ਵਿੱਚ ਵੀ ਔਰ ਸੈਨੇਟ ਦੇ ਵਿੱਚ ਵੀ ਜਿਹੜੇ ਪ੍ਰੋ ਇੰਡੀਆ ਲਾਈਨ ਲੈਂਦੇ ਸੀ, ਉਹਨਾਂ ਨੂੰ ਉਹਨਾਂ ਦੇ ਹਲਕਿਆਂ ਦੇ ਜਿਹੜੇ ਇੰਡੀਅਨ ਨੇ ਭਾਰਤੀ ਆਪਣੇ ਆਪ ਨੂੰ ਕਹਿਣ ਵਾਲੇ ਉਹ ਫੰਡ ਰੇਜ਼ਿੰਗ ਕਰਵਾ ਦਿੰਦੇ ਸੀ, ਉਹਨਾਂ ਦੀ ਆਵਾਜ਼ ਬਣ ਕੇ ਜਿਹੜਾ ਉਹ ਗੱਲ ਕਰਦੇ ਸੀ। ਜਿਵੇਂ ਲੰਬਾ ਵਕਤ ਜਿਹੜਾ ਉਹ ਨਿਊਯਾਰਕ ਦੇ ਵਿੱਚ, ਨਿਊ ਜਰਸੀ ਦੇ ਵਿੱਚ ਇਸ ਕਿਸਮ ਦੇ, ਮੈਂ ਹੁਣ ਬਹੁਤੀ ਡਿਟੇਲ 'ਚ ਨਹੀਂ ਜਾਵਾਂਗਾ ਨਾਵਾਂ ਦੀ, ਉਹ ਰਹੇ। ਫਿਰ ਉਹਨਾਂ ਨੂੰ ਲੱਗਿਆ ਕਿ ਵੀ ਅਸੀਂ ਆਪਣੇ ਕਿਉਂ ਨਹੀਂ ਕਰ ਸਕਦੇ ਜਿਹਦੇ 'ਚ ਕਿ ਅਸੀਂ ਸਿੱਧੇ ਤੌਰ ਦੇ ਉੱਤੇ ਦੂਸਰੇ ਪਾਸੇ ਵੀ ਫੰਡਿੰਗ ਰੱਖੋ। ਫਿਰ ਜਿਹੜਾ ਉਹਨਾਂ ਦਾ ਐਫਰਟ ਸੀ ਉਹਨਾਂ 'ਚੋਂ ਉਹ ਸ਼ਿਕਾਗੋ ਦਾ ਕਾਂਗਰਸਮੈਨ ਹੈ, ਹੁਣ ਕੀ ਹੈ ਉਹਦਾ ਨਾਂ, ਉਹ ਪੂਰਾ ਜਿਹੜਾ ਮੋਹਨ ਭਾਗਵਤ ਦੇ ਨਾਲ ਜਦੋਂ RSS ਨੇ ਉੱਥੇ ਆਪਣੀ ਕਾਨਫਰੰਸ ਕੀਤੀ ਹੈ ਸ਼ਿਕਾਗੋ 'ਚ, ਉਹਦੇ 'ਚ ਸਟੇਜ ਤੇ ਬੈਠਾ ਸੀ। ਇਸੇ ਤਰ੍ਹਾਂ ਰੌ ਖੰਨਾ ਜਿਹੜਾ ਬੇ ਏਰੀਆ ਕੈਲੀਫੋਰਨੀਆ 'ਚ ਹੈ, ਉਹ ਇਧਰ ਵੀ ਵੜ ਜਾਂਦਾ, ਪਰ ਪੱਕਾ ਉਹ ਵੀ ਉਸ ਲਾਈਨ ਨੂੰ ਟੋ ਕਰਨ ਵਾਲਾ ਜਿਹਨੇ ਉਹਨੇ ਪਿਛਲੇ US ਕਾਂਗਰਸ ਦੇ ਸੈਸ਼ਨ ਦੌਰਾਨ ਪ੍ਰੋ ਇੰਡੀਆ ਰੈਜ਼ੋਲੂਸ਼ਨ ਲਿਆਂਦੇ। ਪਰ ਉਹਨਾਂ ਨੇ ਦੇਖਿਆ ਕਿ ਭਾਈ ਜੇ ਕੋਈ ਚੀਜ਼ ਵਿਕ ਸਕਦੀ ਹੈ, ਜੇ ਕੋਈ ਗੋਰਾ ਜਾਂ ਗੋਰੀ ਉਹ ਹਿੰਦੂਤਵਾਦੀ ਆਈਡੀਓਲੋਜੀ 'ਚ ਆ ਜਾਏ, ਕਨਵਰਟ ਵੀ ਹੋਏ ਵੀ, ਜਿਵੇਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਭਾਈ ਜਿਵੇਂ ਅਮਰੀਕਾ 'ਚ ਜੇ ਰਿਪਬਲਿਕਨ ਉਹ ਨਿੱਕੀ ਰੰਧਾਵਾ ਜਿਹੜੀ ਉੱਥੋਂ ਦੀ ਸਾਊਥ ਕੈਰੋਲਾਈਨਾ ਦੀ ਗਵਰਨਰ ਰਹੀ, ਸਿੱਖਾਂ ਦੀ ਕੁੜੀ ਟਰਨਡ ਕ੍ਰਿਸਚਨ ਐਂਡ ਉਸ ਨੂੰ ਉਹਨਾਂ ਨੇ ਜਿਹੜਾ ਉਭਾਰਿਆ, ਗਵਰਨਰ ਤੱਕ ਪਹੁੰਚੀ। ਔਰ ਈਵਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਉਹ ਜਿਹੜੀ ਹੈ UN ਦੇ ਵਿੱਚ ਐਂਬੈਸਡਰ ਸੀ ਅਮਰੀਕਾ ਦੀ। ਇਸੇ ਤਰ੍ਹਾਂ ਇੱਕ ਹੋਰ ਜਿਹੜਾ ਉੱਥੋਂ ਦਾ ਗਵਰਨਰ ਵੀ ਲੁਈਜ਼ੀਆਨਾ ਦਾ ਰਿਹਾ ਔਰ ਬਾਅਦ ਦੇ ਵਿੱਚ ਉਹ ਪੰਜਾਬੀ ਹਿੰਦੂ ਟਰਨਡ ਕ੍ਰਿਸਚਨ, ਉਹ ਗਵਰਨਰ ਤੱਕ ਪਹੁੰਚਿਆ ਔਰ ਮੈਨੂੰ ਉਹਦਾ ਨਾਂ ਨਹੀਂ ਹੁਣ ਯਾਦ ਆ ਰਿਹਾ। ਥਰਡਲੀ ਇੱਕ ਵਰਮਾ ਨਾਂ ਦਾ ਜਿਹੜਾ ਪੰਜਾਬੀ ਹਿੰਦੂ ਜਿਹੜਾ ਕ੍ਰਿਸਚਨ ਕਨਵਰਟ ਹੋਇਆ, ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਅਮਰੀਕਾ ਦਾ ਇੰਡੀਆ ਦੇ ਵਿੱਚ ਐਂਬੈਸਡਰ ਵੀ ਰਿਹਾ। ਸੋ ਉਹਨਾਂ ਨੂੰ ਲੱਗਾ ਕਿ ਵੀ ਜੇ ਕੋਈ ਗੋਰੀ ਖਾਸ ਤੌਰ ਤੇ ਉਹ ਹਿੰਦੂ ਬਣਾ ਕੇ ਉਹਨੂੰ ਅਸੀਂ ਫੰਡ ਕਰਕੇ ਜਾਂ ਦੂਜਾ ਕਰੀਏ ਤੇ ਨਾਲੇ ਸਾਡੇ ਹਿੰਦੂਤਵਾਦ ਦੀ ਆਵਾਜ਼ ਦਾ ਡਿਫੈਂਡਰ, ਨਾਲੇ ਅਦਰਵਾਈਜ਼ ਵੀ ਕਿ ਦੇਖੋ ਜੀ ਕੀ ਹੈਗਾ। ਹੁਣ ਇਹ ਉਹਨਾਂ ਨੇ ਜਿਹੜੀ ਆਪਣੀ ਬੈਟ ਲਾਈ ਔਰ ਇਨਵੈਸਟ ਕੀਤਾ, ਮਨੀ ਲਾਈ, ਉਹ ਉਹਨਾਂ ਨੇ ਕੀਤਾ ਤੁਲਸੀ ਗੈਬਰਡ ਦੇ ਉੱਤੇ। ਔਰ ਤੁਲਸੀ ਗੈਬਰਡ ਜਿਹਨੇ ਪਹਿਲੀ ਵਾਰ ਇਹ 2013 ਚ ਹਵਾਈ ਤੋਂ ਰਨ ਕੀਤੀ ਕਾਂਗਰਸ ਫੋਰਮੈਨ ਲਈ, ਔਰ ਉਸ ਤੋਂ ਬਾਅਦ ਫਿਰ ਇਹ 4 ਵਾਰ ਲਗਾਤਾਰਤਾ ਦੇ ਨਾਲ, ਇੱਥੇ ਕਾਂਗਰਸਮੈਨ ਦੀ ਟਰਮ 2 ਸਾਲ ਹੁੰਦੀ ਹੈ, 4 ਵਾਰ ਕਾਂਗਰਸਮੈਨ ਬਣੀ। ਆਲਮੋਸਟ ਤੁਸੀਂ ਦੇਖੋ ਕਿ 2020 ਤੱਕ ਪਹੁੰਚਦੇ ਆ, ਆਲਮੋਸਟ 19 ਟਰਮਸ ਬਣ ਜਾਂਦੀਆਂ ਨੇ, 2021 ਚ ਉਹਨੇ ਹੋਣਾ ਸੀ। ਫਿਰ ਕੱਲਾ ਇਹੀ ਨਹੀਂ ਕਿ ਤੁਲਸੀ ਗੈਬਰਡ ਨੂੰ ਦੇ ਉੱਤੇ ਇਹਨਾਂ ਨੇ ਉਹਨੇ ਆਪਣੇ ਆਪ ਨੂੰ ਅਫੀਸ਼ੀਅਲੀ ਉਹ ਹਿੰਦੂ ਕਨਵਰਟ ਹੋਈ। ਹਾਲਾਂਕਿ ਇਹ ਨਹੀਂ ਕਦੇ ਵੀ ਆਇਆ ਕਿ ਬਈ ਉਹ ਬ੍ਰਾਹਮਣ ਉਹਨੂੰ ਕੈਟਾਗਰੀ 'ਚ ਰੱਖਿਆ, ਉਹ ਤਾਂ ਰੱਖਣਾ ਨਹੀਂ ਹੈ ਬ੍ਰਾਹਮਣ, ਕਿ ਛਤਰੀ ਵੀ ਹੈ ਨਹੀਂ ਕਿਉਂਕਿ ਤਰਸ਼ੂਲ ਉਹਨੇ ਨਹੀਂ ਫੜਿਆ ਹੋਇਆ, ਔਰ ਵੈਸ਼ਿਆ ਵੀ ਨਹੀਂ ਹੈ ਕਿਉਂਕਿ ਉਹ ਪੈਸੇ ਇਹਨੂੰ ਦੇ ਰਹੇ ਨੇ, ਉਹ ਤਾਂ ਕਮਾ ਨਹੀਂ ਰਹੀ।
हाँ शूਦਰ जरूर रखा होएगा अपनी कैटेगरी और इस गल नूं यकीनी बनाया कि जदों 2013 च पहली बार कांग्रेस वोमैन बनी तो वो पहली औरत या पहली हिंदू अमरीकन कांग्रेस दे विच आई जिन्हें गीता दे उत्ते हथ रख के सौ चुकी और फिर तुसी तुलसी गैबर्ड नूं नागपुर तो लैके हर उस इंपॉर्टेंट परसनैलिटी दे नाल जिहदा RSS नाल ताल्लुक है वो देख सकते हो 2020 ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵੇਲੇ ਡੈਮੋਕ੍ਰੇਟਾਂ ਔਰ ਡੈਮੋਕ੍ਰੈਟ ਕੈਂਡੀਡੇਟ ਦੇ ਤੌਰ ਤੇ ਡੈਮੋਕ੍ਰੇਟਾਂ ਦੀ ਪ੍ਰਾਇਮਰੀਜ਼ 'ਚ ਤੁਲਸੀ ਗੈਬਰਡ ਨੇ ਫੁੱਲ ਫਲੈਜ ਰਨ ਕੀਤਾ ਔਰ ਜਿੰਨਾ ਪੈਸਾ ਮੈਂ ਤਾਂ ਕੁਛ ਨੂੰ ਨਿੱਜੀ ਤੋਂ ਵੀ ਜਾਣਦਾ ਹੈ ਕਿ ਇੰਡੀਅਨਸ ਨੇ ਇਨਵੈਸਟ ਕੀਤਾ ਇੱਕ ਇਹ ਨਹੀਂ ਹੈ ਕਿ ਬਈ ਉਹ ਕੋਈ ਨੌਨਸੈਂਸ ਕੈਂਡੀਡੇਟ ਸੀ ਇਨੀਸ਼ੀਅਲੀ ਕਿਉਂਕਿ ਗੁੱਡ ਲੁਕਿੰਗ ਹੈ ਅੰਗਰੇਜ਼ੀ ਬੋਲਦੀ ਵੈਸੇ ਹੀ ਔਰ ਆਪਣੇ ਆਪ ਨੂੰ ਜਦੋਂ ਇਸ ਕਿਸਮ ਦੇ ਕੈਂਪੇਨ 'ਚ ਹੁੰਦੇ ਨੇ ਫਿਰ ਉਹ ਹਿੰਦੂ वाला पार्ट पिछे तो फाइनेंस का ये कर रहे सी और जिवें वध चढ़ के क्योंकि बाइडन ज़ाहिर है कैंडीडेट से बाइडन ते भी अटैक कर रही सी उहदे नाल जिहड़ी बीबी बाद च असल च वाइस प्रेजिडेंट बनी वो भी इंडियन मूल दी सी सो अमरीका च भी ये प्रभाव जां इंडिया से दिता गया कि जी इंडिया इन्ना हिंदुत्ववादी विचारधारा इन्नी पावरफुल हो गई है देखो तुलसी गैबर्ड भी बन सकती है अमरीका की प्रेजिडेंट जी वो ना बनी ਤੇ ਫਿਰ ਜਿਹੜੀ ਹੈ ਉਹ ਦੂਸਰੀ ਬੀਬੀ ਬਣ ਸਕਦੀ ਹੈ ਜਿਹੜੀ ਬਾਅਦ ਚ ਇਹਨੇ ਬਾਈਡਨ ਨੇ ਆਪਣੇ ਨਾਲ ਕਮਲਾ ਹੈਰਿਸ ਐਜ਼ ਅ ਵਾਈਸ ਪ੍ਰੈਜ਼ੀਡੈਂਟ ਲਿਆ ਉਹਨੂੰ ਸੋ ਇਸ ਸਾਰੇ ਚ ਦੇ ਇਨਵੈਸਟਡ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਔਰ ਬਾਅਦ ਦੇ ਵਿੱਚ ਜਦੋਂ ਅਜੇ ਕੈਂਪੇਨ ਫੁੱਲ ਸਕੇਲ ਦੂਜਾ ਚੱਲ ਰਿਹਾ ਸੀ ਤੇ ਬੀਬੀ ਦੇ ਸਕੈਂਡਲ ਵੀ ਸ਼ੁਰੂ ਹੋਏ ਔਰ ਖਾਸ ਤੌਰ ਤੇ ਉਹਦੇ RSS ਕਨੈਕਸ਼ਨ ਹਿੰਦੂਤਵਾ ਕਨੈਕਸ਼ਨ ਔਰ ਉਹਦੇ ਚ ਸਿੱਖਾਂ ਨੇ ਔਰ ਇੱਕ ਦੋ ਗਰੁੱਪ ਜਿਹੜੇ ਬੜੀ ਸ਼ਿੱਦਤ ਦੇ ਨਾਲ ਇਹਦੇ ਮਗਰ ਲੱਗੇ ਹੋਏ ਸੀ ਇਹਨੂੰ ਐਕਸਪੋਜ਼ ਕਰਨ ਲੇਕਿਨ ਕੁੱਲ ਮਿਲਾ ਕੇ ਇਹ ਅਮਰੀਕਾ 'ਚ ਅਜੇ ਪੋਸੀਬਲ ਨਹੀਂ ਹੈ ਕਿ ਕੋਈ ਇਸ ਲੈਵਲ ਦਾ ਜਿਹੜਾ ਹੈ ਉਹ ਬਾਹਰਲੇ ਫਾਈਨੈਂਸ ਨਾਲ ਇੱਥੋਂ ਤੱਕ ਪਰ ਉਹਨੇ ਆਪਣੀ ਹਾਜ਼ਰੀ ਦਰਜ ਕਰਾਈ ਇਨੀਸ਼ੀਅਲ ਡਿਬੇਟਸ ਦੇ ਵਿੱਚ ਵੀ ਉਹ ਹਿੱਸੇ 'ਚ ਸੀ ਔਰ ਪੂਰੀ ਆਪਣੇ ਆਪ ਨੂੰ ਡੈਮੋਕ੍ਰੈਟਿਕ ਆਵਾਜ਼ ਬਣ ਰਹੀ ਸੀ ਹੁਣ ਅੱਜ ਅਸੀਂ ਇਹ ਜਿਹੜੀ ਯੂਲੋਜੀ ਪੜ੍ਹੀ ਹੈ ਤੁਲਸੀ ਗੈਬਰਡ ਦੀ ਵੈਸੇ ਯੂਲੋਜੀ ਮਰਨ ਤੋਂ ਬਾਅਦ ਪੜ੍ਹੀ ਜਾਂਦੀ ਹੈ पर उहदे डेमोक्रेटिक करियर की असी यूलोजी पढ़ी है क्योंकि अज तुलसी गैबर्ड ने डेमोक्रेटिक पार्टी नूं अलविदा कही चलो चुप करके चली जाती तो शायद सानू भी लगता कि भाई कोई नहीं जिन्ना कुछ उन्हें चटना सी RSS नूं चट लिया जिन्ना क RSS ने उन्होंने वरतना सी उन्होंने वरत लिया पर जांदे जांदे जो उन्हें अपना रियल रेसिस्ट माइंडसैट ਜਿਹੜਾ ਜਿਹਦੇ ਚੋਂ ਹਿੰਦੂਤਵਾ ਵੀ ਬੋਲਦਾ ਹੈ ਜਿਹਦੇ ਵਿੱਚ ਲੋਕ ਉਹਦਾ ਗੋਰਾ ਬੈਕਗਰਾਉਂਡ ਵੀ ਬੋਲਦੀ ਹੈ ਔਰ ਅਲਟੀਮੇਟਲੀ ਜਦੋਂ ਅਸੀਂ ਐਰੀਅਨ ਔਰ ਉਹ ਸਾਰਾ ਨਾਜ਼ੀਆਂ ਦੀ ਤਰਜ਼ ਔਰ ਬ੍ਰਾਹਮਣਵਾਦੀ ਤੋਂ ਹੈ ਤਾਂ ਇੱਕੋ ਹੀ ਹੈ ਫਰਕ ਥੋੜਾ ਬਹੁਤ ਹੈ ਕਿ ਉਹਨਾਂ ਦੇ ਵਾਲ ਪੋਤਿਆਂ ਦੇ ਕਾਲੇ ਨੇ ਅਜੇ ਅੱਖਾਂ ਉਹਨਾਂ ਦੀਆਂ ਹਰੀਆਂ ਜਾਂ ਨੀਲੀਆਂ ਨਹੀਂ ਹੈਗੀਆਂ ਪਰ ਲੈ ਦੇ ਕੇ ਜਿਹੜੀ ਇਹਨਾਂ ਦੀ ਵਿਚਾਰਧਾਰਾ RSS ਦੀ ਹਿੰਦੂ ਹਿੰਦੀ ਹਿੰਦੁਸਤਾਨ ਦੀ ਔਰ ਜਿਹੜੀ ਨਾਜ਼ੀਆਂ ਦੀ ਸੀ ਵਨ ਨੇਸ਼ਨ ਵਨ ਰੇਸ ਵਨ ਪੀਪਲ और वही वाइट रेस की सुपरामेसी चौड़ा मत्था लंबा नक गौर वरण गोरा रंग ये सारे ने हुणे खबर है और ये वाशिंगटन की डेटलाइन नाल इन्हां दी न्यूज़ एजेंसी PTI दी है तुलसी गैबर्ड क्विट्स डेमोक्रेट पार्टी कॉल्स इट ए पार्टी ऑफ एलिटिस्ट केबॉल ऑफ वार मॉन्गर्स हुण जदों तुसी केबॉल ਨੂੰ ਦੇਖੋਗੇ ਇਹਦਾ ਡਿਕਸ਼ਨਰੀ ਵਿੱਚ ਕਿਉਂਕਿ ਕੁਝ ਲਫ਼ਜ਼ ਐਸੇ ਨੇ ਜਿਹੜੇ ਪੋਲੀਟੀਕਲ ਅਰੀਨਾ ਯੂਜ਼ ਹੁੰਦੇ ਨੇ ਤਾਂ ਫਿਰ ਇਹਦੇ ਚ ਐਲਿਟਿਸਟ ਤਾਂ ਉਹੀ ਹੁੰਦਾ ਕਿ ਖਾਸ ਕਿਸਮ ਦੀ ਲੌਬੀ ਜਿਹਦੇ ਚ ਆਮ ਲੋਕ ਸ਼ਾਮਲ ਨਹੀਂ ਨੇ ਔਰ ਕੈਬਾਲ ਉਸ ਲੈਵਲ ਤੇ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਤੁਸੀਂ ਓਵਰ ਰਾਈਟੀਅਸ ਲਿਬਰਲਿਜ਼ਮ ਕਹਿੰਦੇ ਹੋ ਕਿ ਭਾਈ ਉਹ ਬਿਲਕੁਲ ਇੱਕ ਲਿਬਰਲ ਹੁਣ ਕਿਉਂਕਿ ਇਹ ਲਿਬਰਲ ਡੈਮੋਕ੍ਰੈਟ ਪਾਰਟੀ 'ਚ ਬੈਠੀ ਹੋਈ सी प्रेजिडेंशियल बिड भी इहदे लई उन्हें रन की लेकिन है तो वो रेसिज्म जिहड़ा वाइट सुपरामेसी का भी है और ज़ाहिर है ब्राह्मण थॉट का भी है जिहड़ा सुपीरियर है हुण उहदे च उन्हें जिहड़ा अगों की करेगी की करना अगों रिपब्लिकन च जाएगी उन्हें कहा जो उन्हें गैस रखा कि मूव होएगा और उहदे जो उन्हें बयानबाजी की उन्हें कहा आई कैन नो लॉन्गर रिमेन इन टुडेज डेमोक्रेटिक पार्टी which is now under the complete control of an elitist cabal of warmongers driven by cowardly wokeness उन्हें wokeness भी mostly a Republican और दूसरे लोग वरतते ने जिहदे च कि तुसी मॉक करदे हो मजाक उड़ांदे हो
ਜਿਹੜੇ ਲੋਕ ਲਿਬਰਲ ਵੈਲਿਊਜ਼ ਦੀ ਗੱਲ ਕਰਦੇ ਨੇ ਜਾਂ ਦੂਜਾ ਉਹਨਾਂ ਨੂੰ ਤੁਸੀਂ ਵੋਕ ਕਹਿ ਕੇ ਜਿਹੜਾ ਰਿਡੀਕਿਊਲ ਕਰਦੇ ਹੋ। ਸੋ ਇਹ ਦੋ ਲਫ਼ਜ਼ ਜਿਹੜੇ ਇਹਨੇ ਕੇਬਾਲ ਔਰ ਇਹ ਵੋਕਨੈਸ ਦੇ ਨਾਲ ਉਹਨੇ ਆਪਣਾ ਮਾਈਂਡਸੈਟ ਦੱਸਿਆ। ਇਹ ਵਰਸਟ ਗਾਲਾਂ ਨੇ, ਜਿਵੇਂ ਕਿਸੇ ਜ਼ਮਾਨੇ 'ਚ ਗੋਰੇ ਲੋਕ ਕਾਲਿਆਂ ਨੂੰ ਨਿਗਰ ਕਹਿੰਦੇ ਸੀ, ਇਵੇਂ ਹੀ ਜਿਹੜਾ ਬੰਦਾ ਮਨੁੱਖੀ ਹੱਕਾਂ ਦੀ ਗੱਲ ਕਰੇ, ਲਿਬਰਲ ਗੱਲ ਕਰੇ, ਹਰ ਇੱਕ ਨਾਲ ਇਨਸਾਫ ਦੀ ਗੱਲ ਕਰੇ, ਉਹਨਾਂ ਦੇ ਲਈ ਇਹ ਰਿਪਬਲਿਕਨ ਇਵੇਂ ਹੀ ਇਹ ਜਿਹੜੀ ਮੌਕਿੰਗ ਟਰਮ ਸੀ ਉਹ ਯੂਜ਼ ਕਰ ਰਹੀ ਹੈ। ਫਿਰ ਉਸ ਦੀ ਬੈਕਗਰਾਉਂਡ ਹੈ ਕਿ ਜੋ ਪਹਿਲੀ ਹਿੰਦੂ ਬਣੀ ਜਿਹਨੇ ਗੀਤਾ ਦੇ ਉੱਤੇ ਸਹੁੰ ਚੁੱਕੀ, ਔਰ ਹੁਣ ਟਾਈਮਿੰਗ ਵੀ ਜਿਹੜੀ ਉਹਨੇ ਚੁਣੀ ਹੈ ਅਗਲੇ ਮਹੀਨੇ ਅਮਰੀਕਾ ਦੇ ਵਿੱਚ ਮਿਡ ਟਰਮ ਪੋਲਸ ਹੋਣ ਵਾਲੀਆਂ ਨੇ, ਕਿਉਂਕਿ ਕਾਂਗਰਸਮੈਨ ਦੀ ਟਰਮ 2 ਸਾਲ ਹੁੰਦੀ ਹੈ। ਸੋ ਸਾਰੀ ਕਾਂਗਰਸ 'ਚੋਂ ਆਲਮੋਸਟ 2 ਸਾਲ ਬਾਅਦ ਬਦਲਦੇ ਰਹਿੰਦੇ ਨੇ, ਔਰ ਇਸ ਗੱਲ ਦਾ ਫੀਅਰ ਹੈ ਕਿ ਜਿਸ ਕਿਸਮ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਅਨਪੋਪੂਲਰ ਹੋ ਰਿਹਾ ਹੈ, ਔਰ ਖਾਸ ਤੌਰ ਤੇ ਹੁਣ ਮਹਿੰਗਾਈ ਵੀ ਹੈ, ਯੂਕਰੇਨ ਕ੍ਰਾਈਸਿਸ ਕਰਕੇ ਹੋ ਸਕਦਾ ਕੁਝ ਸੀਟਾਂ ਲੂਜ਼ ਕਰੇ। ਸੋ ਇਹਦੀ ਜਿਹੜੀ ਟਾਈਮਿੰਗ ਹੈ ਉਹੀ ਭੱਤ ਖਾਇਆ ਖਿਸਕੇ ਉਹਨੂੰ। ਜਦੋਂ ਜੇ ਤੁਸੀਂ ਪਾਰਟੀ ਨਾਲ ਲਾਇਲ ਹੋ ਇਸ ਹੱਦ ਤੱਕ ਤੁਸੀਂ ਹੋ ਕਿ ਜੇ ਤੁਸੀਂ ਉਸ ਪਾਰਟੀ ਦੇ ਬਿਹਾਫ ਤੇ ਮੁਲਕ ਦੀ ਪ੍ਰੈਜ਼ੀਡੈਂਸੀ ਲਈ ਰਨ ਕਰ ਰਹੇ ਹੋ ਤੇ ਆਲ ਆਫ ਏ ਸਡਨ ਤੁਹਾਨੂੰ ਉਹ ਵੋਕਨੈਸ ਨਜ਼ਰ ਆਏ ਤੇ ਐਲੀਟ ਕੇਬਾਲ ਨਜ਼ਰ ਆਏ, ਉਸ ਤੋਂ ਹੀ ਜ਼ਾਹਰ ਹੈ ਕਿ ਭਾਈ ਇਹ ਕਿਸ ਕਿਸਮ ਦੀ ਝੂਠੀ ਜਨਾਨੀ ਤੇ ਕਿਹਨਾਂ ਦੇ ਲਈ ਇਹ ਕੰਮ ਕਰਨ ਵਾਲੀ ਕੀ ਕਰਦੀ ਸੀ। ਔਰ ਇਹ ਹੁਣ ਔਰ ਜਿਹੜੀ ਉਹ ਗੱਲ ਕਰ ਰਹੀ ਹੈ, the Democrats of today are hostile to people of faith and spirituality। ਹੁਣ ਇਹਨੂੰ ਫੇਥ ਵੀ ਨਜ਼ਰ ਆ ਗਿਆ ਹੈ, ਸਪਿਰਿਚੁਅਲਿਟੀ, ਕਿ ਉਹਦੇ ਦੁਸ਼ਮਣ ਨੇ। ਉਹ ਦੁਸ਼ਮਣ ਤਾਂ ਉਹ ਨੇ ਜਿਨ੍ਹਾਂ ਨੇ ਰੇਸਿਜ਼ਮ ਤੋਂ ਵੱਡਾ ਹੋਰ ਕਿਹੜੀ ਦੁਸ਼ਮਣ ਆਈਡੀਓਲੋਜੀ ਹੈ। ਫੇਥ ਤੁਹਾਨੂੰ ਕੀ ਸਿਖਾਉਂਦਾ? ਕੋਈ ਵੀ ਮਜ਼ਹਬ, ਜਿਹੜੇ ਵੀ ਮਜ਼ਹਬ ਇੱਕ ਰੱਬ 'ਚ ਯਕੀਨ ਰੱਖਦੇ ਨੇ, ਉਹ ਤਾਂ ਰੱਬ ਦੇ ਪੈਦਾ ਕੀਤੇ ਲੋਕਾਂ 'ਚ ਨਫ਼ਰਤ ਲਈ ਤਾਂ ਕੋਈ ਥਾਂ ਹੀ ਨਹੀਂ ਹੈ। ਹੁਣ ਜਿਹੜੇ ਖੁਦ ਰੇਸਿਸਟ ਨੇ, ਖੁਦ ਡਿਵਾਈਸਿਵ ਨੇ, ਖੁਦ ਜਿਹੜੇ ਦੂਸਰਿਆਂ ਦੇ ਜਿਹੜੇ ਹੱਕਾਂ ਨੂੰ ਮਾਰਦੇ ਨੇ, ਲੇਕਿਨ ਇਹ ਹੁਣ ਸਤੀ ਸਵਿਤਰੀ ਬਣੀ ਹੋਈ ਹੈ, ਪੂਰੀ ਗੰਗਾ 'ਚ ਨਹਾ ਕੇ ਆਈ ਹੈ ਉੱਥੇ, ਔਰ ਦੇ ਡਿਮੋਨਾਈਜ਼ ਦਾ ਪੁਲਿਸ ਐਂਡ ਪ੍ਰੋਟੈਕਟ ਕ੍ਰਿਮੀਨਲਸ ਐਟ ਦਾ ਐਕਸਪੈਂਸ ਆਫ ਲਾ ਅਬਾਈਡਿੰਗ ਮੈਨ। ਹੁਣ ਇਹਨੂੰ ਰਿਪਬਲਿਕਨਾਂ ਦੇ ਉਹ ਟਰਮੀਨੋਲੋਜੀ ਸਾਰੀ ਯਾਦ ਹੋ ਗਈ ਕਿ ਬਈ ਇਹ ਜਿਹੜੇ ਨੇ ਉਹ ਕ੍ਰਿਮੀਨਲਸ ਨੂੰ ਬੈਕ ਕਰਦੇ ਨੇ, ਬਾਈਡਨ ਔਰ ਦੂਜਾ। ਫਿਰ ਉਹਨੇ ਨਾਲ ਦੀ ਨਾਲ ਕਿਹਾ the Democrats of today believe in open borders and weaponize the national security state to go after political opponents। ਹੁਣ ਤੁਸੀਂ ਦੇਖੋ, ਇੱਕ ਪਾਸੇ ਐਸ ਜੈਸ਼ੰਕਰ ਇੱਥੇ ਮਿਲਦਾ ਹੈ ਇਹਨਾਂ ਦੇ ਆਪਣੇ ਕਾਊਂਟਰ ਪਾਰਟ ਨੂੰ, ਉਹਨੂੰ ਐਂਟਨੀ ਬਲਿੰਕਨ ਨੂੰ, ਉਹਨੂੰ ਕਹਿੰਦਾ ਜੀ ਵੀ ਹੁਣ ਜਿਹੜੇ ਇੰਡੀਆ 'ਚ ਅਪਲਾਈ ਕਰਦੇ ਨੇ 2.5 ਸਾਲ ਤਾਂ ਉਹਨਾਂ ਦੀ ਵਾਰੀ ਨਹੀਂ ਆਉਂਦੀ ਵੀਜ਼ੇ ਦੀ, ਉਹਨਾਂ ਦੇ ਇੰਟਰਵਿਊ ਦੀ, ਕਿ ਇਹਨੂੰ ਐਕਸਪੀਡਾਈਟ ਕਰੋ। ਹੁਣ ਦੂਸਰੇ ਪਾਸੇ ਇੰਡੀਆ ਜਿਹੜਾ ਚਾਈਨਾ 'ਚ ਬੈਠਾ ਕੋਈ ਅਪਲਾਈ ਕਰਦਾ ਅਮਰੀਕਨ ਵੀਜ਼ੇ ਲਈ, ਉਹ ਦੂਸਰੇ ਦਿਨ ਉਹਦਾ ਇੰਟਰਵਿਊ ਆ ਜਾਂਦਾ। ਇਹਦੇ ਤੇ ਇੰਡੀਆ ਨੇ, ਇਹਨਾਂ ਨੇ ਕਿਹਾ ਜੀ ਸਾਡੇ ਕੋਲ ਚੱਲਦੇ ਆ ਉਹਦੇ ਕੋਵਿਡ ਦੇ ਅਸੀਂ ਅੱਧਾ ਸਟਾਫ ਘਟਾ ਦਿੱਤਾ ਸੀ, ਹੁਣ ਅਸੀਂ ਪੂਰਾ ਕਰਤਾ, ਜੇ ਸਾਲ 2 ਸਾਲ ਹੋਏਗਾ ਇੱਧਰ ਉੱਧਰ। ਹੁਣ ਉਹ ਤੁਲਸੀ ਗੈਬਰਡ ਜਿਹੜੀ RSS ਦੀ ਬੈਕਿੰਗ ਨਾਲ ਡੈਮੋਕ੍ਰੈਟ ਪਾਰਟੀ 'ਚ ਬੈਠੀ ਹੈ, ਜਿਹੜੀ ਡੈਮੋਕ੍ਰੈਟਿਕ ਪਾਰਟੀ ਜ਼ਾਹਰ ਹੈ ਬਾਈਡਨ ਕੈਲਸ ਨਹੀਂ ਹੈ ਟਰੰਪ ਵਾਂਗ, ਉਹਨੇ ਮੈਕਸੀਕੋ ਤੋਂ ਵੀ ਲੋਕ ਆ ਰਹੇ ਨੇ ਜਾਂ ਦੂਜੇ ਵੀ ਆ ਰਹੇ ਨੇ। ਤੁਸੀਂ ਉਹ ਤਾਂ ਨਹੀਂ ਹੈ ਜਿਵੇਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਬੱਚਿਆਂ ਨੂੰ ਮਾਵਾਂ ਤੋਂ ਅੱਡ ਕਰਤਾ ਸੀ ਔਰ ਵਾਪਸ, ਔਰ ਕਿਸ ਡੈਜ਼ਰਟ ਦੇ ਵਿੱਚ ਜਿਹੜਾ ਨੇ ਇੱਕ ਪੂਰਾ ਗੁਜਰਾਤੀ ਟੱਬਰ ਮਰ ਗਿਆ ਸੀ ਜਿਸ ਕਿਸਮ ਦਾ। ਲੇਕਿਨ ਹੁਣ ਇਹ ਉਹਨਾਂ ਦੇ ਨਾਲ ਖੜੀ ਹੈ, ਉਹੀ ਆਪਣੇ ਰੇਸਿਸਟ ਗੋਰਿਆਂ ਦੇ ਨਾਲ, ਰਿਪਬਲਿਕਨ ਔਰ ਦੂਜੇ। ਉਹ ਕਹਿ ਰਹੇ ਜੀ ਡੈਮੋਕ੍ਰੈਟ ਤਾਂ ਜਿਹੜੇ ਨੇ ਇਹਨਾਂ ਨੇ ਓਪਨ ਬਾਰਡਰ ਕਰ ਦਿੱਤੇ ਨੇ, ਔਰ ਇਹ ਜਿਹੜੇ ਨੇ ਇਹ ਬਿਲਕੁਲ ਇਸ ਦੇ ਵਿੱਚ ਜਿਹੜਾ ਬੇੜਾ ਗਰਕ ਕਰ ਰਹੇ ਨੇ। ਔਰ ਇਹ ਹਕੂਮਤ ਜਿਹੜੀ ਸੀ, ਗਵਰਨਮੈਂਟ ਤਾਂ ਕਹੀ ਗਈ ਸੀ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਹੁਣ ਇਹ ਉਹ ਹੋ ਗਈ ਹੈ। ਔਰ ਇਹੀ ਨਹੀਂ ਵੀ ਕੱਲੀ ਗਈ ਹੈ, ਇਹ ਹੁਣ ਬਾਕੀਆਂ ਨੂੰ ਵੀ ਅਪੀਲ ਕਰ ਰਹੀ ਹੈ। ਗੈਬਰਡ ਐਗਜ਼ੋਰਟਡ ਅਦਰ ਮੈਂਬਰਸ ਫਰਮ ਡੈਮੋਕ੍ਰੈਟਿਕ ਪਾਰਟੀ ਟੂ ਫੋਲੋ ਇਨ ਹਰ ਫੁੱਟਸਟੈਪਸ, ਕਿ ਮੇਰੇ ਮਗਰ ਮਗਰ ਆਓ, ਪਾਰਟੀ ਛੱਡੋ। ਸੋ ਇਹ ਹੈ ਇਹਨਾਂ ਦੀ ਹਕੀਕਤ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਚਲੋ ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਇਹ RSS ਨੂੰ ਵੀ ਲੱਗਾ ਹੋਣਾ ਕਿ ਵੀ ਹੁਣ ਇਹਨੇ ਹਾਰੂਰ ਗਈ, ਅੱਗੋਂ ਕਾਂਗਰਸ ਵੂਮਨ ਵੀ ਨਹੀਂ ਹੈ, ਉਹਨਾਂ ਨੇ ਪੈਸੇ ਦੇਣੇ ਬੰਦ ਕਰਤੇ ਹੋਣੇ ਨੇ। ਇਹਨੇ ਵੀ ਕਿਹਾ ਹੋਣਾ ਕਿ ਜੀ ਚਲੋ ਜਿੰਨਾ ਨਹਾ ਲਿਆ ਉਨਾ ਹੀ ਪੁੰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।
ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਤਮ ਰਸ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ। 10 ਤੋਂ 14 ਅਕਤੂਬਰ ਤੱਕ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੀਰਤਨ, ਢਾਡੀ ਵਾਰਾਂ ਅਤੇ ਕਥਾ ਦੇ ਦੀਵਾਨ 5335 ਵੈਸਟ ਹੈਨਾ ਐਵਨਿਊ, ਇੰਡੀਅਨੈਪੋਲਿਸ ਵਿਖੇ ਸਜਾਏ ਜਾਣਗੇ, ਜਿਸ ਵਿੱਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਹਰਚਰਨ ਸਿੰਘ, ਭਾਈ ਪਰਪਾਲ ਸਿੰਘ, ਮੋਹਨ ਸਿੰਘ ਵਡਾਣਾ ਦਾ ਢਾਡੀ ਜਥਾ ਅਤੇ ਕਥਾਵਾਚਕ ਭਾਈ ਬਲਜੀਤ ਸਿੰਘ ਸ਼ਮੂਲੀਅਤ ਕਰਨਗੇ। 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਕੀਰਤਨ ਉਪਰੰਤ ਨਗਰ ਕੀਰਤਨ ਲਈ ਸੰਗਤ ਉੱਥੋਂ ਰਵਾਨਾ ਹੋਵੇਗੀ। ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਅਤੇ ਸਮਾਪਤੀ ਉਪਰੰਤ ਉੱਥੇ ਸਟੇਜ ਲਾਈ ਜਾਵੇਗੀ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਆਪ ਸਭ ਸਿੱਖ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਆਸਟ੍ਰੇਲੀਆ ਦੀ ਧਰਤੀ ਤੇ ਖਲੋ ਕੇ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਤੇ ਕੈਨੇਡਾ ਦੇ ਖਿਲਾਫ ਜ਼ਹਿਰ ਉਗਲਿਆ ਸੀ। ਆਸਟ੍ਰੇਲੀਆ ਨੇ ਆਪਣੀ ਫੌਜ ਵਿੱਚ ਸਿੱਖ ਪਲਾਟੂਨ ਦੀ ਰੂਟਿੰਗ ਲਈ ਗੁਰਦੁਆਰਿਆਂ ਵਿੱਚ ਜਾ ਕੇ ਭਰਤੀ ਕਰਨ ਦੀ ਮੁਹਿੰਮ ਜਿਹੜੀ ਹੈ ਵਿੱਢੀ ਹੈ। ਕੀ ਭਾਰਤ ਇਸ ਦਾ ਵੀ ਵਿਰੋਧ ਕਰੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਅੱਜ ਕੱਲਾ ਯੂਕਰੇਨ ਦੇ ਹਵਾਲੇ ਨਾਲ ਹੀ ਜਿਹੜਾ ਹੈ ਉਹ ਵਾਰ 'ਚ ਫਸੇ ਬਿੱਲੇ ਵਾਂਗ ਨਹੀਂ ਹੈ। ਈਵਨ ਜਦੋਂ ਅਸੀਂ ਕੱਲ ਇਹ ਡਿਸਕਸ ਕੀਤਾ ਕਿ ਐਸ ਜੈ ਸ਼ੰਕਰ ਜਿਹਨੇ ਆਪਣੀ ਕਾਊਂਟਰ ਪਾਰਟ ਆਸਟ੍ਰੇਲੀਅਨ ਬੀਬੀ ਦੇ ਨਾਲ ਖਲੋ ਕੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਦੇ ਵਿੱਚ ਐਸ ਜੈ ਸ਼ੰਕਰ ਨੇ ਕਿਵੇਂ ਰਿਸਪੌਂਡ ਕੀਤਾ ਕੈਨੇਡਾ ਦੇ ਮਾਮਲੇ ਨੂੰ ਔਰ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ। ਕਿਉਂਕਿ ਉਹਦੀ 19 ਰਿਕਾਰਡਿੰਗ ਹੀ ਬਾਹਰ ਸੀ ਔਰ ਅੱਜ ਸਾਡੇ ਆਸਟ੍ਰੇਲੀਅਨ ਵੀਰ ਮਨਦੀਪ ਸਿੰਘ ਹੋਰਾਂ ਨੇ ਸਾਨੂੰ ਉਸ ਦੀ ਕੰਪਲੀਟ ਟਰਾਂਸਕ੍ਰਿਪਟ ਵੀ ਭੇਜੀ ਹੈ, ਜਿਹੜੀ ਆਸਟ੍ਰੇਲੀਅਨ ਫੋਰਨ ਮਿਨਿਸਟਰ ਨੇ ਛਾਪੀ ਹੈ। ਔਰ ਇਹਦੇ ਤੋਂ ਇਹ ਵੀ ਸਾਹਮਣੇ ਆਇਆ ਕਿ ਇਹ ਸਵਾਲ ਕੋਈ ਇਸ ਲੈਵਲ ਦੇ ਉੱਤੇ ਨਹੀਂ ਹੈ ਕਿ ਵੀ ਜਿਹੜੇ ਦੂਸਰੇ ਕ੍ਰੈਡਿਟਡ ਜਿਹੜੀਆਂ ਨਿਊਜ਼ ਏਜੰਸੀਜ਼ ਦੇ ਨੁਮਾਇੰਦੇ ਨੇ ਜਾਂ ਉਹਨਾਂ ਵੱਲੋਂ ਪੁੱਛਿਆ ਗਿਆ। ਇਹ ਕਿਸ ਕਿਸਮ ਦੇ ਬੰਦੇ ਵੱਲੋਂ ਜਿਹਦਾ ਕੋਈ ਐਜ਼ ਏ ਜਰਨਲਿਸਟ ਵਜੂਦ ਨਹੀਂ ਹੈ, ਨਾ ਉਹਦੀ ਪਬਲੀਕੇਸ਼ਨ ਪ੍ਰਿੰਟ 'ਚ ਹੈ, ਨਾ ਕੋਈ ਅਦਰਵਾਈਜ਼ ਹੈ। ਸੋ ਜ਼ਾਹਰ ਹੈ ਵੀ ਇਸ ਕਿਸਮ ਦੇ ਪਲਾਂਟਡ ਸਵਾਲ ਹੁੰਦੇ ਨੇ ਜਿਹੜੇ ਇੰਡੀਅਨ ਐਮਬੈਸੀ ਦੇ। ਔਰ ਇਹ ਪੁੱਛਣ ਵਾਲਾ ਵੀ ਜਿਹੜਾ ਹੈ ਪਵਨ ਲੂਥਰਾ, ਜਿਹਨੇ ਇੰਡੀਅਨ ਲਿੰਕ ਮੀਡੀਆ ਗਰੁੱਪ, ਇਸ ਕਿਸਮ ਦੀ ਫੇਕ ਉਹਦੀ ਕੋਈ ਹੋਂਦ ਨਹੀਂ ਹੈ। ਸੋ ਜ਼ਾਹਰ ਹੈ ਕਿ ਇਹਦਾ ਜਵਾਬ ਦੇਣ ਲੱਗਿਆ ਐਸ ਜੈ ਸ਼ੰਕਰ ਨੇ ਜਿਹੜਾ ਖਾਲਿਸਤਾਨ ਲਫ਼ਜ਼ ਦਾ ਵੀ ਇਸਤੇਮਾਲ ਕੀਤਾ, ਰੈਫਰੈਂਡਮ ਕਹਿਣਾ ਪੈਣਾ ਸੀ। ਔਰ ਇਸ ਸਾਰੇ ਦੇ ਨਾਲ ਜਿਹੜੀ ਹੁਣ ਇਹ ਟਰਾਂਸਕ੍ਰਿਪਟ ਵੀ ਉਹਨਾਂ ਦੀ ਸਾਹਮਣੇ ਆਈ, ਉਹਦੇ 'ਚ ਵੀ ਔਨ ਰੈਕਰਡ ਆ ਗਿਆ। ਮੈਂ ਜਦੋਂ ਉਸ ਦੀ ਉਹ ਲਾਈਵ ਕਲਿੱਪ ਵੀ ਦੇਖ ਰਿਹਾ ਸੀ ਤੇ ਜਿਹੜੀ ਆਸਟ੍ਰੇਲੀਅਨ ਬੀਬੀ ਹੈ ਨਾਲ ਖਲੋਤੀ, ਜਿਹਨੂੰ ਅੰਗਰੇਜ਼ੀ ਸ਼ੀ ਵਾਜ਼ ਐਮਿਊਜ਼ਡ, ਉਹ ਦੇਖ ਰਹੀ ਕਿਉਂਕਿ ਇੱਕ ਤਾਂ ਜੇ ਤੋਂ ਪੁੱਛਾਇਆ ਜਾ ਰਿਹਾ ਉਹ ਕੋਈ ਹੈ ਨਹੀਂ ਉਹਦੀ ਹੋਂਦ ਕਿ ਵੀ ਇਹ ਸਾਰਾ ਕੀ ਹੈ। ਔਰ ਮੈਨੂੰ ਇਹ ਲੱਗਾ ਕਿ ਵੀ ਇਹ ਇਨਫੈਕਟ ਕਿਉਂਕਿ ਪਲਾਂਟਡ ਸਵਾਲ ਸੀ ਇਹਦਾ ਪਵਨ ਲੂਥਰਾ ਦਾ ਜਿਹੜਾ ਉਹਨਾਂ ਨੇ ਪੁੱਛਵਾਇਆ। ਸੋ ਮੈਨੂੰ ਇਹ ਲੱਗਾ ਕਿ ਵੀ ਇਹ ਆਸਟ੍ਰੇਲੀਆ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਵੀ ਹੈ ਕਿਉਂਕਿ ਅਲਟੀਮੇਟਲੀ ਰੈਫਰੈਂਡਮ ਔਰ ਇੱਥੋਂ ਕੈਨੇਡਾ ਤੋਂ ਬਾਅਦ ਅਮਰੀਕਾ ਔਰ ਓਬਵੀਅਸਲੀ ਆਸਟ੍ਰੇਲੀਆ ਭਾਵੇਂ ਸਾਲ ਹੋਰ ਲੱਗ ਜਾਏ। ਔਰ ਆਸਟ੍ਰੇਲੀਆ ਦੇ ਵਿੱਚ ਆਲਮੋਸਟ 300% ਪੋਪੂਲੇਸ਼ਨ ਵੀ ਵਧੀ ਹੈ ਔਰ ਵੱਡੇ ਸ਼ਹਿਰਾਂ ਦੇ ਵਿੱਚ ਈਵਨ ਕਿਸਾਨ ਲਹਿਰ ਦੇ ਚੱਲਦੇ ਆ, ਜਿਵੇਂ ਆਸਟ੍ਰੇਲੀਅਨ ਯੰਗਸਟਰਸ ਨੇ ਖਾਸ ਤੌਰ ਤੇ
50,000 ਤੋਂ ਜ਼ਿਆਦਾ ਸਟੂਡੈਂਟ ਆਉਂਦੇ ਨੇ। ਉਹਨਾਂ ਨੇ ਕਿਵੇਂ ਜਿਹੜਾ ਬੈਕ ਕੀਤਾ, ਔਰ ਇਸ ਵੇਲੇ ਉਹ ਪਿਛਲਾ 15 ਅਗਸਤ ਦਾ ਮੌਕਾ ਹੋਏ ਜਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਿਤਾਬ ਦੇ ਉੱਤੇ ਗੱਲ ਹੋਏ ਭਾਈ ਦਲਜੀਤ ਸਿੰਘ ਹੋਰਾਂ ਦੀ, ਜਾਂ ਆਉਣ ਵਾਲੇ ਪੀਰੀਅਡ 'ਚ ਜਿਸ ਲੈਵਲ ਦੇ ਉੱਤੇ ਪਲੈਨਿੰਗਸ ਨਵੰਬਰ 84 ਦੀ ਨਸਲਕੁਸ਼ੀ ਨੂੰ ਲੈ ਕੇ ਹੋ ਰਹੀਆਂ ਨੇ। ਔਰ ਆਸਟ੍ਰੇਲੀਆ ਦੇ ਵਿੱਚ ਇਹ ਸਮਝਦੀ ਹੈ ਇੰਡੀਅਨ ਗਵਰਨਮੈਂਟ, ਉਹਨਾਂ ਦਾ ਸਿਸਟਮ, ਕਿ ਕੈਨੇਡਾ, ਅਮਰੀਕਾ, UK ਤੋਂ ਬਾਅਦ ਜਿਹੜਾ ਹੁਣ ਸਭ ਤੋਂ ਪ੍ਰਭਾਵਸ਼ਾਲੀ ਜਿਹੜੀ ਐਕਟੀਵਿਟੀ ਹੈ ਉਹ ਆਸਟ੍ਰੇਲੀਆ 'ਚ ਹੈ। ਇਸ ਲਈ ਉਹਨਾਂ ਨੇ ਸਿੰਘ ਨਾਵਾਂ ਵਾਲੇ ਆਪਣੇ 2 ਕੌਂਸਲੇਟ ਵੀ ਲਿਆ ਕੇ ਉੱਥੇ ਲਾਏ ਨੇ, ਮਿਸ ਇਨਫੋਰਮੇਸ਼ਨ ਵੀ, ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਹਦੇ ਥੱਲੇ ਉਹ ਹਰਿਆਣਵੀ ਬਾਣੀਆਂ ਜਿਹੜਾ ਉਹ ਡਿਪੋਰਟ ਹੋਇਆ, ਉਹਨੂੰ ਕਿਵੇਂ ਹੀਰੋਜ਼ ਵੈਲਕਮ ਦਿੱਤੀ ਗਈ। ਔਰ ਇਹ ਸਾਰੇ ਦਾ ਜ਼ਿਕਰ, ਕਿਉਂਕਿ ਜਦੋਂ ਵੀ ਅਸੀਂ ਕੋਈ ਕਰੰਟ ਡਿਵੈਲਪਮੈਂਟਸ ਦੇਖਦੇ ਹਾਂ, ਜੇ ਤੁਸੀਂ ਉਹਨੂੰ ਘਟਨਾਕ੍ਰਮ ਨਾਲ ਜੋੜ ਕੇ ਨਾ ਦੇਖੋਗੇ, ਔਰ ਖਾਸ ਤੌਰ 'ਤੇ ਜਿਹੜੇ ਸਾਡੇ ਨਵੇਂ ਵਿਊਅਰਸ ਜੁੜਦੇ ਨੇ, ਇਸ ਸਿਨੇਰੀਓ ਨੂੰ ਸਮਝਿਆ ਨਹੀਂ ਜਾ ਸਕਦਾ। ਹੁਣ ਮੈਨੂੰ ਇਹ ਸੀ ਕਿ ਵੀ ਇਹ ਜਿਹੜਾ S. ਜੈਸ਼ੰਕਰ ਉੱਥੇ ਖਲੋ ਕੇ ਇਹ ਸਵਾਲ ਪੁੱਛਵਾ ਕੇ ਮੈਸੇਜ ਦੇ ਰਿਹਾ ਹੈ, ਉਹ ਆਪਣੀ ਆਸਟ੍ਰੇਲੀਅਨ ਗਵਰਨਮੈਂਟ ਨੂੰ ਦੱਸ ਰਿਹਾ ਜੀ ਇਹ ਸਿੱਖ ਬਹੁਤ ਖਤਰਨਾਕ, ਇਹ ਜੇ ਤੁਸੀਂ ਵੀ ਇਸ ਕਿਸਮ ਦਾ ਰੈਫਰੈਂਡਮ ਔਰ ਖਾਲਿਸਤਾਨ ਦੀ ਐਕਟੀਵਿਟੀ ਅਲਾਉ ਕਰੋਗੇ ਤੇ ਇਹ ਇਵੇਂ ਹੀ ਮੰਨਿਆ ਜਾਏਗਾ ਜਿਵੇਂ ਇੱਕ ਡੈਮੋਕ੍ਰੇਸੀ ਦੂਜੇ ਨਾਲ ਕੋਆਪਰੇਟ ਨਹੀਂ, ਕਿਉਂਕਿ ਉਹਦੇ ਜੇ ਤੁਸੀਂ ਸਵਾਲ ਨੂੰ ਹੁਣ ਮੈਂ ਦੁਬਾਰਾ ਨਹੀਂ ਡਿਸਕਸ ਕਰਨਾ ਚਾਹੁੰਦਾ, ਕੱਲ ਮੈਂ ਕੀਤਾ ਕਿ ਉਹ ਕਹਿ ਰਿਹਾ ਜੀ ਕਿ ਜਿਹੜੀਆਂ ਡੈਮੋਕ੍ਰੇਸੀਜ਼ ਨੇ ਨਾਟ ਓਨਲੀ ਇਨ ਦਾ ਕੰਟਰੀ, ਅਬਰੋਡ ਵੀ ਆਲਸੋ ਉਹਨਾਂ ਨੂੰ ਤਾਬਨ ਕਰਨਾ ਚਾਹੀਦਾ। ਹੁਣ ਮਤਲਬ ਇੱਕ ਪਾਸੇ ਇੰਡੀਆ ਕਿਹੜੇ ਪਾਸਿਓਂ ਡੈਮੋਕ੍ਰੇਸੀ ਹੋ ਗਈ ਹੈ ਜੀ, ਉਹ ਤਾਂ ਇਲੈਕਟਰਲ ਆਟੋਕ੍ਰੇਸੀ ਹੈ ਕਿ ਜਿਸ ਕਿਸਮ ਦਾ ਹੋਇਆ, ਤੇ ਜਿਸ ਆਸਟ੍ਰੇਲੀਅਨ ਕਾਊਂਟਰ ਪਾਰਟ ਦੇ ਸਾਹਮਣੇ ਡੈਮੋਕ੍ਰੇਸੀ ਕਹਿ ਰਿਹਾ ਹੈ ਉਹ ਬ੍ਰਿਟਿਸ਼ ਮੋਨਾਰਕੀ ਦੇ ਥੱਲੇ ਹੈ, ਉਹ ਤਾਂ ਉਹਨਾਂ ਦਾ ਸਿਸਟਮ ਹੈ। ਲੇਕਿਨ ਮੈਸੇਜ ਉਹ ਇਹੀ ਦੇ ਹੈ, ਕਿਉਂਕਿ ਇਹ ਨੈਚੁਰਲ ਸਵਾਲ ਨਹੀਂ ਹੈ ਕਿਸੇ ਅਮਰੀਕਨ, ਆਸਟ੍ਰੇਲੀਅਨ ਜਾਂ ਬ੍ਰਿਟਿਸ਼ ਜਰਨਲਿਸਟ ਵੱਲੋਂ ਨਹੀਂ, ਉਹਨਾਂ ਦਾ ਹੀ ਜਿਹੜਾ ਜ਼ਰ ਖਰੀਦ ਜਰਨਲਿਸਟ ਹੈ ਉਸ ਤੋਂ ਪੁੱਛਵਾਇਆ ਜਾਂਦਾ ਹੈ। ਸੋ ਉਹ ਆਸਟ੍ਰੇਲੀਆ ਨੂੰ ਮੈਸੇਜ ਦੇਣਾ ਚਾਹੁੰਦਾ ਹੈ ਕਿ ਭਾਈ ਸਟੇ ਅਵੇ ਇਹਨਾਂ ਦੇ ਨਾਲ, ਕਿਉਂਕਿ ਜਿਹੜੀ ਐਕਟੀਵਿਟੀ ਹੈ ਇਸ ਵੇਲੇ ਆਸਟ੍ਰੇਲੀਆ ਦੀ ਸੋਇਲ ਦੇ ਉੱਤੇ ਵਿਦਨ ਦਾ ਲਾਅ, ਉਹ ਇਹਨਾਂ ਨੂੰ ਇੰਡੀਅਨਸ ਨੂੰ ਜਿਹੜੀ ਹੈ ਉਹ ਇਨ ਅ ਟਿਜ਼ੀ ਸਟੇਟ ਆਫ ਟਿਜ਼ੀ ਭੇਜ ਰਹੀ ਹੈ। ਪਰ ਅਮਿਊਜ਼ਿੰਗ ਪਾਰਟ ਨਹੀਂ, ਰਾਦਰ ਇਹ ਮਾਣ ਵਾਲੀ ਗੱਲ ਹੈ। ਔਰ ਸ਼ਾਇਦ ਮੈਨੂੰ ਵੀ ਇਹਨਾਂ ਦਾ ਬਹੁਤ ਸਾਰਿਆਂ ਦਾ ਅਹਿਸਾਸ ਨਹੀਂ ਸੀ, ਔਰ ਮੈਂ ਇਹ ਸ਼ੇਅਰ ਕਰਨ ਦੀ ਖੁਸ਼ੀ ਲੈ ਰਿਹਾ ਕਿ ਇੱਕ ਪਾਸੇ ਇੰਡੀਆ ਜਾਂ ਉਹਨਾਂ ਦਾ ਫੋਰਨ ਮਿਨਿਸਟਰ ਖਲੋ ਕੇ ਇਸ ਕਿਸਮ ਦਾ, ਜਿਹਨੂੰ ਇਹ ਸਮਝ ਨਹੀਂ ਹੈ ਕਿ ਜੇ ਡੈਮੋਕ੍ਰੇਸੀਜ਼ ਦੀ ਗੱਲ ਵੀ ਕਰਨੀ ਹੈ ਤੇ ਜਿਹੜਾ UN ਚਾਰਟਰ ਹੈ ਉਹ ਡੈਮੋਕ੍ਰੇਸੀਜ਼ ਵਾਲਿਆਂ ਨੇ, ਦੁਨੀਆ ਦੇ ਮੁਲਕਾਂ ਨੇ ਮਿਲ ਕੇ ਬਣਾਇਆ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਦਾ ਰਾਈਟ ਹੈ। ਜੇ ਭਾਰਤ ਕਿਸੇ ਇੰਟਰਨੈਸ਼ਨਲ ਲਾਅ ਨੂੰ ਮੰਨਦਾ ਤੇ ਉਹਦੇ ਥੱਲੇ ਵੀ ਤੁਹਾਡਾ ਹੱਕ ਬਣਦਾ ਕੋਈ। ਹਾਂ, ਵਾਇਲੈਂਸ ਦੇ ਅਗੇਂਸਟ ਤਾਂ ਗੱਲ ਹੋ ਸਕਦੀ ਹੈ, ਪਰ ਰੈਫਰੈਂਡਮ ਤਾਂ ਵਾਇਲੈਂਟ ਨਹੀਂ ਹੁੰਦੇ, ਬੈਰਲ ਦੀ ਨੋਕ ਤੇ ਤਾਂ ਕਰਵਾਏ ਜਾ ਸਕਦੇ ਨੇ, ਜਿਵੇਂ ਰਸ਼ੀਆ ਨੇ 4 ਪ੍ਰੋਵਿੰਸਿਸ ਕਰਾਇਆ, ਉਹਨਾਂ ਨੂੰ ਕੋਈ ਇਲੀਗਲ UN ਜਨਰਲ ਅਸੈਂਬਲੀ ਕਹਿ ਸਕਦੀ ਹੈ। ਪਰ ਜਿੱਥੇ ਇੱਕ ਆਜ਼ਾਦਾਨਾ ਮੁਲਕ 'ਚ ਉੱਥੇ ਵਸਣ ਵਾਲੇ ਜਿਹੜੇ ਉਹਨਾਂ ਦੇ ਸ਼ਹਿਰੀ ਨੇ, ਉਹ ਫੈਸਲਾ ਕਰਦੇ ਨੇ ਕਿ ਅਸੀਂ ਬੈਕ ਹੋਮ ਆਪਣੇ ਹੋਮਲੈਂਡ 'ਚ ਕੀ ਸਟਰਕਚਰ ਚਾਹੁੰਦੇ ਹਾਂ, ਇਹਦੇ 'ਚ ਤਾਂ ਕਿਸੇ ਹਕੂਮਤ ਦੇ ਕੋਲ ਇੰਟਰਵੀਨ ਕਰਨ ਦਾ ਹੱਕ ਨਹੀਂ ਬਚਦਾ। ਹੁਣ ਇੱਕ ਪਾਸੇ ਇੰਡੀਅਨਸ ਦਾ ਇਹ ਪ੍ਰੈਸ਼ਰ ਹੈ ਆਸਟ੍ਰੇਲੀਆ ਦਾ, ਤੇ ਬੇਸ਼ੱਕ ਪਲਾਨ ਤਾਂ ਆਸਟ੍ਰੇਲੀਆ ਨੇ ਪਹਿਲਾਂ ਕੀਤਾ ਹੋਇਆ ਹੈ, ਲੇਕਿਨ ਅੱਜ ਜਿਹੜੀਆਂ ਮੈਂ ਖੁਸ਼ੀ ਦੇ ਨਾਲ ਇਹ ਸਾਂਝੀ ਕਰ ਰਿਹਾ ਕਿ ਇਹ ਆਸਟ੍ਰੇਲੀਆ ਦੇ ਵਿੱਚ ਹੀ ਹੋ ਰਿਹਾ ਹੈ, ਜਿਸ ਲੈਵਲ ਦੇ ਉੱਤੇ ਕਿ ਆਸਟ੍ਰੇਲੀਅਨ ਆਰਮੀ ਦੇ ਵਿੱਚ ਜਿਹੜੀ ਉਹਨਾਂ ਦੀ ਖਾਸ ਤੌਰ ਤੇ, ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਕਿਉਂਕਿ ਇਹ ਉਹਨਾਂ ਦੇ 2 ਵੱਡੇ ਗੁਰਦੁਆਰਿਆਂ ਦੇ ਵਿੱਚ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਵੱਲੋਂ ਇਹ ਵੱਡੇ ਪੋਸਟਰ ਲਾਏ ਗਏ ਨੇ, ਔਰ ਉਹਨਾਂ ਦੀ ਟੀਮ ਉੱਥੇ ਆਏਗੀ। ਪਹਿਲਾ ਮੈਂ ਇਹ ਖਬਰ ਦਾ ਦੱਸਦਿਆਂ 13 ਬ੍ਰਿਗੇਡ ਇਜ਼ ਰਿਕਰੂਟਿੰਗ ਏ ਸਿੱਖ ਪਲਾਟੂਨ, ਕਿ ਉਹਨਾਂ ਦੀ ਬ੍ਰਿਗੇਡ ਦੇ ਵਿੱਚ 13 ਬ੍ਰਿਗੇਡ ਦੇ ਵਿੱਚੋਂ ਇੱਕ ਸਿੱਖ ਪਲਾਟੂਨ ਜਿਹੜੀ ਹੈ ਉਹ ਜਿਹੜੀ ਹੈ ਰਿਕਰੂਟ ਕਰ ਰਹੇ ਨੇ। ਇਨਫੋਰਮੇਸ਼ਨ ਸੈਸ਼ਨ ਇਹਦੇ ਬਾਰੇ ਹੋਏਗਾ ਕੈਨਿੰਗ ਵੇਲ ਗੁਰਦੁਆਰਾ, ਸੰਡੇ 13 ਨਵੰਬਰ ਨੂੰ 9:30 ਵਜੇ, ਔਰ ਫਿਰ ਜਿਹੜਾ ਬੈਨੇਟ ਸਪ੍ਰਿੰਗਸ ਗੁਰਦੁਆਰਾ ਸੰਡੇ 20 ਨਵੰਬਰ ਨੂੰ। ਜਿਹੜੇ 2 ਵੱਡੇ ਗੁਰਦੁਆਰੇ ਨੇ, ਕੈਨਿੰਗ ਵੇਲ ਗੁਰਦੁਆਰਾ 13 ਨਵੰਬਰ ਨੂੰ ਔਰ ਬੈਨੇਟ ਸਪ੍ਰਿੰਗ ਗੁਰਦੁਆਰਾ ਦੇ ਵਿੱਚ 20 ਨਵੰਬਰ ਨੂੰ ਜਿਹੜਾ ਉਹ ਇਨਫੋਰਮੇਸ਼ਨ ਸੈਸ਼ਨ ਕਿ ਜੀ ਆਓ ਭਰਤੀ ਦੇ ਲਈ, ਔਰ ਜਿਹੜਾ ਸਿੱਖ ਪਲਾਟੂਨ
ਆਸਟ੍ਰੇਲੀਅਨ ਆਰਮੀ ਦੇ ਵਿੱਚ ਖੜੀ ਕੀਤੀ ਜਾ ਰਹੀ। ਔਰ ਜਿਨ੍ਹਾਂ ਲੋਕਾਂ ਨੇ ਫਸਟ ਵਰਲਡ ਵਾਰ ਦੀ ਹਿਸਟਰੀ ਪੜ੍ਹੀ ਹੈ, ਔਰ ਜਦੋਂ ਵੀ ਉਹ ਹੁੰਦਾ ਹੈ, ਕਿਉਂਕਿ ਜਿਹੜੀ ਗੈਲੀਪੋਲੀ ਵਾਰ ਅਤਾਤੁਰਕ ਹਾਲਾਂ ਉਹ ਆਪਣੇ ਮੁਲਕ ਨੂੰ ਡਿਫੈਂਡ ਕਰ ਰਿਹਾ ਸੀ, ਲੇਕਿਨ ਜਿਹੜੀਆਂ ਮੈਕਸਿਮਮ ਕੈਜੂਅਲਟੀਜ਼ ਹੋਈਆਂ ਉਹਦੇ 'ਚ ਇੰਡੀਅਨ ਆਰਮੀ ਸਿੱਖ ਜਿਹੜੇ ਫੌਜੀਆਂ ਦੀ ਸੀ, ਔਰ ਆਸਟ੍ਰੇਲੀਅਨ ਵੀ, ਕਿਉਂਕਿ ਆਸਟ੍ਰੇਲੀਆ ਔਰ ਬ੍ਰਿਟਿਸ਼ ਆਰਮੀ ਜਿਹੜੀ ਹੈ ਉਹ ਸਾਈਡ ਬਾਈ ਸਾਈਡ ਲੜ ਰਹੀ ਸੀ ਅਗੇਂਸਟ ਜਿਹੜੀ ਹੈ ਉਹਨਾਂ ਦੀ ਫੌਜ ਦੇ ਆਟੋਮੈਨ ਐਮਪਾਇਰ ਦੀ। ਸੋ ਸਾਂਝਾ ਖੂਨ ਵੀ ਡੁੱਲਿਆ ਹੋਇਆ। ਸੋ ਆਸਟ੍ਰੇਲੀਆ ਦੇ ਵਿੱਚ ਜਦੋਂ ਵੀ ਫਸਟ ਵਰਲਡ ਵਾਰ ਜਾਂ ਗੈਲੀਪੋਲੀ ਨਾਲ ਦੇ ਸ਼ਹੀਦਾਂ ਦੀ ਗੱਲ ਹੁੰਦੀ ਹੈ ਤੇ ਸਿੱਖਾਂ ਨੂੰ ਬਰਾਬਰ ਸੈਲੂਟ ਕੀਤਾ ਜਾਂਦਾ ਹੈ, ਯੂਰਪ ਦੇ ਵਿੱਚ ਵੀ, ਯੂਕੇ 'ਚ ਵੀ ਔਰ ਆਸਟ੍ਰੇਲੀਆ 'ਚ ਵੀ। ਔਰ ਇਹ ਜਿਹੜੀ ਟ੍ਰੈਡੀਸ਼ਨ ਹੈ ਕਿ ਭਾਈ ਉਹਨਾਂ ਨੇ ਨਾ ਸਿਰਫ ਸਿੱਖ ਪਲਾਟੂਨ ਨੂੰ ਉਹਨਾਂ ਨੇ ਗੁਰਦੁਆਰਿਆਂ 'ਚ, ਹੁਣ ਕੋਈ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦੀ ਕੋਈ ਟੀਮ ਕਿਸੇ ਮਸਜਿਦ ਜਾ ਕੇ ਰਿਕਰੂਟ ਨਹੀਂ ਕਰਦੀ, ਕਿਸੇ ਮੰਦਰ 'ਚ ਨਹੀਂ ਜਾਂਦੀ, ਕਿਸੇ ਗਿਰਜੇ 'ਚ ਨਹੀਂ ਜਾਂਦੀ, ਕਿਸੇ ਬੁੱਧਿਸਟ ਮੋਨੈਸਟਰੀ 'ਚ ਨਹੀਂ ਜਾਂਦੀ। ਜੇ ਉਹ ਸਿੱਖਾਂ ਦੇ ਗੁਰਦੁਆਰੇ ਆਈ ਹੈ ਔਰ ਸਿੱਖ ਜਿਹੜੇ ਨੇ ਉਹਨਾਂ ਨੇ ਇੱਕ ਸਪੈਸ਼ਲ ਉਹਨਾਂ ਦੀ ਪਲਾਟੂਨ, ਔਰ ਕੱਲਾ ਇਹੀ ਨਹੀਂ, ਔਰ ਉਹਨਾਂ ਨੇ ਅਪੀਲ ਵੀ ਕੀਤੀ ਹੈ ਜੁਆਇਨ ਦਾ 13th ਬ੍ਰਿਗੇਡ। ਲੋਕੇਸ਼ਨਸ ਇਨ ਉਹਨਾਂ ਦੇ 4-5 ਥਾਵਾਂ ਦੀ ਲੋਕੇਸ਼ਨਸ ਦਿੱਤੀ ਹੋਈ ਆ ਉਹਨਾਂ ਨੇ, ਵਰਕ ਐਨ ਐਵਰੇਜ ਆਫ 70 ਡੇਜ਼ ਇਹ ਉਹ ਪੂਰਾ। ਔਰ ਮੈਂ ਜਦੋਂ ਇਹ ਇਨਕੁਆਇਰ ਕੀਤਾ ਵੀ ਕੀ ਇਹਦੇ 'ਚ ਸਿਰਫ ਆਸਟ੍ਰੇਲੀਅਨ ਜਿਹੜੇ ਸਿਟੀਜ਼ਨ ਸਿੱਖ ਨੇ ਉਹੀ ਭਰਤੀ ਹੋ ਸਕਦੇ ਨੇ, ਉਹਨਾਂ ਨੇ ਕਿਹਾ ਨਹੀਂ, ਆਸਟ੍ਰੇਲੀਆ ਨੇ ਜਿਹੜੇ ਜਿਨ੍ਹਾਂ ਨੂੰ ਇਹ PR ਲੈ ਲਈ ਹੈ, PR ਵਾਲਿਆਂ ਨੂੰ ਵੀ ਜਿਹੜਾ ਉਹਨਾਂ ਨੇ ਇਸ ਦੇ ਵਿੱਚ ਚਾਂਸ ਦੇਣੇ, ਔਰ ਇਸ ਦੇ ਵਿੱਚ ਪੂਰੇ ਵੇਰਵੇ ਨੇ। ਔਰ ਜਦੋਂ ਇਸ ਸਾਰੇ ਨੂੰ ਮੈਂ ਫਰਦਰ ਵੀਰ ਮਨਦੀਪ ਸਿੰਘ ਹੋਰਾਂ ਤੋਂ ਜਾਣਨਾ ਚਾਹਿਆ ਤੇ ਉਹਨਾਂ ਨੇ ਮੈਨੂੰ ਜਿਹੜੀ ਜਾਣਕਾਰੀ ਭੇਜੀ ਉਹ ਬੜੀ ਯੂਜ਼ਫੁਲ ਹੈ ਕਿ ਕਿਵੇਂ ਈਵਨ ਉਹਨਾਂ ਦੀ ਜਿਹੜੀ ਆਮ ਫੌਜ ਦੀ ਯੂਨੀਫਾਰਮ ਹੈ, ਉਸ ਯੂਨੀਫਾਰਮ ਦੇ ਵਿੱਚ ਉਹਨਾਂ ਦਾ ਹੈਟ ਹੈ, ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਉਸ ਦੇ ਵਿੱਚ ਉਹਨਾਂ ਨੇ, ਕਿਉਂਕਿ ਸਿੱਖਾਂ ਨੇ ਪੱਗ ਦੇ ਨਾਲ ਜਾਂ ਸਿੱਖ ਫੌਜ ਨੇ ਬਹਾਦਰੀ ਦੇ ਨਾਲ ਆਪਣੀ ਇੰਨੀ ਥਾਂ ਬਣਾਈ ਕਿ ਉਹਨਾਂ ਨੇ ਈਵਨ ਆਪਣੀ ਯੂਨੀਫਾਰਮ, ਸਿੱਖਾਂ ਨੂੰ ਤਾਂ ਫੁੱਲ ਸਕੇਲ ਦਸਤਾਰ 5 ਕਕਾਰਾਂ ਦੇ ਨਾਲ ਸਰਵ ਕਰਨ ਦਾ ਹੱਕ ਹੈ, ਲੇਕਿਨ ਜਿਹੜਾ ਉਹਨਾਂ ਦੀ ਡਿਫੈਂਸ ਫੋਰਸਿਸ ਦਾ ਆਮ ਡਰੈਸ ਹੈ, ਹੈਟ, ਉਹਦੇ 'ਚ ਵੀ ਉਹਨਾਂ ਨੇ ਇੱਕ ਜਿਹੜੀ ਹੈ ਲੈਦਰ ਦੀ ਸਟ੍ਰਿਪ ਜਿਹਦਾ ਨਾਂ ਹੀ ਪਗੜੀ ਹੈ, ਤਾਂ ਕਿ ਉਹਨਾਂ ਨੇ ਕਿਹਾ ਕਿ ਭਾਈ ਜਿਸ ਆਨਰ ਨਾਲ ਸਿੱਖ ਲੜਦੇ ਨੇ ਬੈਟਲ ਗਰਾਊਂਡ 'ਚ ਅਸੀਂ ਵੀ, ਔਰ ਉਹਦੇ 'ਚ ਉਹਨਾਂ ਨੇ ਇਹ ਵੇਰਵਾ ਭੇਜਿਆ ਦਾ ਪਗੜੀ ਇਨ ਦਾ ਆਸਟ੍ਰੇਲੀਅਨ ਪ੍ਰੈਸ। ਇਸ ਦੇ ਥੱਲੇ ਆਰਟੀਕਲ ਵੀ ਸੀ ਡਿਟੇਲ ਦੇ ਵਿੱਚ। ਔਰ ਇਹ ਜਿਹੜਾ 15th ਲੁਧਿਆਣਾ 6 ਦਾ ਰੋਲ ਕੀ ਸੀ, ਬੈਟਲ ਆਫ ਫੈਸਟਬਰਟ ਜਿਹੜੀ 8 ਜਨਵਰੀ 1916 ਨੂੰ ਐਡੀਲੇਡ ਦੀ ਇੱਕ ਪਬਲੀਕੇਸ਼ਨ ਦਾ ਕ੍ਰੋਨਿਕਲ 'ਚ ਛਪਿਆ। ਔਰ ਹੁਣ ਇਹ ਜਿਹੜਾ ਹੈਟ ਹੈ ਜਿਸ ਨੂੰ ਸਲਾਊਚ ਹੈਟ ਇਜ਼ ਆਰਗੂਏਬਲੀ one of the more distinctive pieces of Australian Army uniform. Most Australians easily recognize the upturned brim and the rising sun badge to be synonymous to the Australian diggers. ਇਹ ਉਹਨਾਂ ਦੀ ਆਸਟ੍ਰੇਲੀਅਨ ਲੈਗੇਸੀ ਹੈ ਜਿਸ ਦੇ ਵਿੱਚ upturned brim or rising sun ਹੈ। However, what is not as commonly known is that the slouch hat is incomplete without the pagadi. The cloth band that goes around the hat, as shown by itself in the picture on the right, darshak dekh sakte hain. Even less commonly known are the origins of the word pagadi. Unhe kiha ki bhai us sare de vich dooja upturned brim or rising sun ਇਹਨਾਂ ਨੂੰ ਤਾਂ ਸਾਰੇ ਪਛਾਣਦੇ ਨੇ, ਪਰ ਇਹ ਜਿਹੜਾ ਪੱਗ ਦਾ ਜਿਹੜਾ ਕਲੋਥ ਬੈਂਡ ਹੈ ਉਸ ਯੂਨੀਫਾਰਮ ਦਾ ਹਿੱਸਾ ਹੈ, ਕਿਉਂਕਿ ਇਹ ਪਗੜੀ ਕੀ ਹੈ। ਫਿਰ ਉਹਨਾਂ ਨੇ ਅੱਗੋਂ ਡਿਫਾਈਨ ਸਿੱਖ ਪਗੜੀ। ਇਫ ਯੂ ਐਵਰ ਆਸਕਡ ਅ ਸਿੱਖ ਮੈਨ ਔਰ ਵੂਮਨ ਟੂ ਪੁਆਇੰਟ ਟੂ देयर ਪਗੜੀ, ਹੀ ਸ਼ੀ ਵੁੱਡ ਵਿਦਆਊਟ ਹੈਜ਼ਿਟੇਸ਼ਨ ਪੁਆਇੰਟ ਟੂ ਦਾ ਟਰਬਨ ਔਨ देयर ਹੈਡ। ਉਹ ਕਹਿਣਗੇ ਵੀ ਆਹ ਸਾਡੇ ਸਿਰ ਤੇ ਹੈ। ਦਿਸ ਇਜ਼ ਬਿਕੋਜ਼ ਦਾ ਵਰਡ ਪਗੜੀ ਇਜ਼ ਇਨ ਫੈਕਟ ਪੰਜਾਬੀ ਹਿੰਦੀ ਵਰਡ ਫॉर ਦਾ ਟਰਬਨ। ਮੋਸਟ ਸਿੱਖਸ originate from Punjab, literally the land of 5 rivers. The Sikh identity is rooted in part in the observance and maintenance of 5 articles. कि 5 ਜਿਹੜੇ ਸਾਡੇ ਕਕਾਰ ਨੇ ਉਹਨਾਂ 'ਚ ਸਿੱਖ ਆਈਡੈਂਟੀਟੀ ਪਗੜੀ, ਔਰ ਜਿਹੜੀ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦਾ ਹੈਟ ਹੈ ਜਿਹੜਾ ਹਰ ਸੋਲਜਰ ਪਹਿਨਦਾ, ਸਿੱਖ ਤਾਂ ਆਪਣੀ ਦਸਤਾਰ ਸਜਾਉਂਦੇ ਨੇ, ਉਸ ਦੇ ਵਿੱਚ ਵੀ
ਜਿਹੜਾ ਉਹ ਟਰਬਨ ਦਾ ਬੈਂਡ ਹੈ ਉਹਨੂੰ ਕਿਹਾ ਹੀ ਪਗੜੀ ਜਾਂਦਾ ਹੈ। ਸਪੈਲਿੰਗ ਕਿਉਂਕਿ ਰਾੜੇ ਦਾ ਸ਼ਬਦ ਨਹੀਂ ਹੈ ਅੰਗਰੇਜ਼ੀ ਦੇ ਵਿੱਚ, ਸੋ ਉਹਨੂੰ PUGREE ਕਹਿੰਦੇ ਨੇ। ਮੈਂ ਸਮਝਦਾ ਵੀ ਇਹ ਐਸ ਜੈ ਸ਼ੰਕਰ ਵੱਲੋਂ ਜਿਹੜਾ ਰੋਣ ਧੋਣ ਉੱਥੇ ਕੀਤਾ ਗਿਆ ਉਹਦੇ ਜਵਾਬ ਦੇ ਫੌਰਨ ਬਾਅਦ ਜਿਹੜਾ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਦੋਨੋਂ ਹੀ ਤਰੀਕਾਂ ਉਹਨਾਂ ਨੇ ਰੱਖੀਆਂ ਨੇ 13 ਨਵੰਬਰ ਵੀ ਤੇ 20 ਨਵੰਬਰ ਵੀ। ਸੋ ਅਸੀਂ ਕਿਉਂਕਿ ਸਾਡੇ TV 84 ਦੇ ਵੱਡੀ ਗਿਣਤੀ ਵਿਊਜ਼ ਆਸਟ੍ਰੇਲੀਆ 'ਚ ਵੀ ਨੇ, ਅਸੀਂ ਇਹ ਜ਼ੋਰਦਾਰ ਅਪੀਲ ਕਰਾਂਗੇ ਕਿ ਭਾਈ ਵੱਧ ਤੋਂ ਵੱਧ PR ਤਾਂ ਜਿਨ੍ਹਾਂ ਦੇ ਕੋਲ ਹੈ, ਸਿਟੀਜ਼ਨ ਨੇ, ਉਹ ਤਾਂ ਹੈ ਹੀ ਨੇ, ਉਹ ਜ਼ਰੂਰ ਆਸਟ੍ਰੇਲੀਅਨ ਇਸ ਯੂਨਿਟ ਨੂੰ, ਸਿੱਖ ਪਲਾਤੂਨ ਨੂੰ ਜੁਆਇਨ ਕਰੋ। ਔਰ ਇਸ ਦੇ ਬਹੁਤ ਸਾਰੇ ਮਫਾਦ ਨੇ, ਤੁਸੀਂ ਆਪਣੀ ਵੱਖਰੀ ਹੋਂਦ ਵੀ, ਔਰ ਇੱਕ ਇਹਦਾ ਲੌਂਗ ਟਰਮ ਮਫਾਦ ਕੀ ਹੋਏਗਾ ਉਸ ਬਾਰੇ ਅਸੀਂ ਗੱਲ ਨਹੀਂ ਕਰਨੀ ਕਰ ਸਕਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਤਮਰਸ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ। 10 ਤੋਂ 14 ਅਕਤੂਬਰ ਤੱਕ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੀਰਤਨ, ਢਾਡੀਵਾਰਾਂ ਅਤੇ ਕਥਾ ਦੇ ਦੀਵਾਨ 5335 ਵੈਸਟ ਹੈਨਾ ਐਵਨਿਊ, ਇੰਡੀਅਨੈਪੋਲਿਸ ਵਿਖੇ ਸਜਾਏ ਜਾਣਗੇ, ਜਿਸ ਵਿੱਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਹਰਚਰਨ ਸਿੰਘ, ਭਾਈ ਪਰਪਾਲ ਸਿੰਘ, ਮੋਹਨ ਸਿੰਘ ਵਡਾਣਾ ਦਾ ਢਾਡੀ ਜਥਾ ਅਤੇ ਕਥਾਵਾਚਕ ਭਾਈ ਬਲਜੀਤ ਸਿੰਘ ਸ਼ਮੂਲੀਅਤ ਕਰਨਗੇ। 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਕੀਰਤਨ ਉਪਰੰਤ ਨਗਰ ਕੀਰਤਨ ਲਈ ਸੰਗਤ ਉੱਥੋਂ ਰਵਾਨਾ ਹੋਵੇਗੀ। ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਅਤੇ ਸਮਾਪਤੀ ਉਪਰੰਤ ਉੱਥੇ ਸਟੇਜ ਲਾਈ ਜਾਵੇਗੀ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਆਪ ਸਭ ਸਿੱਖ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਹੋਣ ਜਾ ਰਹੀ ਹੈ, ਜਿਸ ਤਰ੍ਹਾਂ ਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ, ਜਿਹੜਾ ਸਾਡਾ ਮੇਲਿੰਗ ਸਿਸਟਮ ਸੀ ਉਹ ਜਿਹੜਾ ਡਿਸਟਰਬ ਹੋਇਆ ਪਿਆ ਸੀ ਜਾਂ ਬਲੌਕ ਕੀਤਾ ਗਿਆ ਸੀ, ਉਹ ਸੋਲਵ ਹੋ ਚੁੱਕਾ ਹੈ। ਸੋ ਉਸ ਦੇ ਵਿੱਚ ਸਾਨੂੰ 100 ਤੋਂ ਜ਼ਿਆਦਾ ਜਿਹੜੀਆਂ ਈਮੇਲ ਨੇ ਉਹ ਜਿਹੜੀਆਂ ਵਸੂਲ ਹੋਈਆਂ ਨੇ। ਸੋ ਉਹਨਾਂ ਦੇ ਵਿੱਚੋਂ ਆਪਾਂ ਕੁਝ ਚੁਣਿੰਦਾ ਆਪਾਂ ਜਿਹੜੀਆਂ ਈਮੇਲ ਨੇ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਬਟ ਅੱਜ ਇੱਕ ਲਿਖਤ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਜਿਹੜੀ ਕਿ TV 84 ਦੀ ਬਹੁਤ ਹੀ ਸਿਆਣੀ ਬੀਬੀ ਅਮਨਜੋਤ ਕੌਰ ਰਾਮਲ ਸਾਨੂੰ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ, ਜਿਹੜੀ ਕਿ ਅਮਿਤਾਭ ਬੱਚਨ ਟੱਬਰ ਦੀਆਂ ਕਰਤੂਤਾਂ ਵੱਲ ਧਿਆਨ ਜਿਹੜਾ ਸਾਡਾ ਉਹ ਦਿਵਾਉਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਪਿਛਲੇ ਲਗਭਗ 2-3 ਮਹੀਨੇ ਤੋਂ ਹੀ ਮੈਨੂੰ ਇਹ ਲੱਗ ਰਿਹਾ ਸੀ ਵੀ ਕੁਛ ਨਾ ਕੁਛ ਗੜਬੜ ਹੈ। ਅੱਜ ਅਸੀਂ ਆਪਣੀ ਟੈਕਨੀਕਲ ਟੀਮ ਦੇ ਖਾਸ ਨੁਮਾਇੰਦੇ ਰਾਹੀਂ ਜਦੋਂ ਸਾਰੇ ਨੂੰ ਰੀਵਿਜ਼ਿਟ ਕੀਤਾ ਤੇ ਇਹ ਬਲੌਕਡ ਨਜ਼ਰ ਆਇਆ ਸਾਰਾ ਸਿਸਟਮ। ਔਰ ਅਸੀਂ ਜਿਨ੍ਹਾਂ ਨੂੰ ਬਹੁਤ ਮਿਸ ਕੀਤਾ, ਮੈਂ ਹਮੇਸ਼ਾ ਹੀ ਸਾਡੇ ਪਾਕਿਸਤਾਨੀ ਵੀਰ ਭੈਣਾਂ ਜਿਹੜੇ ਬੜੇ ਜਿਹੜਾ ਡੀਟੇਲ ਦੇ ਵਿੱਚ ਸਾਨੂੰ ਲਿਖਦੇ ਨੇ, ਸਾਡੇ ਲਈ ਜਾਣਨ ਵਾਲਾ ਵੀ ਲਰਨ ਕਰਨ ਵਾਲਾ ਵੀ ਹੁੰਦਾ ਹੈ। ਔਰ ਖਾਸ ਤੌਰ ਤੇ ਭੈਣ ਜੀ ਅਮਨਜੋਤ ਕੌਰ, ਜਿਨ੍ਹਾਂ ਦੀ ਲਿਖਤ ਅਸੀਂ ਹਮੇਸ਼ਾ ਹੀ TV 84 ਦਾ ਸ਼ਿੰਗਾਰ ਬਣੇ ਹੈ, ਕਿਉਂਕਿ ਉਹਨਾਂ ਦਾ ਹਰ ਲਫ਼ਜ਼ ਵੈਲ ਰਿਸਰਚਡ ਹੁੰਦਾ ਹੈ, ਬੈਲੈਂਸਡ ਹੁੰਦਾ ਹੈ।
ਔਰ ਮੈਨੂੰ ਕਦੇ ਵੀ ਨਹੀਂ ਲੱਗਦਾ ਹੁੰਦਾ, ਹਾਲਾਂ ਮੈਨੂੰ ਕਈਆਂ ਨੇ ਬਾਅਦ ਚ ਪੁਆਇੰਟ ਆਊਟ ਵੀ ਕੀਤਾ ਕਿ ਜੀ ਤੁਸੀਂ ਸਾਰੀ ਲਿਖਤ ਪੜ੍ਹਨ ਕੋਲੋਂ ਜੇ ਉਸ ਤੇ ਥੋੜੇ ਬਹੁਤ ਕੰਟੈਂਟ, ਮੈਂ ਕਿਹਾ ਜੀ ਉਹਨਾਂ ਦੀ ਲਿਖਤ ਬਿਗਨਿੰਗ ਤੋਂ ਐਂਡ ਤੱਕ ਕਿਵੇਂ ਹੁੰਦੀ ਹੈ, ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੁੰਦੀ ਹੈ। ਔਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਇਸ ਲਿਖਤ ਦਾ ਪਾਠ ਹੀ ਕੀਤਾ ਜਾ ਸਕਦਾ, ਪੜ੍ਹਿਆ ਜਾ ਸਕਦਾ, ਇਸ ਨੂੰ ਇਹਦੇ ਚੋਂ ਕੌਮਾ ਵੀ ਕੱਟਿਆ ਨਹੀਂ ਜਾ ਸਕਦਾ। ਔਰ ਮੈਨੂੰ ਖੁਸ਼ੀ ਹੋਈ ਭੈਣ ਜੀ ਅਮਨਜੋਤ ਕੌਰ ਹੋਰਾਂ ਦੀਆਂ ਵੀ 2-3 ਲਿਖਤਾਂ, ਪਰ ਜਿਹੜੀ ਲੇਟੈਸਟ ਹੈ ਮੈਂ ਉਹ ਪਿਕ ਕੀਤਾ ਕਿਉਂਕਿ ਮੈਂ 1-2 ਦਿਨ ਪਹਿਲਾਂ ਹੀ ਦੇਖ ਰਿਹਾ ਸੀ ਕਿ ਅਮਿਤਾਭ ਬੱਚਨ ਉਹਦਾ 80ਵਾਂ ਜਨਮ ਦਿਨ, ਉਹਦੀ ਧੀ ਔਰ ਦੂਜਾ ਔਰ ਉਹਦੇ ਜਿਹੜੇ ਵੱਡਾ ਇੱਕ ਜਿਹੜਾ ਫੈਨ ਫਾਲੋਅਰ ਬਣਾਏ ਹੁੰਦੇ ਨੇ, ਬਹੁਤੇ ਤਾਂ ਉਹਨੇ ਜਾਲੀ ਕਿਸਮ ਦੇ ਹੁੰਦੇ ਨੇ, ਦੇ ਮੇਕ ਸ਼ੋਰ, ਕਿਉਂਕਿ ਇਹਨਾਂ ਨੇ ਜਦੋਂ ਤੋਂ ਇਹ ਬਿਲਕੁਲ ਹਿੰਦੂਤਵ ਵੀ ਏਜੰਡੇ ਨੂੰ ਹੀ ਅੱਗੇ ਤੋਰਨ ਵਾਲਾ ਹੈ। ਪਹਿਲਾਂ ਰਾਜੀਵ ਗਾਂਧੀ ਦੇ ਨਾਲ ਰਲ ਕੇ ਸੀ, ਜਦੋਂ ਖੂਨ ਕਾ ਬਦਲਾ ਖੂਨ ਦੇ ਨਾਲ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਆਗਾਜ਼ ਉਹਨੇ ਕੀਤਾ ਕਿ ਜੀ ਇਹ ਖੂਨ ਕੇ ਛੀਂਟੇ ਕਾਤਲੋਂ ਕੇ ਘਰੋਂ ਤੱਕ ਪਹੁੰਚਾ ਦਿਓ। ਔਰ ਉਸ ਤੋਂ ਬਾਅਦ ਇਹਦਾ ਜੋ ਰਵੱਈਆ ਰਿਹਾ ਔਰ ਜਿਸ ਕਿਸਮ ਦਾ ਹੁਣ ਉਹ ਬਿਲਕੁਲ ਹੀ ਹਿੰਦੂਤਵਾ ਦਾ ਤਾਂ ਬ੍ਰਾਂਡ ਐਂਬੈਸਡਰ ਹੈ, ਮੋਦੀ ਨੇ ਵੀ ਖੜਾ ਕੀਤਾ ਹੈ। ਲੇਕਿਨ ਕਿਸ ਹੱਦ ਤੱਕ ਜਾ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਹ ਕਿਵੇਂ ਪ੍ਰਭਾਵਿਤ ਕਰ ਰਹੇ ਨੇ ਈਵਨ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ, ਜਾਂ ਇਹਨਾਂ ਦੇ ਬੰਦੇ IT ਸੈੱਲ ਤੇ ਬੈਠੇ। ਔਰ ਮੈਂ ਵਕਤ ਦੀ ਸੀਮਾ ਵੀ ਹੈ ਤੇ ਮੈਂ ਇਹਦੇ ਤੇ ਬਹੁਤਾ ਕਮੈਂਟ ਨਹੀਂ ਕਰਾਂਗਾ। ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਜਿਹੜੀ ਲਿਖਤ ਵੀ ਭੇਜੀ ਹੈ, ਉਹਦਾ ਜਿਹੜਾ ਸਿਰਲੇਖ ਹੈ ਜਾਂ टाइटल है बचन्स थ्रेटन ऑनलाइन यूजर्स फॉर पोस्टिंग अबाउट 1984 बॉफर्स कि ये बचन्स सो ਜ਼ਾਹਰ है कि हुण इकल्ला एक बचन नहीं है, इन्हां दा सारा कुनबा और अगों जिहड़े इन्हां दे हायरलिंग्स ने उन्हां दा। और उहदे च उन्होंने कहा कि दिस इज़ ए रीसेंट एक्सपीरियंस, टेक माई वर्ड फॉर इट एज द मैसेज ऑफ थ्रेट्स आर सेंट टू यूजर्स प्राइवेटली बाई रेडिट कोरा टाइप साइट्स एंड आर नॉट पब्लिक। ਹੁਣ ਜਿਹੜਾ ਕੋਰਾ ਜਾਂ ਕੋਰਾ ਹੈ ਇਹ ਐਸਾ ਪਲੇਟਫਾਰਮ ਹੈ ਜਦੋਂ ਤੁਸੀਂ ਕਿਸੇ ਚੀਜ਼ ਦੀ ਲਈ ਬੜੀ ਡੈਫੀਨਿਟ ਇਨਫੋਰਮੇਸ਼ਨ ਲੈਣੀ ਹੈ ਤੇ ਇਹਨਾਂ ਦਾ ਪਲੇਟਫਾਰਮ ਹੁੰਦਾ ਹੈ। ਔਰ ਭੈਣ ਜੀ ਦੇ ਕਹਿਣ ਮੁਤਾਬਕ ਇਹ ਪ੍ਰਾਈਵੇਟਲੀ ਇਹਨਾਂ ਵੱਲੋਂ ਰੀਡਿਟ ਔਰ ਕੋਰਾ ਟਾਈਪ ਜਿਹੜੇ ਦੂਜੇ ਸਾਈਟ ਨੇ ਉਹ ਥ੍ਰੈਟਸ ਭੇਜੀਆਂ ਜਾਂਦੀਆਂ ਨੇ। ਅਮਿਤਾਭ ਬੱਚਨ and his PR team keep hawk eye on social media and have now begun to get articles, blogs, sites removed or shadow banned or removed from search results on Google and posts deleted on Reddit, Quora, Facebook that refer to real life controversies and cases of Amitabh like Bofors and his inciting violence against Sikhs in 1984। और उन्होंने वेरवे नाल दिता है कि भी किवें उहदी PR टीम बचन सी बैठी हुई है जिहड़े उन्हां लिखतां नूं ब्लॉग्स नूं साइट्स नूं और ईवन गूगल सर्च दे विच पाया भी जिहदे थल्ले अमिताभ बच्चन दे खिलाफ जो नवंबर 84 दी नस्लकुशी दे इल्ज़ाम ने और बॉफर्स कांड दे विच क्योंकि उदों तां इह पूरा चमी सी इंदिरा गांधी दे टब्बर नाल उहदा पुत्तर सी। और इसे तरह जदों बाद दे विच भी पनामा लीक केस आया ਉਹਦੇ 'ਚ ਵੀ ਇਹਦਾ ਨਾਂ ਆਇਆ ਸੀ, ਪਰ ਉਦੋਂ ਇਹ ਹਿੰਦੂਤਵਾ ਦੇ ਬੈਂਡ ਵੈਗਨ ਤੇ ਖੁੱਲ੍ਹੇਆਮ ਚੜ੍ਹ ਚੁੱਕਾ ਸੀ, ਇਸ ਲਈ ਇਹਨੂੰ ਜਿਹੜਾ ਉਹਦੇ ਤੇ ਕਾਰਵਾਈ ਨਹੀਂ ਹੋਈ। ਹਾਲਾਂ ਪਾਕਿਸਤਾਨ 'ਚੋਂ ਪਨਾਮਾ ਪੇਪਰਸ ਨੂੰ ਲੈ ਕੇ ਤਾਂ ਤਖਤੇ ਉਲਟ ਗਏ, ਲੇਕਿਨ ਇਹ ਕਿਉਂਕਿ ਹਿੰਦੂਤਵਾ ਦਾ ਸਪਾਹ ਸਿਲਾਰ ਹੈ। ਫਿਰ ਇਹ ਭੈਣ ਜੀ ਕਹਿੰਦੇ ਨੇ ਆਈ ਹੈਵ ਰਿਲਾਇਬਲ ਇਨਫੋਰਮੇਸ਼ਨ ਫਰੋਮ ਏ ਫਰੈਂਡ ਐਂਡ ਐਕਸਪੀਰੀਅੰਸਡ ਇਟ ਮਾਈ ਸੈਲਫ ਆਲਸੋ ਹਾਊ ਵੀ ਗॉट ਵਾਰਨਿੰਗਸ ਫਰੋਮ ਮੋਡਰੇਟਰਸ ਐਟ ਰੈਡਿਟ, ਕੋਰਾ ਔਰ ਪੋਸਟਿੰਗ for posting on Bofors 1984, Amitabh grabbing land at Barabanki in UP, and we were threatened with legal action if we posted about his personal life, and we were warned that our accounts will be banned। उन्होंने अपने दोस्त का भी जिक्र किया, सहेली का ਜਾਂ ਜਿਹੜੇ ਉਹਨਾਂ ਦੇ ਨਾਲ ਜਾਣੂ ਨੇ, ਔਰ ਉਹਨਾਂ ਨੇ ਕਿਹਾ ਜੀ ਆਹ ਜਿਹੜੇ ਨੇ ਸਾਈਟ ਉਹਨਾਂ ਦੇ ਮੋਡਰੇਟਰਸ ਨੇ ਸਾਨੂੰ ਵਾਰਨ ਕੀਤਾ ਕਿ ਭਾਈ ਜੇ ਤੁਸੀਂ, ਔਰ ਇਹਨਾਂ ਨੇ ਜਿਵੇਂ ਬਾਰਾਬੰਕੀ ਕੇਸ ਆਇਆ ਸੀ ਵੀ ਉੱਥੇ ਕਿਵੇਂ ਜ਼ਮੀਨ ਤੇ ਕਬਜ਼ਾ ਜਮਾਇਆ ਕਿ ਵੀ ਜੇ ਕਰੋਗੇ ਤਾਂ ਫਿਰ ਤੁਹਾਡੇ ਅਕਾਊਂਟ ਬੈਨ ਕੀਤੇ ਜਾਣਗੇ। In 2020, Amitabh had personally threatened blogger Ajmer Randhawa, who blogged about his role in 1984 and said he would send his fans to exterminate him, used words like ठोक दो साले को। ਇਹ ਉਹਨਾਂ ਨੇ ਅਜਮੇਰ ਰੰਧਾਵਾ ਨੂੰ ਜਿਹਨੇ ਇਹਦਾ ਰੋਲ ਜੋ ਸੀ ਇਹਦਾ ਅਮਿਤਾਭ ਬੱਚਨ ਦਾ
1984 ਦੀ ਸਿੱਖ ਨਸਲ ਕੁਸ਼ੀ 'ਚ, ਔਰ ਨਾਲ ਭੈਣ ਜੀ ਨੇ ਉਹਦਾ ਲਿੰਕ ਵੀ ਭੇਜਿਆ। ਨਾਓ ਹਿਸ ਟੀਮ ਮੋਨੀਟਰਸ ਸੋਸ਼ਲ ਮੀਡੀਆ ਸਾਈਟਸ ਐਂਡ ਐਪਸ, gets posts removed about his cases and controversies, and they threaten anyone with bans and lawsuits if they post about him. My friend is also scared now, and she says she has stopped posting about Bachchan's and their cases now, as Reddit threatened to ban her and Bachchan's PR team threatened legal action against her. ਹੁਣ ਇਸ ਤੋਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਇਹ ਜਿਹੜਾ ਵੱਡਾ ਦੇਸ਼ ਭਗਤ ਵੀ ਬਣਿਆ ਹੁੰਦਾ ਹੈ, ਵੱਡਾ ਬਾਬਾ ਬਣ ਕੇ, ਜਿਵੇਂ ਉਹ ਕੌਣ ਬਣੇਗਾ ਕਰੋੜਪਤੀ ਤੇ ਕੀ ਡਰਾਮੇ, ਪਰ ਇਹ ਠੱਗ ਨੇ, ਸਾਰੇ ਗੁੰਡੇ ਨੇ। ਔਰ ਮੈਨੂੰ ਭੁੱਲ ਗਿਆ ਨਾ ਉਹਦਾ, ਬੰਬੇ ਦਾ ਕੇਦਾਰ ਖਾਨ ਕਿ ਕੌਣ, ਜਿਹੜਾ ਵਿਚਾਰੇ ਦੀ ਡੈਥ ਹੋਈ ਕੈਨੇਡਾ 'ਚ ਸੀ ਆਪਣੇ, ਉਹਨੇ ਕਿਹਾ ਸੀ ਕਿੰਨਾ ਕਿਰਤਕਾਨ ਆਦਮੀ ਹੈ ਕਿ ਵੀ ਮੈਂ ਇਹਨੂੰ ਕਿੱਥੋਂ ਕਿੱਥੇ ਪਹੁੰਚਾਇਆ, ਤੇ ਇਹ ਜਿਹੜਾ ਈਵਨ ਦੇਖਣ ਦਾ ਕੀ ਆਣਾ ਸੀ, ਉਸੇ ਹਸਪੀਟਲ 'ਚ ਵੀ ਆਇਆ, ਇਹਦਾ ਕੋਈ ਹੋਰ ਬਿਮਾਰ ਸੀ ਪਰ ਇਹ ਨਹੀਂ ਆਇਆ। ਸੋ ਇਹ ਇਸ ਕਿਸਮ ਦੇ ਕਿਰਤਕਾਨ ਔਰ ਹਿੰਦੂ ਤੋਂ ਵੀ ਵਿਚਾਰਧਾਰਾ ਵਾਲੇ ਲੋਕ ਨੇ। ਫਿਰ ਉਹਨਾਂ ਨੇ ਕਿਹਾ ਭੈਣ ਜੀ ਨੇ, ਆਈ ਅਰਜ ਯੂ ਟੂ ਪਲੀਜ਼ ਹਿੰਟ ਐਟ ਇਟ ਐਂਡ ਐਕਸਪੋਜ਼ ਹਾਊ ਬਚਨ ਹੈਜ਼ ਅਨਲੀਸ਼ਡ ਹਿਜ਼ ਟ੍ਰੋਲਸ, ਬੌਟਸ ਐਂਡ ਪਰਸਨਲ IT cell PR team on every major social media site to remove content exposing his crimes or ban accounts posting about him, especially his role in 1984 and Bofors। ਕਿ ਭਾਈ ਇਹ ਉਹਨਾਂ ਨੇ ਕਿਹਾ ਅਸੀਂ ਬਿਲਕੁਲ ਭੈਣ ਜੀ ਦੇ ਹੁਕਮ ਨੂੰ ਵਜਾ ਰਹੇ, ਔਰ ਮੈਨੂੰ ਖੁਸ਼ੀ ਹੈ ਕਿਉਂਕਿ ਮੈਂ ਫਿਕਰਮੰਦ ਵੀ ਸੀ ਇਹਨਾਂ ਦੀ ਸੇਫਟੀ ਨੂੰ ਲੈ ਕੇ ਵੀ, ਔਰ ਇੰਨੀ ਦੇਰ ਬਾਅਦ ਜਿਹੜਾ ਹੈ ਉਹ ਇੱਕ ਸਾਈ ਆਫ ਰਿਲੀਫ ਹੈ। ਬਿਲਕੁਲ। ਇਟ ਵਿਲ ਆਲਸੋ ਹੈਲਪ ਐਜ਼ ਦਿਸ ਡੈਵਲਸ ਬਰਥਡੇ ਇਜ਼ ਅਰਾਊਂਡ ਦਾ ਕਾਰਨਰ and title of your video will appear in search trends on YouTube then। ਦੇਖੋ ਜੀ, ਅਸੀਂ ਭਾਵੇਂ ਹੁਣ 1-2 ਦਿਨ ਹੀ ਲੰਘੇ ਨੇ ਜਨਮ ਦਿਨ ਨੂੰ, ਪਰ ਤੋਹਫਾ ਇਹਨੂੰ ਦੇ ਦਿੱਤਾ ਜਨਮ ਦਿਨ ਦਾ, ਔਰ ਇਹ ਜੁੱਤੀਆਂ ਦੇ ਹੱਕਦਾਰ ਨੇ ਇਸ ਕਿਸਮ ਦੇ। ਔਰ ਪਲੀਜ਼ ਕੰਸੀਡਰ ਐਕਸਪੋਜ਼ਿੰਗ ਹਾਊ ਇਵਨ celebrity IT cells and PR teams are targeting minorities online and not just political party IT cells। ਕਿ ਵੀ ਇਹ ਇਕੱਲਾ ਇਹ ਨਹੀਂ ਹੈ ਕਿ ਪੋਲੀਟੀਕਲ ਪਾਰਟੀ IT ਸੈੱਲ ਨੂੰ ਹੀ ਕਰਦੇ ਨੇ, ਮਾਈਨੋਰਟੀਜ਼ ਨੂੰ ਵੀ। ਔਰ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਹੋਣ ਜਾ ਰਹੀ ਹੈ ਕਿ ਖਾਲਿਸਤਾਨ ਦੀ ਲਹਿਰ ਵਿੱਚ ਇੱਕ ਖਾਸ ਉਤਸ਼ਾਹ ਜਨਕ ਜਿਹੜਾ ਉਭਾਰਿਆ ਉਹ ਦੇਖਣ ਨੂੰ ਮਿਲ ਰਿਹਾ ਹੈ। ਸਾਨੂੰ ਇਸ ਸੰਬੰਧੀ ਬਹੁਤ ਜਾਗਰੂਕ ਹੋ ਕੇ ਇਸ ਜਾਣਬ ਨਾਲ ਅੱਗੇ ਵਧਣ ਦੀ ਲੋੜ ਹੈ। ਖਾਲਿਸਤਾਨ ਦੀ ਮੁਕੰਮਲ ਆਜ਼ਾਦੀ ਤੱਕ ਸਾਡੀ ਮੂਵਮੈਂਟ ਅਜੇ ਕਈ ਪੜਾਵਾਂ ਵਿੱਚੋਂ ਲੰਘਣਾ ਪੈ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਹੀ ਗੁਰਬਾਣੀ ਵਿਚਾਰਾਂ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਖਾਲਿਸਤਾਨ ਦੀ ਲਹਿਰ ਵਿੱਚ ਇੱਕ ਵੱਡਾ ਉਭਾਰ ਦੇਖ ਰਹੇ ਹਾਂ। ਰੈਫਰੈਂਡਮ 2020 ਗਲੋਬਲੀ ਇੱਕ ਜਿਹੜੀ ਹੈ ਉਹ ਇੰਡੀਅਨ ਰੂਲਰਸ ਦੇ ਜਿਹਨੂੰ ਇਹ ਕਹੋ ਕਿ ਭਾਈ ਥੌਰਨ ਇਨ ਦਾ ਨੈਕ ਉਹਨਾਂ ਦੀ ਬਣੀ ਹੋਈ ਹੈ। ਲੇਕਿਨ ਇਸ ਦੇ ਨਾਲ ਨਾਲ ਸਿੱਖ ਨੌਜਵਾਨੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਇਸ ਵੇਲੇ ਇੱਕ ਹੱਕਾਂ ਦੀ ਲੜਾਈ ਲੜਨ ਦੇ ਲਈ ਜਿਹੜੀ ਹੈ ਉਹ ਆਪਣੇ ਆਪ ਨੂੰ ਤਿਆਰ ਕਰ ਚੁੱਕੀ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿਉਂਕਿ ਅਸੀਂ 90 ਦਾ ਪੀਰੀਅਡ ਦੇਖਿਆ, ਉਦੋਂ ਜਿਹੜਾ ਵੀ ਕੋਈ 91-92 ਦੇ ਪੀਰੀਅਡ ਦੇ ਵਿੱਚ ਪੰਜਾਬ ਜਾਂਦਾ ਸੀ 92-93 ਤੱਕ ਵੀ, ਔਰ ਉਹਨਾਂ ਨੇ ਕਹਿਣਾ ਕਿ ਜੀ ਖਾਲਿਸਤਾਨ ਤਾਂ ਬਣਿਆ ਹੋਇਆ, ਸਿਰਫ ਹੁਣ ਉਹਦੀਆਂ ਹੱਦਾਂ ਮੁਕਰਰ ਹੋਣੀਆਂ ਨੇ। ਪੰਜਾਬ ਦੇ ਵਿੱਚ ਸਾਰੇ ਪਾਸੇ ਕੇਸਰੀ ਲਹਿਰ ਹੈ, ਸਕੂਲਾਂ ਕਾਲਜਾਂ ਦਫ਼ਤਰਾਂ 'ਚ ਕੰਮ ਪੰਜਾਬੀ 'ਚ ਹੁੰਦਾ ਹੈ ਲੋਕ। ਤੇ ਉਦੋਂ ਵੀ ਸਾਨੂੰ ਲੱਗਦਾ ਸੀ ਕਿ ਵੀ ਇਹ ਅਜੇ ਸਟੇਟ ਨੇ ਬੜਾ ਕਰੂਅਲ ਹੈਂਡ ਦੇ ਨਾਲ ਇੱਕ ਵਾਰ ਇਹਨੂੰ ਕ੍ਰਸ਼ ਕਰਨਾ। ਉਹੀ ਲੋਕ ਜਦੋਂ 95-96 ਦੇ ਵਿੱਚ 2-3 ਸਾਲ ਬਾਅਦ ਜਦੋਂ ਆਉਂਦੇ ਸੀ,
ਇੱਥੇ ਜੀ ਤੁਸੀਂ ਕਾਹਨੂੰ, ਤੁਸੀਂ ਵੀ ਬੰਦ ਕਰੋ ਕੰਮ ਇਹ ਖਾਲਿਸਤਾਨ ਦਾ। ਉੱਥੇ ਤਾਂ ਕੋਈ ਨਾਂ ਲੈ ਕੇ ਰਾਜੀ ਨਹੀਂ, ਉੱਥੇ ਤਾਂ ਕੋਈ ਸਿੱਖ ਹੀ ਨਹੀਂ ਮਿਲਦਾ ਪਿੰਡਾਂ 'ਚ, ਉੱਥੇ ਤਾਂ 5 ਪਿਆਰੇ ਨਹੀਂ ਹੈਗੇ ਅੰਮ੍ਰਿਤ ਛਕਾਉਣ ਨੂੰ, ਤੇ ਕਿਹੜਾ ਖਾਲਿਸਤਾਨ ਕਿਹਦੇ ਲਈ ਬਣਾਉਣਾ। ਉਦੋਂ ਵੀ ਸਾਨੂੰ ਲੱਗਦਾ ਸੀ ਕਿ ਵੀ ਨਹੀਂ, ਇਹ ਗੱਲ ਠੀਕ ਨਹੀਂ ਹੈ। ਇਹ ਮੂਵਮੈਂਟਸ ਦੇ ਉਭਾਰ ਹੁੰਦੇ ਨੇ, ਫੇਜ਼ਸ ਹੁੰਦੇ ਨੇ। ਔਰ ਮੈਂ ਅਕਸਰ ਉਹਨਾਂ ਨੂੰ ਸਮਝਾਉਣ ਲਈ ਇਹ ਕਹਿੰਦਾ ਸੀ ਕਿ ਜੀ 1984 ਤੋਂ 1995 ਦਾ ਦੌਰ ਇਵੇਂ ਹੀ ਹੈ ਜਿਵੇਂ 1708 ਤੋਂ 1716 ਤੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਫੇਜ਼ ਸੀ, ਕਿ ਜਿਹਦੇ 'ਚ ਰਿਵੈਂਜ ਵੀ ਸੀ, ਜਿਹਦੇ 'ਚ ਆਪਣਾ ਮਸਲ ਵੀ ਦਿਖਾਇਆ। ਪਰ ਉਸ ਤੋਂ ਬਾਅਦ ਮੇਰਾ ਇਹ ਕਹਿਣਾ ਸੀ ਕਿ ਅਗਲੇ 20-25 ਸਾਲ ਤੁਸੀਂ ਦੇਖੋ, ਫਿਰ ਪਰਸੀਕਿਊਸ਼ਨ, ਪੰਜਾਬ ਖਾਲੀ ਹੋ ਗਿਆ ਸੀ, ਕੋਈ ਸਿੱਖ ਨਹੀਂ ਸੀ ਲੱਭਦਾ। ਫਿਰ ਹਾਲਾਤ ਬਣੇ 1739 'ਚ ਨਾਦਰ ਸ਼ਾਹ ਆਇਆ, ਸਿੱਖ ਫੇਰ ਨਿਕਲੇ, ਸਿੱਖ ਮਿਸਲਾਂ ਬਣੀਆਂ, ਫਿਰ ਘੱਲੂਘਾਰੇ ਹੋਏ। ਫਿਰ ਉਹਦੇ 'ਚੋਂ ਮੈਂ ਕਿਹਾ ਵੀ ਇਹ ਫੇਜ਼ਿਸ ਨੇ। ਔਰ ਅੱਜ ਕੁਦਰਤੀ ਭਾਈ ਗਜਿੰਦਰ ਸਿੰਘ ਜਿਹੜੇ ਬਾਨੀ ਨੇ ਦਲ ਖਾਲਸਾ ਦੇ ਔਰ ਇੱਕ ਵੱਡੇ ਆਈਡੀਆਲੋਗ ਨੇ, ਉਹਨਾਂ ਦੀ ਛੋਟੀ ਜਿਹੀ ਲਿਖਤ ਮੇਰੀਆਂ ਨਜ਼ਰਾਂ 'ਚੋਂ ਲੰਘੀ, ਕਿਉਂਕਿ ਅੱਜ ਦੇ ਉਭਾਰ ਨੂੰ ਦੇਖ ਕੇ ਵੀ ਬਹੁਤ ਵੱਡੀ ਹੋਪ ਇੱਕਦਮ ਜਨਰੇਟ ਹੋਈ ਹੈ। ਔਰ ਇਹ ਕਿਉਂਕਿ ਵੈਟਰਨ ਨੇ ਸਾਰੀ ਜੰਗ ਦੇ, ਔਰ ਉਹਨਾਂ ਦੀ ਸਲਾਹ, ਉਹਨਾਂ ਦੇ ਲਫ਼ਜ਼ਾਂ 'ਚ ਮੈਂ ਉਹਦੇ 'ਚ ਕੋਈ ਆਪਣਾ ਬਹੁਤੀ ਇਨਪੁਟ ਨਹੀਂ ਦਿਆਂਗਾ। ਮੈਂ ਤਾਂ ਆਪਣੀ ਗੱਲ ਕਰ ਦਿੱਤੀ ਕਿ ਵੀ ਮੈਂ ਇਵੇਂ ਮਹਿਸੂਸ ਕਰਦਾ ਸੀ। ਔਰ ਭਾਈ ਗਜਿੰਦਰ ਸਿੰਘ ਨੇ ਲਿਖਿਆ, ਦੋਸਤੋ ਲੰਮੇ ਸਾਹ ਰੱਖ ਕੇ ਚੱਲੀਏ, ਇੱਕ ਨਵੇਂ ਦੇਸ਼ ਦਾ ਆਜ਼ਾਦ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ, ਸੌਖੀ ਖੇਡ ਨਹੀਂ ਹੁੰਦੀ। ਦਸੰਬਰ 1971 ਵਿੱਚ ਜਦੋਂ ਅਸੀਂ ਇੰਦਰਾ ਗਾਂਧੀ ਉੱਤੇ ਸਿੱਖ ਹੋਮਲੈਂਡ ਦੀ ਹਮਾਇਤ ਵਾਲੇ ਪੈਂਫਲੇਟ ਸੁੱਟ ਰਹੇ ਸਾਂ ਤਾਂ ਮੈਂ ਸਪਸ਼ਟ ਸੀ ਕਿ ਅਸੀਂ ਇੱਕ ਵਿਚਾਰ ਨੂੰ ਉਭਾਰ ਰਹੇ ਹਾਂ, ਸੰਘਰਸ਼ ਦੀ ਸ਼ੁਰੂਆਤ ਕਰ ਰਹੇ। ਇਹ ਐਮਰਜੈਂਸੀ ਦਾ ਪੀਰੀਅਡ ਸੀ ਔਰ ਭਾਈ ਗਜਿੰਦਰ ਸਿੰਘ ਉਦੋਂ ਅਜੇ ਦਲ ਖਾਲਸਾ ਫਾਊਂਡ ਨਹੀਂ ਸੀ ਕੀਤਾ। ਇਹਨਾਂ ਦੀਆਂ ਗ੍ਰਿਫਤਾਰੀਆਂ ਉਸ ਪੀਰੀਅਡ 'ਚ ਹੁੰਦੀਆਂ ਨੇ। ਇੰਦਰਾ ਗਾਂਧੀ ਆਈ, ਸ਼ਾਇਦ ਮੋਹਾਲੀ ਆਈ ਸੀ, ਕਾਂਗਰਸ ਸੈਸ਼ਨ ਰੱਖਿਆ ਸੀ ਕਿ ਕੀ ਸੀ। ਸੋ ਇਹਨਾਂ ਨੇ ਜਿਹੜਾ ਆਪਣੇ ਸਾਥੀਆਂ ਦੇ ਨਾਲ ਖਾਲਿਸਤਾਨ ਦੇ ਪਰਚੇ ਸੁੱਟੇ ਸੀ, ਉਹਦੇ ਉੱਤੇ ਗ੍ਰਿਫਤਾਰੀ ਹੋਈ। ਉਹਨਾਂ ਨੇ ਕਿਹਾ ਵੀ ਉਦੋਂ ਸਾਨੂੰ ਇਹ ਕਲੀਅਰ ਸੀ ਕਿ ਅਸੀਂ ਇੱਕ ਖਿਆਲ ਨੂੰ ਉਭਾਰ ਰਹੇ। ਅਗਸਤ 1978 ਵਿੱਚ ਜਦੋਂ ਦਲ ਖਾਲਸਾ ਜਥੇਬੰਦ ਕੀਤਾ ਸੀ ਤਾਂ ਮੈਂ ਸਪਸ਼ਟ ਸੀ ਕਿ ਅਸੀਂ ਸੰਘਰਸ਼ ਲਈ ਇੱਕ ਨਵਾਂ ਕਦਮ ਪੁੱਟ ਰਹੇ। ਪਹਿਲਾਂ ਉਭਾਰਨਾ ਸੀ ਥਾਟ ਦਾ 71 'ਚ, 7 ਸਾਲ ਬਾਅਦ ਜਿਹੜਾ ਇੱਕ ਜਥੇਬੰਦੀ ਸਿਰਜ ਦਿੱਤੀ ਜਾਂਦੀ ਹੈ ਕਿ ਭਾਈ ਹੁਣ ਅਸੀਂ ਸੰਘਰਸ਼ ਲਈ ਅੱਗੇ ਵਧ ਰਹੇ। ਸਤੰਬਰ 1981 ਵਿੱਚ ਜਦੋਂ ਹਵਾਈ ਜਹਾਜ਼ ਹਾਈਜੈਕ ਕੀਤਾ ਸੀ ਤਾਂ ਸਪਸ਼ਟ ਸੀ ਕਿ ਜੇ ਕਾਮਯਾਬ ਹੋ ਗਏ ਤਾਂ ਸੰਘਰਸ਼ ਨੂੰ ਇੰਟਰਨੈਸ਼ਨਲਾਈਜ਼ ਕਰ ਰਹੇ ਹੋਵਾਂਗੇ, ਤੇ ਜੇ ਨਾਕਾਮ ਵੀ ਹੋਏ ਤਾਂ ਸੰਘਰਸ਼ ਲਈ ਇੱਕ ਵੱਡੀ ਖਬਰ ਬਣਾਂਗੇ। ਜਦੋਂ ਸੰਤ ਪਿੰਡਰਾਂ ਵਾਲਿਆਂ ਦੀ 20 ਸਤੰਬਰ 1981 ਨੂੰ ਗ੍ਰਿਫਤਾਰੀ ਹੁੰਦੀ ਹੈ ਤਾਂ ਭਾਈ ਗਜਿੰਦਰ ਸਿੰਘ ਆਪਣੇ 4 ਸਾਥੀ ਸਿੰਘਾਂ ਦੇ ਨਾਲ ਭਾਰਤੀ ਜਹਾਜ਼ ਉਡਾ ਕੇ ਲਾਹੌਰ ਲੈ ਜਾਂਦੇ। ਉਹਨਾਂ ਨੇ ਕਿਹਾ ਵੀ ਸਾਨੂੰ ਸੀ ਜੇ ਕਾਮਯਾਬ ਹੋ ਗਏ ਤਾਂ ਇੰਟਰਨੈਸ਼ਨਲ ਹੋ ਗਈ ਮੂਵਮੈਂਟ ਦੀ ਗੱਲ, ਤੇ ਜੇ ਨਾ ਹੋਏ, ਫੜੇ ਗਏ ਉੱਥੇ ਹੀ ਹਾਈਜੈਕ ਕਰਦੇ ਕਰਦੇ, ਫਿਰ ਵੀ ਖਬਰ ਤਾਂ ਬਣੇਗੀ ਤੇ ਗੱਲ ਤਾਂ, ਚਰਚਾ ਤਾਂ ਫਿਰ ਵੀ ਹੋਏਗੀ। ਮੈਂ ਜਦੋਂ ਵੀ ਕਦੇ ਕੁਝ ਲਿਖਦਾ ਹਾਂ ਤਾਂ ਇਹ ਉਮੀਦ ਰੱਖ ਕੇ ਨਹੀਂ ਲਿਖਦਾ ਕਿ ਮੇਰੀ ਲਿਖਤ ਕੋਈ ਤੂਫਾਨ ਖੜਾ ਕਰ ਦੇਵੇਗੀ। ਇਹੀ ਸੋਚ ਕੇ ਲਿਖਦਾ ਹਾਂ ਕਿ ਵਿਚਾਰ ਕੁਝ ਲੋਕਾਂ ਨਾਲ ਸਾਂਝੇ ਕਰ ਰਿਹਾ ਹਾਂ। ਮੇਰੀ ਸੋਚ ਨੂੰ ਸਵੀਕਾਰਨਾ ਜਾਂ ਨਾ ਸਵੀਕਾਰਨਾ ਪੜ੍ਹਨ ਵਾਲਿਆਂ ਤੇ ਨਿਰਭਰ ਕਰੇਗਾ। ਮੈਂ ਆਪਣੇ ਵਿਚਾਰਾਂ ਨੂੰ ਕਿਸੇ ਉੱਤੇ ਠੋਸਣਾ ਕਦੇ ਪਸੰਦ ਨਹੀਂ ਕੀਤਾ। ਅੱਜ ਦੀ ਨਵੀਂ ਸੋਸ਼ਲ ਮੀਡੀਆ ਜਨਰੇਸ਼ਨ ਹਰ ਕੰਮ ਦੇ ਬਹੁਤ ਛੇਤੀ ਨਤੀਜਿਆਂ ਦੀ ਉਮੀਦ ਕਰਨ ਦੀ ਆਦੀ ਹੋ ਗਈ ਲੱਗਦੀ ਹੈ। ਇਹ ਬਿਲਕੁਲ ਠੀਕ ਹੈ, ਕਿਉਂ ਲੱਗਦਾ ਵੀ ਹੋਇਆ, ਪੋਸਟ ਪਾਈ, ਹੋ ਗਿਆ। ਇਹ ਇਵੇਂ ਨਹੀਂ ਹੈ। ਇਹ ਜਿਹੜਾ ਆਪਣੇ ਆਪ ਨੂੰ ਦੂਜਿਆਂ ਉੱਤੇ ਠੋਸਣ ਦਾ ਬਹੁਤ ਰੁਝਾਨ ਨੂੰ ਦੇਖਣ ਨੂੰ ਮਿਲਦਾ ਹੈ। ਹੁਣ ਕਈ ਵਾਰ ਆ ਪਿਛਲੇ ਦਿਨਾਂ 'ਚ ਖਬਰ ਦੀਪ ਸਿੱਧੂ ਦੇ ਭਰਾ ਦੇ ਨਾਂ ਨਾਲ ਲੱਗੀ ਕਿ ਜੀ ਇਹ ਅੰਮ੍ਰਿਤਪਾਲ ਸਿੰਘ, ਇਹਦਾ ਤਾਂ ਬਲੌਕ ਕਰਤਾ ਸੀ ਫੋਨ ਦੀਪ ਸਿੱਧੂ ਨੇ, ਇਹ ਬਿਲਕੁਲ ਏਜੰਸੀਆਂ ਨੇ ਭੇਜਿਆ, ਇਹ ਉਹ। ਔਰ ਕਈਆਂ ਨੇ ਇੱਕਦਮ ਰਿਐਕਟ ਵੀ ਕਰਤਾ, ਉਹਨਾਂ ਦੇ ਟੱਬਰ ਨੂੰ ਹੀ ਉਹਨਾਂ ਦੀ ਜਹੀ ਤੇ ਹੀ ਫੇਰਤੀ। 3 ਦਿਨ ਬਾਅਦ ਆਇਆ ਵੀ ਉਹ ਖਬਰ ਫੇਕ ਸੀ, ਉਹਨਾਂ ਨੇ ਤਾਂ ਕੋਈ ਬਿਆਨ ਨਹੀਂ ਦਿੱਤਾ, ਕੁਝ ਕਿਹਾ ਹੀ ਨਹੀਂ ਹੈ। ਸੋ ਮਤਲਬ ਇਹ ਜਿਵੇਂ ਭਾਈ ਗਜਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਅਸੀਂ ਜਿਸ ਤੇਜ਼ੀ ਦੇ ਨਾਲ ਉਹਦੇ ਨਤੀਜੇ ਵੀ ਲੱਭਦੇ ਹਾਂ ਤੇ ਫਿਰ ਉਹਦੇ ਤੇ ਅਸੀਂ ਰਿਐਕਟ ਵੀ ਕਰਦੇ ਹਾਂ ਔਰ ਇੱਕ ਦੂਜੇ ਦੇ ਉੱਤੇ ਆਪਣੇ ਵਿਚਾਰਾਂ ਨੂੰ ਠੋਸਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਆਪਣੇ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਬਰਦਾਸ਼ਤ ਕਰਨ ਦੀ ਸੋਚ ਨਾ ਦੇ ਬਰਾਬਰ ਦੇਖਣ ਨੂੰ ਰਹਿ ਗਏ। ਕੋਈ ਜਿਹੜਾ ਹੈਲਥੀ ਕ੍ਰਿਟਿਸਿਜ਼ਮ ਲੈਣ ਨੂੰ ਹੀ ਤਿਆਰ ਨਹੀਂ ਹੈ। ਔਰ ਇਹ ਬਿਲਕੁਲ ਠੀਕ ਉਹਨਾਂ ਨੇ ਵਾਰਨ ਕੀਤਾ। ਇਸ ਨਾਲ ਮਿਲਦੇ ਜੁਲਦੇ ਕੁਝ ਰੁਝਾਨ ਜੁਝਾਰੂ ਸੰਘਰਸ਼ ਦੌਰਾਨ ਵੀ ਦੇਖੇ ਹਨ,
ਭਾਵੇਂ ਉਸ ਵੇਲੇ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਦੋਂ ਵੀ ਕੁਝ ਜ਼ਿਆਦਤੀਆਂ ਇਸੇ ਲਈ ਹੋਈਆਂ ਕਿ ਦੂਸਰੇ ਨਾਲ ਵਿਚਾਰ ਨਹੀਂ ਰਲਦੇ, ਭਾਵੇਂ ਉਹਨਾਂ ਨੂੰ ਲੇਬਲ ਕੋਈ ਹੋਰ ਲਾਇਆ ਗਿਆ। ਮੈਂ ਹੱਥ ਨਾਲ ਇਸ਼ਤਿਹਾਰ ਲਿਖ ਕੇ ਦੀਵਾਰਾਂ ਉੱਤੇ ਲਗਾਉਣ ਤੋਂ ਸ਼ੁਰੂ ਹੋ ਕੇ ਫੇਸਬੁੱਕ ਦੀਆਂ ਪੋਸਟਾਂ ਤੱਕ ਸਾਰਾ ਸਫ਼ਰ ਤੈਅ ਕੀਤਾ ਹੈ ਤੇ ਕਰ ਰਿਹਾ। ਉਹਨਾਂ ਜ਼ਮਾਨਿਆਂ 'ਚ ਉਹੀ ਹੈ, ਤੁਸੀਂ ਲਿਖ ਰਹੇ ਹੋ, ਲਾ ਰਹੇ ਹੋ, ਅੱਜ ਫੇਸਬੁੱਕ ਤੱਕ ਆ ਗਿਆ। ਅੱਛਾ, ਇਸ ਲੰਮੇ ਸਫ਼ਰ ਦੇ ਰਿਸ਼ਤੇ ਦੇ ਨਾਤੇ ਇਹਨਾਂ ਨਵੇਂ ਦੋਸਤਾਂ ਨੂੰ ਕਹਿਣਾ ਚਾਹਾਂਗਾ ਕਿ ਲੰਮੇ ਸਾਹ ਰੱਖ ਕੇ ਚੱਲੀਏ, ਕਿਉਂਕਿ ਇਹ ਜਿਹੜੀ ਫਰਸਟ੍ਰੇਸ਼ਨ ਹੁੰਦੀ ਹੈ ਇਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ ਟੂ ਦਾ ਹੋਪ, ਕਿ ਜੇ ਅਸੀਂ ਸਿਰਫ ਤੇ ਸਿਰਫ ਹੋਪ ਦੇ ਉੱਤੇ ਜਿਉਣਾ ਚਾਹੁੰਦੇ ਹਾਂ ਤੇ ਫਿਰ ਫਰਸਟ੍ਰੇਸ਼ਨ ਟੇਕ ਓਵਰ ਕਰੇਗੀ, ਤੇ ਜਿੰਨੇ ਤੇਜ਼ ਅੱਜ ਵਗਣ ਵਾਲੇ ਨੇ ਇਹ ਮੁੜ ਕੇ ਲੱਭਣੇ ਵੀ ਨਹੀਂ ਹੈ, ਫਰਸਟ੍ਰੇਸ਼ਨ ਚਲੇ ਜਾਣਗੇ। ਔਰ ਇਹੀ ਉਹਨਾਂ ਨੇ ਸਲਾਹ ਦਿੱਤੀ ਹੈ। ਇਸ ਲੰਮੇ ਸਫ਼ਰ ਦੇ ਰਿਸ਼ਤੇ ਦੇ ਨਾਤੇ ਇਹਨਾਂ ਨਵੇਂ ਦੋਸਤਾਂ ਨੂੰ ਕਹਿਣਾ ਚਾਹਾਂਗਾ ਕਿ ਲੰਮੇ ਸਾਹ ਰੱਖ ਕੇ ਚੱਲੀਏ। ਸਾਡਾ ਹਰ ਕਦਮ ਸਾਡੀ ਮੰਜ਼ਿਲ ਨੂੰ ਨੇੜੇ ਲੈ ਕੇ ਆਉਂਦਾ ਹੈ। ਜ਼ਰੂਰੀ ਨਹੀਂ ਕਿ ਅਭੀ ਕੱਲ ਲਿਬਰੇਟ ਹੋਏ, ਪਰ ਜੋ ਵੀ ਅਸੀਂ ਕਰ ਰਹੇ ਹਾਂ ਸਾਡੀ ਮੰਜ਼ਿਲ ਨੇੜੇ ਆ ਰਹੀ ਹੈ। ਸਾਡਾ ਸਾਹ ਲੰਮਾ ਹੋਣਾ ਚਾਹੀਦਾ। ਇੱਕ ਨਵੇਂ ਮੁਲਕ ਦਾ ਆਜ਼ਾਦ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਜਿੰਨਾ ਸਫ਼ਰ ਤੈਅ ਕਰਾਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿੱਤ ਦੇ ਉਨੇ ਹੀ ਨੇੜੇ ਕਰਦੇ ਜਾਵਾਂਗੇ ਤੇ ਸਾਡੀ ਇਹ ਪ੍ਰਾਪਤੀ ਛੋਟੀ ਨਹੀਂ ਹੋਏਗੀ। ਤੁਸੀਂ ਸਮਝੋ ਕਿ ਅਸੀਂ ਤੁਰਨਾ, ਔਰ ਜਿਵੇਂ ਉਹ ਕਹਾਣੀ ਸੀ ਕਿ ਇੱਕ ਬਜ਼ੁਰਗ ਜਿਹੜਾ ਅੰਬ ਦਾ ਦਰਖਤ ਲਾ ਰਿਹਾ ਹੈ, ਆਪਣੇ ਰਾਹ ਦੇ ਉੱਤੇ ਤੁਰੇ ਜਾਂਦੇ, ਕਿਸੇ ਨੇ ਕਿਹਾ ਬਾਬਾ ਕਿੰਨੀ ਉਮਰ ਹੈ? ਉਹ ਕਹਿੰਦਾ 80 ਸਾਲ। ਕਿੰਨਾ ਹੋਰ ਜਿਉਣਾ? ਕਹਿੰਦਾ ਕਿਸੇ ਵੇਲੇ ਵੀ ਰੱਬ ਦਾ ਸੱਦਾ ਆ ਸਕਦਾ। ਕਹਿੰਦਾ ਤੂੰ ਲਾ ਰਿਹਾ ਤੇ ਫਿਰ ਇਹ ਤੂੰ ਤਾਂ ਖਾ ਨਹੀਂ ਸਕ। ਕਹਿੰਦਾ ਜੀ ਕਿਸੇ ਨੇ ਲਾਇਆ ਸੀ, ਅਸੀਂ ਖਾਧੇ, ਤੇ ਅਸੀਂ ਲਾਇਆ ਕੋਈ ਹੋਰ ਖਾਏਗਾ। ਔਰ ਇਹੀ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਆਪਣੀ ਜ਼ਿੰਦਗੀ ਵਿੱਚ ਜਿੰਨਾ ਸਫ਼ਰ ਤੈਅ ਕਰਾਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿੱਤ ਦੇ ਉਨੇ ਹੀ ਨੇੜੇ ਕਰਦੇ ਜਾਵਾਂਗੇ ਤੇ ਸਾਡੀ ਇਹ ਪ੍ਰਾਪਤੀ ਛੋਟੀ ਨਹੀਂ ਹੋਵੇਗੀ। ਮੈਂ ਇੱਥੇ ਹੀ ਅੱਜ ਮੁਆਫੀ ਮੰਗਦਾ ਜਿਹੜੇ ਰੂਹਾਨੀ ਵਿਚਾਰ ਅੱਜ ਨਹੀਂ ਸੁਣ ਪਾਣਗੇ, ਕਿਉਂਕਿ ਵਕਤ ਆਲਮੋਸਟ ਹੋ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੀ ਤੇ ਰੁਚੀ ਵੀ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।